ਉਦੋਂ ਥੁੱਕ ਥੋੜਾ ਤੇ ਬਿੱਲੀ ਤੇ ਡਿੱਗਿਆ ਡਬਿੰਗ ਕਰਨ ਦੀ ਕਿਉਂਕਿ ਬਾਹਰ ਬੈਠੀ ਕੋਰਟ ਦਾ ਕਾਰਡ ਬਣਾਓ ਜਾਂ ਰਸ਼ ਹੋਵੇ ਇਦਾਂ ਦੇ ਬੱਚੇ ਇਲਾਜ ਕਰਦੇ ਥੱਲੋਂ ਦੇ ਪਿੱਛੇ ਹੋ ਜਾਓ ਆਪਸ ਵਿੱਚ ਮਰ ਗਏ ਪਿੱਛੇ ਹੋ ਜਾਓ ਆਪਸ ਵਿੱਚ ਮਰ ਗਏ। ਇਹਨਾਂ ਸਾਰਿਆਂ ਭਰਾਵਾਂ ਦਾ ਇੱਕ ਇੱਕ ਡੋਲਾ ਵੱਡਾ ਵਾ ਤੇ ਇੱਕ ਇੱਕ ਛੋਟਾ ਵਾ। ਉਹ ਕਿਉਂ? ਇੱਕ ਹੱਥ ਨਾਲ ਸਾਰੀ ਦਿਹਾੜੀ ਐਂ ਕਰਦੇ ਕਹਿਣਾ ਕਿ ਬਰਗਸ ਹੀ ਹੋਣੀ। अस्सलाम वालेकुम नाज़रीन, टी टाइम में खुश आमदीद। कितने गया सी? ਸਰ ਜੀ ਸ਼ੂਟ ਤੇ ਗਿਆ हैं? ਸ਼ੂਟ ਤੇ ਗਿਆ ਸੀ ਸ਼ੋਅ ਕਰ अच्छा ਸਟੋਰੀ ਨਾਲ ਮੱਛਰ ਲੜ ਗਿਆ ਜੀ मच्छर यार आदे ਪਾਰਕ ਚੋਂ सिर्फ खब्बी सजी इधर खब्बी ते लड़िया वे खब्बू आ मच्छर ਮੈਨੂੰ ਲੱਗਦਾ ਵਸੀਮ ਅਕਰਮ ਨੇ ਛੱਡੇ ਇੱਧਰ आहो ਉਸਤਾਦ ਜੀ ਇੱਕ ਬਾਂਹ ਤੁਹਾਡੀ ਵਰਗੀ ਸੀ, ਤੁਸੀਂ ਉਹ ਬਾਹਰ ਬੈਠੇ ਸੀ ਨਾ ਪਾਰੇ, ਤੁਸੀਂ ਇੱਕ ਬਾਂਹ ਐਂ ਕਰਨੀ ਸੀ ਯਾਰ, ਉਹ ਗਿਆ ਸੀ ਉਧਰ ਉਹ ਹੋਇਆ ਤੇ ਇੱਕ ਬਾਂਹ ਈਜ਼ੀ ਸੀ, ਉਹ ਫਿਰ ਈਜ਼ੀ ਤੇ ਲੜਦੇ ਰਹੋਗੇ ਖੱਪ ਖੱਪ ਕੇ ਲੜਨਾ। अच्छा जेरे इधरों मैं उन्होंने बहन नहीं देता ਹਾਂਜੀ आ मैं इंज रखी रखी ते इधरों मैं इंज करदा रहा ते वो इधर लड़ गए। ਹਾਂਜੀ ਅੱਜ ਇੱਥੇ ਸਪਰੇਅ ਕਰਾਓ टेक्निकल गल है वैसे। ਸਪਰੇਅ ਕਰਾਓ ਬਹੁਤ ਮਾੜਾ ਮੱਛਰ ਆ ਯਕੀਨ ਮੰਨੋ ਐਡੀ ਐਡੀ ਵਰਛੀ ਆ ਉਹਦੀ ਵਿੱਚ ਵੜ ਜਾਂਦਾ ਵਾ ਜਿਮ ਕਰਦੇ ਪਤਾ ਨਹੀਂ ਜਿਵੇਂ ਮੋਟੇ ਨਹੀਂ ਕਰਦੇ ਸਲਾਬ ਦਾ ਕਰਕੇ ਆਇਆ ਮੈਂ ਵਾ ਹਿਸਾਬ ਲਾ ਰਿਹਾ ਵੀ ਇੱਥੇ ਇਸ ਇਲਾਕੇ 'ਚ ਸਟੈਂਡਰਡ ਦੇ ਇਲਾਕੇ 'ਚ ਇਹ ਹਾਲ ਆ ਇਹਦੇ ਮਹੱਲੇ 'ਚ ਕੀ ਆਲਮ ਹੋਏਗਾ ਤੇ ਮੈਨੂੰ ਕਹਿੰਦਾ ਇੱਥੇ ਸਪਰੇਅ ਕਰਾਓ। ਅੱਜ ਉੱਥੇ ਚੀਲ ਨਹੀਂ ਚੀਲ ਉਹਦੇ ਜਿਹੜਾ ਮੱਛਰ ਵਾ ਮੱਛਰ ਤੇ ਵੱਡਾ ਟੈਂਟਾ ਸ਼ੈਂਟਾ ਸੌਂਦੇ ਫਿਰਦੇ ਉੱਥੇ ਦੇ ਕਰਕੇ ਅੱਛੇ ਪਾ ਕੇ ਫਿਰਦੇ ਮੱਛਰ ਬਹਿ ਕੇ ਕਹਿੰਦੇ ਆ ਕਿ ਆਪਣੇ ਆਪ ਨੂੰ ਲੱਗ ਨਾ ਸਮਝੀ ਅਸੀਂ ਤੈਨੂੰ ਆਪਣਾ ਜੀ ਸਮਝਦੇ ਆ। ਉੱਥੇ ਦੇ ਮੱਛਰ ਹੋਣੇ ਆ ਜਿਹਦੇ ਅੱਲਾ ਮਾਫੀ ਦੇ ਪਤਾ ਡਾਇਨਾਸੌਰ ਵੱਡੇ ਹੁੰਦੇ ਵੱਡੇ ਤਾਂ ਮੱਛਰਾਂ ਦੀ ਲੜਾਈ ਸੀਲ ਮੱਛਰ ਦੇਸੀ ਮੱਛਰ ਛੋਟੇ ਦੱਸ ਰਿਹਾ ਮੈਂ ਚੌਂਕ 'ਚ ਬੈਠੇ ਆ ਮੱਛਰ ਇੱਕ ਦੂਸਰੇ ਦੇ ਪਰ ਸੰਭਾਲ ਕੇ ਅੱਛਾ ਇੱਕ ਦੂਸਰੇ ਨੂੰ ਕਹਿੰਦਾ ਪਰ ਚੱਕ ਪਿੱਛੇ ਪਾਣੀ ਦੇ ਐਸਾ ਐਸਾ ਮੱਛਰ ਆ ਉਸਤਾਦ ਜੀ ਇੱਕ ਪਰ ਦੀ ਐ ਕਰਕੇ ਬੁੱਕਲ ਵੀ ਮਾਰ ਲੈਂਦੇ ਹੋ। ਐਡਾ ਐਡਾ ਮੱਛਰ ਹਾਂਜੀ ਘਰ 'ਚ ਮਾਵਾਂ ਗੱਲਾਂ ਕਰਦੀਆਂ ਮਹਿਮਾਨ ਆਉਣ ਵਾਲੇ ਆ ਕਿਲੋ ਮੱਛਰ ਕਰਾ ਲਿਆ ਹਾਂਜੀ 800 ਰੁਪਏ ਕਿਲੋ ਮੱਛਰ ਵੇਚ ਰਿਹਾ ਕਿਲੋ ਚ ਤਾਂ ਇੱਕ ਅੱਧੀ ਬੋਟੀ ਉਹਦੀ ਚੜਦੀ ਹੈ ਐਸਾ ਹੈ ਉਸਤਾਦ ਜੀ। ਸ਼ੂਟਰ ਮੱਛਰ ਆ ਜੀ ਸਾਡੇ ਸੁਤਰ ਮੱਛਰ ਹਾਂਜੀ pero ਮੱਛਰ ਹੈ ਡਿਆਨਾ ਮੱਛਰ ਹਾਂ ਹਾਂਜੀ ਇੱਕ ਮੱਛਰ 4-5 ਬੰਦਿਆਂ ਨੂੰ ਲੜ ਕੇ ਰੱਜਦਾ ਵਾ। ਹਾਂਜੀ ਹਾਂਜੀ ਇਹ ਸਾਜੀ ਬਲੱਡ ਤੋਂ ਬਲੱਡ ਇਧਰ ਉਧਰ ਇਹ ਕਰੀ ਜਾਂਦਾ ਇੰਜੈਕਟ ਹਾਂਜੀ ਇਹ ਨਿਰਾ ਇਹ ਬਿਮਾਰੀ ਆ ਲੇਕਿਨ ਲੋਕੀ ਇਹਦੇ ਤੋਂ ਨਫ਼ਰਤ ਕਰਦੇ ਜੀ ਉਸਤਾਦ ਜੀ ਲੈਬਾਰਟਰੀ ਹੈ ਬਲੱਡ ਸੈਂਪਲ ਲੈ ਕੇ ਜਾਂਦਾ ਉਧਰ ਜਾ ਕੇ ਚੈੱਕ ਕਰਦਾ ਆਪਣਾ। ਸਦਕੇ ਜਾਵਾਂਗੇ ਤੇ ਚਿਕਤਾਈ ਵਾਲੇ ਭੇਜਣ ਡਏ ਇਹਨੂੰ ਜਾ ਯਾਰ ਜਾ ਕੇ ਇਹ ਹਸ਼ਰਾਤ ਬਹੁਤ ਫੈਲ ਗਿਆ ਵਾ ਸਿਰਫ ਸਲਾਬ ਦਾ ਕਰਕੇ ਤੁਸੀਂ ਸਿਰਫ ਦੁਆ ਕਰੋ ਇਹ ਮੱਛਰ ਇਦਾਂ ਨਹੀਂ ਜਾਣਾ ਡੈਂਗੀ ਆ ਉਹ ਡੈਂਗੀ ਨਹੀਂ ਹੈਗਾ। ਨਹੀਂ ਡਿਜ਼ਾਈਨ ਵਾਲਾ ਉਸਤਾਦ ਜੀ ਕਲਰਫੁਲ ਆ ਰਹੇ ਆ ਚਿੱਟੇ ਚਿੱਟੇ Pink ਬੰਦੇ colour ਦੇ ਗੱਲਾਂ ਮੱਛਰ। ਕਰੋ ਯਾਰ ਮੈਨੂੰ ਇੰਜ ਲੱਗਣ ਦਿਆ ਮੇਰੇ ਕਿਤੇ ਬਣਾ ਚੋੜੇ ਲਓ ਟਿਮਕੜੇ ਆ। ਤੁਹਾਨੂੰ ਕੀ ਕਹਿਣਾ ਮੱਛਰ ਨੇ ਉਸਤਾਦ ਜੀ ਤੁਹਾਨੂੰ ਮੱਛਰ ਲੜ ਕੇ ਪਰਾਂ ਜਾ ਕੇ ਹੱਥਾਂ ਤੇ ਹੱਥ ਸੁੱਟੋ ਤੇ ਚਲਾ ਆ ਲੜ ਗਈ। ਜਨ ਨੇ ਚੇਜਾ ਕਰੀਏ ਉਹ ਜਿੰਨਾ ਅਸੀਂ ਡਰਦੇ ਆ ਉਹ ਸਾਡੇ ਤੋਂ ਵੀ ਜ਼ਿਆਦਾ ਤੁਹਾਡੇ ਕੋਲੋਂ ਡਰਦੇ ਆ। ਮੱਛਰ ਅੰਦਰ ਵੜਦੇ ਸਾਰੇ ਕਹਿੰਦਾ ਦੇਖਾਂ ਬਿੱਲੀ ਦਾ ਹਲ ਕੀ ਕੀਤਾ ਮੱਛਰ ਅੱਛਾ ਜਰਮਾਨੀਆ ਦੇਖਿਆ ਬਿੱਲੀ ਦਾ ਹਾਲ ਕੀ ਕੀਤਾ। ਹਾਂਜੀ ਨਹੀਂ ਮੈਂ ਮੱਛਰ ਕੋਈ ਬਿੱਲੀ ਦਾ ਹਾਲ ਨਹੀਂ ਕੀਤਾ ਐਵੇਂ ਨਾ ਮੇਰੇ ਤੇ ਪਾਓ। ਨਹੀਂ ਸਾਜੀ ਦੇ ਬੱਚਿਆਂ ਨਾਲ ਜ਼ੁਲਮ ਹੋਇਆ ਸਹੀ ਗੱਲ। ਨਿੱਕੇ ਨਿੱਕੇ ਬੱਚੇ ਤੂੰ ਕਾੜੂ ਮੈਂ ਘੁੱਟ ਚਰਚ ਕੇ ਤੇ ਲਾਤੇ ਬੱਚੇ ਉਹਦੇ ਨਹੀਂ ਬੱਚਿਆਂ ਉਹਦੇ ਨਾਲ ਜ਼ੁਲਮ ਹੀ ਹੋਇਆ ਵਾ ਦਿਲ ਰੱਖ ਕੇ ਟੀ ਟਾਈਮ 'ਚ ਬਹਿਣ ਲੱਗੇ ਜ਼ਿਆਤੀ ਹੈ ਉਸਤਾਦ ਜੀ। ਉਹ ਹੁਣ ਹੁੰਦੇ ਵੀ ਨਹੀਂ ਇੱਥੇ ਥੱਲੇ ਵੀ ਨਹੀਂ ਹੁੰਦੇ ਸੈੱਟ ਤੇ ਥੱਲੇ ਵੀ ਇਹ ਨਹੀਂ ਹੁੰਦੇ। ਟੌਪਿਕ ਛੱਡ ਦਿਓ ਯਾਰ ਉਸਤਾਦ ਜੀ ਨੇ ਜਿੰਨਾ ਉਹਦੇ ਬੱਚਿਆਂ ਵਾਸਤੇ ਸੋਚਿਆ ਤੁਹਾਨੂੰ ਪਤਾ ਵਾ ਅਗਰ ਇੱਥੇ ਮਾਮਲਾ ਖਰਾਬ ਹੋਣ ਟਟੀਰੀ ਨੇ ਬੱਚਾ ਦਿੱਤਾ ਹੈ ਟਟੀਰੀ ਬੱਚਾ ਦੇ ਗਈ ਹੈ ਤੇ ਬਿੱਲੀ ਨੇ ਬੱਚੇ ਦਿੱਤੇ ਏਦਾਂ ਹੀ। ਆਪਣੇ ਜਾਨੀ ਕਿ ਸੈੱਟ ਨਹੀਂ ਉਹ ਨੁਕਰ ਦੇ ਫਾਕਤਾਂ ਨੇ 2 ਬੱਚੇ ਦਿੱਤੇ ਹੋਏ ਆ ਹਾਂਜੀ ਘੁੱਗੀ ਨੇ ਅਗਰ ਇੱਥੇ ਕੋਈ ਮਾਮਲਾ ਖਰਾਬ ਹੋਣ ਪਰਿੰਦੇ ਆਉਣ ਇੱਥੇ ਹਾਂ ਇਹਦਾ ਮਤਲਬ ਆ ਉਸਤਾਦ ਜੀ ਫੈਸਿਲਿਟੀਆਂ ਦਿੰਦੇ ਆ ਸਜਾਇਆ ਨਹੀਂ ਪਰਿੰਦੇ ਇੱਥੇ ਏਸੀ ਚੱਲਦਾ ਪਿਆ ਨਾ ਠੰਡੀ ਜਗ੍ਹਾ ਤੇ ਨਹੀਂ ਹੁੰਦੀ ਉਹ ਮਰ ਜਾਂਦੇ ਆ। ਹਾਂਜੀ ਜ਼ਿਆਦਾ ਗਰਮੀ 'ਚ ਵੀ ਲੋ 'ਚ ਵੀ ਭੁੱਜ ਜਾਂਦੇ ਆ ਤੇ ਏਸੀ 'ਚ ਵੀ ਮਰ ਜਾਂਦੇ। ਦਰਮਿਆਨੇ ਮੌਸਮ ਦਾ ਸਾਬਾ ਬਾਹਰ ਜਿਹੜਾ ਨਾ ਜੈਨੂਇਨ ਕੁਦਰਤੀ ਮੌਸਮ ਉਹਦੇ 'ਚ ਜਾ ਕੇ ਬਹਿ ਕੇ ਤੇ ਵੇਖ ਜਿਹਨੇ ਦਿੱਤੇ ਬੱਚੇ ਉਹ ਮੱਛਰਾਂ ਦੀ ਗੱਲ ਉਹ ਮੱਛਰਾਂ ਦੀ ਗੱਲ ਹੋ ਮੱਛਰਾਂ ਦੀ ਗੱਲ ਤੋਂ ਤਾਂ ਅਸੀਂ ਅੰਦਰ ਆਏ ਆ ਸਭ ਤੋਂ ਬਹੁਤਾ ਮੱਛਰ ਲੜੇ ਹੀ ਮੇਰੇ ਆ ਤੇਰੇ ਬਿੱਲੇ ਖਾ ਗਿਆ ਓਏ ਉਹ ਤੇ ਹਿੱਸੇ ਤੋਂ ਲੜਿਆ ਨਾ ਹਿੱਸਾ ਦੇ ਬਾਹਰ ਕਰਾਉਂ ਕਿਤੇ ਸਾਡੀ ਨੀਂਦ ਪੂਰੀ ਕਰ ਲੈਣੀ ਸੀਗੀ ਇਦਾਂ ਹੀ ਆ ਯਾਰ ਮੈਨੂੰ ਆਪ ਨਹੀਂ ਸਮਝ ਲੱਗਣ ਦੀ ਘੁੱਗੀ ਇੱਥੇ ਬੱਚੇ ਦੇਈ ਜਾਂਦੀ ਬਿੱਲੀ ਇੱਥੇ ਬੱਚੇ ਦੇਈ ਜਾਂਦੀ ਆ ਠੀਕ ਆ ਹੋਰ ਕਿਹੜੀ ਹੈ ਸੀ ਫਾਖਤਾ ਵੀ ਇੱਥੇ ਬੱਚੇ ਦੇਈ ਜਾਂਦੀ ਸਾਜੀ ਮੈਨੂੰ ਸਮਝ ਇਹ ਉਦਾਂ ਹੀ ਆ ਵੀ ਇਹ ਪਤਾ ਨਹੀਂ ਕੋਈ ਕਿਤੇ ਜਾਨਵਰਾਂ ਦਾ ਲੇਬਰ ਰੂਮ ਟੈਬ ਬਣਿਆ ਭਾਜੀ ਹੋਇਆ ਤੋਂ ਚੂਈ ਸੂਪੀ ਆ ਸਾਜੀ ਇੱਥੇ ਹਾਂ ਹਾਂਜੀ ਕਿਚਨ ਚ ਚੂਈ ਚੂਈ ਸੂਪ ਹੀ ਯਕੀਨ ਕਰੋ ਸਾਜੇ ਟਰੇ ਕੱਢਣ ਲੱਗਾ ਉਹਦੇ ਓਏ ਹੋਏ ਐ ਸਾਇਦ ਦਾ ਚੂਹਾ ਓਏ ਜਾਣਦੇ ਯਾਰ ਕਿਉਂ ਨਫ਼ਰਤ ਫੈਲਾ ਯਾਰ ਰਿਹਾ ਮੈਂ ਤਾਂ ਝੂਠ ਬੋਲਣ ਆ ਉਹਨੂੰ ਪੁੱਛ ਲਈ ਆਪਣੇ ਨੂੰ ਜਿਹੜਾ ਆਪਣੇ ਕੋ ਆਫਤ ਬੋਏ ਉਹਨੂੰ ਪੁੱਛ ਲਈ ਤਾਜੂ ਨੇ ਮੈਨੂੰ ਕਿਹਾ ਕਹਿੰਦਾ ਕਾਲੂ ਭਾਈ ਆ ਕੀ ਹੈ ਮੈਂ ਦੇਖਿਆ ਚੂਹਾ ਥਾ ਜੀ ਚੰਗਾ ਪਲਿਆ ਆ ਇਹ ਡੋਲਾ ਨਹੀਂ ਹੁੰਦਾ ਬੰਦੇ ਦਾ ਓਡਾ ਚੂਹਾ ਨਹੀਂ ਉਹ ਮੈਂ ਰੋਸਟ ਕਰਤਾ ਉਹਦਾ ਕੰਮ ਤਮਾਮ ਕਰਤਾ ਤੇਰੇ ਵੀਰ ਨੇ ਖਲਾਤਾ ਬੇਰੂ ਖਲਾਤਾ ਆ ਪਿਛਲੀ ਲਾਈਨ ਵਾਲਾ ਕਮਰਾ ਜਿਹੜਾ ਐਂਡ ਤੋਂ ਪਿੱਛੋਂ ਘੁੰਮ ਕੇ ਸਮਾਨ ਰੱਖਿਆ ਉੱਥੇ ਨਾਇਆਬ ਜਾਨਵਰ ਨੇ ਬੱਚੇ ਦਿੱਤੇ ਤੈਨੂੰ ਪਤਾ ਉੱਲੂ ਨੇ ਹੈ ਉੱਲੂ ਨੇ 2 ਬੱਚੇ ਦਿੱਤੇ
ਹਾਂ ਇੱਕ ਤਾਂ ਤੁਸੀਂ ਟੀ-ਟਾਈਮ ਜੀ ਰੱਖ ਲਿਆ। ਹਾਂਜੀ ਦੂਜਾ ਰਕਸ਼ੇ 'ਚ ਪਿਆ ਵਾ ਅਜੇ ਘਟਿਆ। ਉਸਤਾਦ ਜੀ ਕਿਰਲਾ ਦੇਖਿਆ ਸੀ ਜਿਹੜਾ, ਹਾਂ ਉਹ ਵੀ ਪਿੱਛੇ ਹੀ ਬੈਠਾ ਵਾ, 9 ਬੱਚੇ ਹੋ ਗਏ ਉਹਦੇ। ਅੱਧਾ ਚਿੜੀਆ ਘਰ ਹੋ ਗਿਆ ਵੇ। ਤੁਸੀਂ ਪਾਓ ਹੁਣ ਹਸ਼ਰਾਤ ਆਫੀਸ਼ੀਅਲ। ਤੁਸੀਂ ਨੇਚਰ ਨੂੰ ਸਾਜ਼ਗਾਰ ਮਾਹੌਲ ਫਰਾਹਮ ਕੀਤਾ ਵਾ। ਇੱਥੇ ਆਂਦੇ ਇੰਜੋਏ ਕਰਦੇ ਆ। ਨਾਲੇ ਬਿੱਲਾ ਜਿਹੜਾ ਇੱਥੇ ਫਿਰਦਾ, ਉਹ ਉਹ ਕਹਿੰਦਾ ਮੈਂ ਜਾਨੀ ਦਾ ਦੇਰ ਨਹੀਂ ਮਿਲਦਾ। ਜਿਹੜੀਆਂ ਫੈਸਿਲਿਟੀਆਂ ਦੇਤੀਆਂ ਨੂੰ ਤੁਸੀਂ। ਉਹ ਤੇ ਮੇਰਾ ਦੇਣ ਕਦੀ ਨਹੀਂ ਦੇ ਸਕਦਾ। ਅੱਜ ਕਿਰਲਾ ਜਿਹੜਾ ਇੱਧਰ ਪਿਛਲੀ ਗਲੀ 'ਚ ਨਾ, ਉਹ ਇੱਕ ਅੱਖ ਤੋਂ ਅੰਨਾ ਹੋ ਗਿਆ। ਕਿਉਂ? ਉਧਰ ਮੈਂ ਗਿਆ ਵਾਂ, ਉਹ ਰੇੜੀ ਜੀ ਰੱਖਣ, ਬੇਬੀ ਰੇੜੀ ਰੱਖਣ, ਉਹਨੂੰ ਪਤਾ ਨਹੀਂ ਮੈਂ ਆਇਆ। ਯਕੀਨ ਕਰੋ, ਇਹ ਤਾਂ ਉਹ ਆਹੜ ਤੋਂ ਉਹ ਸੁੱਤਾ ਨਹੀਂ। ਅੱਛਾ ਇੱਕ ਬਜ਼ੁਰਗ ਹੋ ਮਿੰਟ, ਗਿਆ। ਇੱਕ ਮਿੰਟ, ਬੇਬੀ ਰੇੜੀ ਕਿਹੜੀ ਹੁੰਦੀ ਹੈ? ਉਹ ਬੇਬੀ ਰੇੜੀ ਨਹੀਂ, ਉਹ ਜਿਹੜੀ ਇੱਧਰ ਪਈ ਸੀ। ਬੱਚਿਆਂ ਨੇ ਉਹ ਕਿਤੇ ਉੱਥੇ ਬੱਚੇ ਵੇਚੀਦੇ ਆ। ਬੇਬੀ ਰੇੜੀ। ਹਾਂ ਜੀ, ਇੱਧਰ ਪਈ ਸੀ, ਤੁਸੀਂ ਰੱਖ ਤੇ ਤੇ। ਉਹਦਾ ਨਾਂ ਰੱਖਿਆ ਬੇਬੀ ਰੇੜੀ। ਹਾਂਜੀ, ਉਹ ਮੈਂ ਰੱਖ ਕੇ ਆਇਆ। ਇੱਕ ਬੇਬੀ ਰੇੜੀ, ਇੱਕ ਖੋਤਾ ਰੇੜੀ। ਹਾਂਜੀ ਯਾਰ ਯਾਰ ਇੱਥੇ ਫਿਰਨ ਦਿਆ ਕਿਚਨ 'ਚ ਉਸਤਾਦ ਜੀ ਚੂਹਾ। ਮੈਂ ਕੀ ਕੀਤਾ, ਮੈਂ ਕਿਹਾ ਉਹਨੇ ਫੜਿਆ ਤੇ ਜਾਣਾ ਨਹੀਂ। ਮੈਂ ਸੋਹਣਾ ਨਾ ਕੇਕ ਰੱਖ ਕੇ ਨਾ ਅੱਗੇ, ਉਹ ਬੰਦਾ ਦਰਵਾਜ਼ਾ ਖੋਲਤਾ, ਉਹ ਕੇਕ ਖਾਂਦਾ ਅੰਦਰ, ਮੈਂ ਬੂਹਾ ਲਾ ਕੇ 6 ਦੇ ਕਰਤਾ। ਤਾਜ ਸੋਹਣਾ ਅੰਦਰ ਆਇਆ ਪੂਰਾ ਘੁੰਮ ਕੇ, ਤਾਜ ਜੀ ਪੂਰਾ ਭੁੱਜਿਆ। ਰੋਸਟ ਹੋ ਕੇ ਨਿਕਲਿਆ, ਖੁਸ਼ਬੂਆਂ ਛੱਡਣ ਦਿਆ ਸੀ। ਹਾਂਜੀ, ਤੇ ਘਰ ਲੈ ਕੇ ਬੁੜਾ ਕਹਿੰਦਾ ਡਰਮ ਸਟਿਕ ਲੈ ਕੇ ਆ। ਐਡਾ ਚਵਲ ਹੈ ਬੁੜਾ, ਖਾ ਗਿਆ ਬੁੜਾ, ਖਾ ਗਿਆ। ਥੋੜਾ ਵੀ ਅੱਗੋਂ ਪੁੱਛ ਵੀ ਨਹੀਂ ਦੇਖੀ ਖਾ ਗਿਆ। ਕੁਝ ਪਿਆ ਚੱਲ ਉਹਨੇ ਭਾਈ। ਕਹੇ ਕਿਹੜਾ ਡਰਮ ਸਟਿਕ ਹੈ ਜਿਹਦੀ ਪਿੱਛੇ ਪੂਛ ਵੀ ਹੈ। ਪੂਰਾ ਮੂੰਹ 'ਚ ਪਾ ਕੇ, ਪੂੰਛ ਤੋਂ ਵੜ ਕੇ ਗਿੜਿਆ ਕੂਆ ਕਰਕੇ ਝਾੜ ਕੇ ਤੂੰ ਦਿਖਾਈਦਾ। ਤੇ ਪੂਛ ਸੁੱਟੀ ਨਹੀਂ, ਉਹ ਤਸਮਾ ਬਣਾ ਲਿਆ ਸੋ। ਦੱਸ ਨਹੀਂ ਛੱਲਾ ਬਣਾਇਆ, ਉਹਦਾ ਚਾਬੀ ਪਾ ਕੇ ਆਏ ਘੁਮਾ ਕੇ ਫਿਰਾਂ ਦੇ। ਹਾਂ ਪੂੰਝ ਦਾ। ਮੈਂ ਅੱਜ ਹੀ ਤੁਹਾਨੂੰ ਪਤਾ ਸਾਰਾ, ਉੱਥੇ ਉੱਥੇ ਯਾਰ ਪੜਨ ਖਾਂਦੇ ਹੀ ਆ ਲੋਕ ਉਸੇ ਓਵਨ ਦੇ ਵਿੱਚ ਤੂੰ ਸਾਰੀ ਦਿਨ ਸਾਲਨ ਵੀ ਗਰਮ ਕਰਦਾ ਰਹਿਣਾ। ਨਹੀਂ ਮੈਂ ਤੇ ਲਿਆਂਦਾ ਹੀ ਨਹੀਂ ਯਾਰ ਜਾ ਕਿਉਂ ਨਫ਼ਰਤ ਫੈਲਾਓ ਕੰਮ ਕਰਨੇ ਯਾਰ। ਗੱਲ ਹੈ ਕੋ ਤੇਰੇ ਕਰਨ ਵਾਲੀ। ਯਾਰ ਕਿੱਥੇ ਪੜਿਆ ਮਾਂ? ਹੈ। ਕਿੱਥੇ ਪੜਿਆ ਤੂੰ? ਮੈਂ ਐਗਰੀਕਲਚਰ GC ਯੂਨੀਵਰਸਿਟੀ। ਬਸ ਕਲੀਅਰ ਹੀ ਕਰਨਾ। ਸਤਾਜੀ ਇੱਕ ਚੀਜ਼ ਉੱਡਦੀ ਗਈ ਆ, ਇਹ ਤੇ ਸ਼ਰਾਰਤ ਖਾਨਾ ਬਣਿਆ ਪਿਆ ਵਾ। ਐਗਰੀਕਲਚਰ ਕਿੱਥੇ GC ਕਿੱਥੇ ਸਾਲਿਆ? ਹਾਂਜੀ ਕੀ ਹੋਇਆ? ਕਦੋਂ ਦੌੜਨ ਵਾਲਾ ਪੜਿਆ ਤੂੰ? GC ਲੈਦਾ ਵਾ, ਐਗਰੀਕਲਚਰ ਲੈਦਾ ਵਾ, ਤੈਨੂੰ ਇਹ ਨਹੀਂ ਤੇ ਪਤਾ? ਉੱਥੇ ਹੀ ਮੈਂ ਪੜਿਆ ਐਗਰੀਕਲਚਰ GC ਯੂਨੀਵਰਸਿਟੀ। ਹਾਂ ਇਲਾਮਾ ਇਕਬਾਲ ਓਪਨ ਯੂਨੀਵਰਸਿਟੀ ਵੱਲੋਂ। ਹਾਂ ਸਹੀ ਗੱਲ ਹੈ। ਆਪਣੇ ਘਰ ਵਾਲਾ ਨਹੀਂ ਪੜਿਆ। ਮੈਂ ਉਸਤਾਦ ਜੀ ਮੈਂ ਇੰਨਾ ਜ਼ਹੀਨ ਸੀ, ਮੈਂ 3 ਮਹੀਨਿਆਂ 'ਚ GTS ਕਰ ਲਿਆ ਸੀ। ਓਏ ਮੈਂ ਪੜ੍ਹਾਈ ਦੇ ਵਿੱਚ, ਇੰਗਲਿਸ਼ ਦੇ ਵਿੱਚ ਇਦਾਂ ਮੈਂ ਤੇਜ਼ ਸੀਗਾ। ਭਾਈ ਅਸੀਂ ਗੱਲ ਆ ਰਹੀ ਹੈ ਡੇ ਵਾਪਸ ਆ ਗਏ। ਸਟੇਸ਼ਨ ਦੀ ਸੈਪਲੀ ਆਈ ਇਹਦੀ ਥਾਂ ਜੀ। ਸਟੇਸ਼ਨ ਦੇ ਪੇਪਰ ਦੇ ਦਿੱਤੇ ਸੀਗੇ ਮੈਂ। GTS ਕਰ ਗਿਆ ਸੀ। GTS ਕਰ ਲਿਆ ਤੂੰ? ਉਸਤਾਦ ਜੀ ਮੈਂ 3 ਮਹੀਨੇ 'ਚ ਕੀਤਾ ਕੋਰਸ ਕੀਤਾ ਸੀ। ਹਾਲਾਂਕਿ ਤੇਰਾ ਕਿੰਨਾ ਕਾ ਰਕਸ਼ੇ ਦਾ 1.5 ਮਿੰਟ ਚ ਲਾ ਦਿੰਦਾ, ਤੂੰ 3 ਮਹੀਨੇ ਚ ਕੀਤਾ। ਉਹ ਵੇਖ ਲੈ GTS ਕਰ ਗਿਆ, ਤੂੰ ਪੁਲ ਥੱਲੋਂ ਨਹੀਂ ਨਿਕਲਦਾ। ਓਏ ਨਹੀਂ ਯਾਰ, ਅੱਜ ਇਹ ਸ਼ਰਾਰਤ ਖਾਨਾ ਬਣਿਆ ਪਿਆ ਵਾ। ਕੱਲ ਇੱਕ ਚੀਲ ਉੜਦੀ ਆਂਡਾ ਸਿੱਟ ਗਈ, ਏਦਾਂ ਹੀ ਕਹਿੰਦੀ ਆ ਸਜਾਦ ਸਾਹਿਬ ਨੂੰ ਕੋਈ ਫੜ ਕੇ ਰੱਖਣ, ਮੈਂ ਅਗਲੇ ਗੇੜੇ ਲੈ ਜਾਵਾਂਗਾ। ਆਂਡਾ ਟੁੱਟਿਆ ਨਹੀਂ ਸਾਡੀ। ਪੂਰਾ 10 ਮਸਰ ਵੀ ਸੀ ਫੜੇ ਉਹਨੇ। ਆਂਡੇ ਤੇ ਮਜ਼ਰ ਮਾਂ ਵੀ ਵਾਹ ਵੀ ਉਹ ਮਾਂ ਸੀ ਨਾ ਅੰਡੇ ਦੀ। ਹਾਂਜੀ, ਟੂਣਾ ਕਰਕੇ ਗਈ ਉਹ ਹੈ ਨਾ। ਨਹੀਂ ਸਟਾਰਟ ਚ ਜਾਨਵਰਾਂ ਪਰਿੰਦਿਆਂ ਨੂੰ ਇੱਥੇ ਅੱਛਾ ਮਾਹੌਲ ਮਿਲ ਰਿਹਾ। ਫਾਖਤਾ ਨੇ ਬੱਚੇ ਦਿੱਤੇ ਆ ਜਿਹੜੀ ਆਪਣੀ ਨਵੀਂ ਲਾਈਆਂ ਵਾ ਚੀਕਾਂ, ਇਹਨਾਂ ਦੇ ਪਿੱਛੇ ਵੀ ਪਰਿੰਦੇ ਫੈਲ ਰਹੇ ਆ। ਮਸ਼ਗੂਲ ਏਦਾਂ ਹੀ ਆ। ਆਪਣੀ ਨਿੱਜੀ ਜ਼ਿੰਦਗੀ ਨੂੰ ਇੱਥੇ ਖੁਸ਼ਗਵਾਰ ਬਣਾ ਰਹੇ ਹੋ। ਤੇ ਜਿਹੜੀ ਛੱਤ ਡਿੱਗੀ ਸਾਜ ਤੁਸੀਂ ਵਿੰਡੋ ਥਣੀ ਕਿਤੇ ਬਦਾਮ ਖਾ ਕੇ ਸੁੱਟਿਆ ਵਾ, ਉਹ ਛਿਲੜ ਉੱਥੇ ਬਦਾਮ ਉੱਗਿਆ ਪਿਆ ਹੁਣ ਇਸ ਟਾਈਮ। ਐਡਾ ਪੌਦਾ ਹੋ ਗਿਆ ਸਾਜੀ ਉਹ ਇਹ ਐਡਾ। ਕੀ ਹੈ? ਹੌਲੀ ਹੌਲੀ ਇਹ ਕੀ ਬਣ ਗਿਆ? ਇਹ Amazon ਟੈਪ ਹੋਈ ਜਾ ਰਿਹਾ। ਅਮਾਜ਼ੋਨੀ ਜੀ ਮੇਰੇ ਵੱਡੇ ਨਾਲ ਜਾਨਵਰ ਰਹਿ ਗਏ ਸਿਰਫ ਹੁਣ। ਤੁਸੀਂ ਮੇਰੇ ਨਾਲ ਚੱਲੋ ਪਿੱਛੇ, ਤੁਹਾਨੂੰ ਦਿਖਾਉਂਦਾ ਮੈਂ। ਜ਼ਰਖੇਜ਼ ਆ ਇਹ ਜਗ੍ਹਾ, ਔਰ ਜ਼ਰਖੇਜ਼ ਆ। ਤੁਹਾਨੂੰ ਵੱਡੀ ਗੱਲ ਸਾ ਹੱਕੀ ਵੇਖਿਆ ਵਾਕਿਆ, ਤੁਸੀਂ ਬਾਰੀ ਖੋਲ ਕੇ ਦੇਖਿਓ, ਜਿਹੜੇ ਮਸ਼ਰੂਮ ਨਹੀਂ ਪਾਏ ਹੁੰਦੇ ਪੀਲੇ ਦੇ ਉੱਪਰ, ਉਹ ਕਿ ਹੋਏ ਏਡੇ ਐਡੇ ਹਾਂਜੀ। ਉਹ ਪੀਦੇ ਦੀਆਂ ਵਾਸ਼ਨਾ ਗੋਲ ਗੋਲ ਕਾਲੀਆਂ। ਮਸ਼ਰੂਮ ਉਹ ਭਾਈ ਪਿੱਛੇ ਤੇ ਥੱਲੇ ਪੱਕਾ ਫਰਸ਼ ਆ। ਤੇ ਉੱਤੇ ਤੇ ਮਿੱਟੀ ਡਿੱਗੀ ਨਾ, ਜਿਹੜੀ ਛੱਤ ਮਿੱਟੀ ਦੀ ਸੀ ਆਪਣੀ, ਉਹ ਡਿੱਗੀ, ਬਾਰਿਸ਼ਾਂ ਪਈਆਂ ਉੱਤੇ, ਤੁਸੀਂ ਖਾ ਕੇ ਸੁੱਟਦੇ ਨੇ ਗਿਟਕਾਂ ਕਾਕਾ ਜਾ ਯਾਰ ਸਤਾਈ ਨੂੰ ਵੀਡੀਓ ਲਾ ਕੇ ਦਿਖਾ ਮਸ਼ਰੂਮ ਦੀ ਤਰ੍ਹਾਂ। ਉਹ ਕੱਲ ਰਸਤੇ ਦੇ ਵਿੱਚੋਂ ਉਹਦੀ ਕੁਦਰਤ ਦੇਖਣੀ ਆ। ਸਾਜ ਜੀ ਰਸਤੇ ਦੇ ਵਿੱਚੋਂ ਮਸ਼ਰੂਮ ਉਹ ਮਹਿੰਗੇ ਆ, ਕੱਲ ਚਿਕਨ ਚੰਗੇ ਭਲੇ ਮਹਿੰਗੇ। ਪੀਦੇ ਦੇ ਪਿੰਦੇ ਚੀਜ਼ ਬਣਦੀ ਉਹਦੀ, ਠੀਕ ਆ। ਮਦਰੇਲਾ ਤੇ ਗੰਦਰੇਲਾ। ਕਿਹੜੀ ਚੀਜ਼ ਬਣਦੀ ਉਹਦੀ? ਮਦਰੇਲਾ ਕਈ ਚੀਜ਼ ਬਣਦੀ ਉਹਦੀ, ਕਈ ਚੀਜ਼ ਬਣਦੀ, ਹਰ ਕਿਸਮ ਦੀ ਚੀਜ਼ ਬਣਦੀ। ਹਾਂਜੀ। ਹਾਂਜੀ ਤੁਸੀਂ ਕੱਲ ਚਿਕਨ ਦੀ ਬੋਟੀ ਖਾ ਕੇ ਸਿੱਟੀ, ਹਾਂ। ਉਧਰ 2 ਮੁਰਗੇ ਉੱਗੇ ਪਏ। ਅੱਜ ਦੇ ਸਿੱਟਣ ਨੇ ਸ਼ਾਮਾਂ ਉੱਡਣੀਆਂ ਤੇ ਕਿੰਨਾ ਕੁਝ ਉੱਤੇ ਓਏ ਸਿੱਟਦੇ ਉੱਗੇ ਨਹੀਂ ਓਏ ਉਧਰ ਉਸਤਾਦ। ਤੁਸੀਂ ਚਿੰਗਮ ਚਿੱਥ ਕੇ ਸੁੱਟੀ, ਉਧਰ ਡਿੰਗ ਡੋਂਗਾ ਦਾ ਪੌਦਾ ਉੱਗਿਆ ਜੀ। ਹਾਂਜੀ ਇਸ ਹਿਸਾਬ ਨਾਲ ਤਾਂ ਉਧਰ ਤਾਂ ਡਾਟਾ ਕੇਬਲ ਡਿੱਗੀ ਸੀਗੀ, ਪੂਰੀ ਵੇਲ ਨਿਕਲੀ ਪਈ ਡਾਟਾ ਕੇਬਲ। ਹਾਂਜੀ, ਉਦੋਂ ਥੁੱਕ ਥੋੜਾ ਤੇ ਬਿੱਲੀ ਤੇ ਡਿੱਗਿਆ, ਡਬਿੰਗ ਕਰਨ ਦੀ ਕਿ ਉੱਤੇ ਬਾਹਰ ਬੈਠੀ ਸੀ। ਉਹ ਤੇਰੇ ਦਿਲ ਨਾਲ ਕੱਲ ਪਾਨ ਖਾਣ ਦੇ ਸੀ, ਪਾਨ ਦੀ ਉਹ ਸਪਾਰੀ ਉੱਤੇ ਸਿੱਟੀ ਆ, ਉਧਰ ਸਲੋਨ ਦੇ ਪੱਤੇ ਉੱਗਣ ਦੇ ਅੱਗੇ ਤੱਕ, ਐਂਡ ਤੱਕ ਲੱਗਿਆ ਪਿਆ। ਮੈਨੂੰ ਇੱਕ ਗੱਲ ਦੱਸਣੀ, ਸੁਪਾਰੀ ਥੁੱਕੀ ਹੋ ਤਾਂ ਸਲੋਨ ਦਾ ਪਤਾ ਕਿੱਦਾਂ ਉੱਗਦਾ? ਨਹੀਂ ਨਹੀਂ ਕੀ ਸਫਾਰੀ ਆ ਉੱਗੇ ਸਲੋਨ। ਉਸਤਾਦ ਜੀ ਨੇ ਪਾਨ ਚੁੱਕਿਆ, ਗੁਰੂ 300 ਦੀ ਡੱਬੀ ਵਾਲਾ ਚਾਚਾ ਆਇਆ ਨੂੰ। ਉਹਨਾਂ ਦਾ ਸ਼ੁਕਰ ਹੈ ਇਹ ਦਾਲਾਂ ਚੋਂ ਆਜ਼ਾਦ ਹੋਏ।
ਨਹੀਂ ਭਾਈ, ਜਿਹੜੀ ਚੀਜ਼ ਸਿੱਟਣੀ ਹੋਈ ਕੁੜੀ ਨਾਲੇ ਮੈਂ ਉਸਤਾਦ ਜੀ ਸੁਣਿਆ ਵਾ ਜਿੱਥੇ ਆਬਾਦ ਹੋਵੇ ਨਾ ਸਿਸਟਮ, ਹਾਂ ਇਹ ਜਾਨਵਰ ਪਰਿੰਦਾ ਮਤਲਬ ਹਸ਼ਰਾਤ ਨਸ਼ਰਾਤ ਜੋ ਵੀ ਆ ਇਹ ਉੱਥੇ ਬੱਚੇ ਦੇ। ਮੈਂ ਕਹਿ ਰਿਹਾ ਹੁਣ ਇੱਥੇ ਸਿਰਫ ਨਾ ਵੱਡੇ ਜਾਨਵਰ ਰਹਿ ਗਏ, ਹਾਥੀ ਟੈਪ, ਬਾਕੀ ਥੱਲੇ ਪੂਰਾ ਹੋ ਗਿਆ ਕੰਮ ਜੰਗਲ ਵਾਲਾ। ਏਦਾਂ ਹੀ ਨਹੀਂ ਥੱਲੇ ਵਾਲਾ ਪੋਰਸ਼ਨ ਓਕੇ ਆ, ਇਹ ਤੜਾ ਮਲਿਆ ਸਵੇਰ ਤੋਂ ਤੁਸੀਂ ਪੱਤੇ ਬੰਨ ਕੇ ਆਉਣੇ ਆ। ਹਾਂ ਪੱਤੇ ਬੰਨ ਕੇ ਸ਼ੋਅ ਕਰਨਾ ਤੁਸੀਂ। ਫਿਰ ਮੋਟਰਸਾਈਕਲ ਰਹਿੰਦਾ ਰਸੇ ਲਮਕਾ ਕੇ ਆਵਾਂਗੇ ਰਸਿਆਂ ਯਾਰ ਉਦੋਂ ਗਲੀ ਥਾ ਕਹਿੰਦੇ ਹੱਡੀ ਬਰਾਮਦ ਹੋਈ ਇੱਕ, ਬਿਲਕੁਲ ਹੋਈ ਹੈ, ਪੂਰਾ ਢਾਂਚਾ ਨਿਕਲਿਆ ਉਸਤਾਦ ਜੀ। ਉਹ ਮਿਊਜ਼ੀਅਮ 'ਚ ਲੈ ਕੇ ਜਾਣੀ, ਹੁਣ ਪਤਾ ਨਹੀਂ ਉਹ ਕਾਦੀ ਹੈ ਇਹ ਐਡੀ ਉਹ ਜਿੱਥੇ ਤੁਸੀਂ ਦੇਖਿਆ ਨਾਈਟ ਆਫ ਮਿਊਜ਼ੀਅਮ ਫਿਲਮ ਦੇਖੀ, ਹਾਂਜੀ ਆਹੋ ਜਿੱਥੇ ਉਹ ਰਾਤ ਨੂੰ ਉਹਦੀ ਡਿਊਟੀ ਲੱਗਦੀ ਤਾਂ ਸਾਰੇ ਜੀਂਦੇ ਹੁੰਦੇ, ਇੱਥੇ ਵੀ ਇਦਾਂ ਹੀ ਹੁੰਦਾ ਵਾ। ਹੈ। ਹਾਂਜੀ ਤੁਸੀਂ ਰਾਤ ਨੂੰ ਇਹਨੂੰ ਮੈਂ ਤਾਂ ਇਹ ਕਹਿੰਦਾ ਇੱਥੇ ਰਹਿ ਕੇ ਦੇਖ, ਠੀਕ 12 ਵਜੇ ਤੋਂ ਬਾਅਦ ਕੰਮਾਂ 'ਚ ਨਿਕਲ ਆਉਂਦੇ ਸਾਰੇ ਜੀ, ਹਰ ਸ਼ੈ ਹਰਕਤ ਕਰਦੀ ਹਰਕਤ। ਹਾਂ ਸਟੂਡੀਓ ਉਹਨਾਂ ਦੇ ਹਵਾਲੇ ਹੁੰਦਾ। ਯਾਰ ਆ ਪੰਪ ਨਹੀਂ ਆ ਜਿਹੜਾ ਅਗਲੀ ਸਾਈਡ ਤੇ ਰੱਖਿਆ ਚੋਰੀ, ਉਹ ਮਾੜਾ ਜਿਹਾ ਟੈਲ ਉਖੜੀ ਆ ਉਸਤਾਦ ਜੀ, ਉਹਦੇ ਥੱਲੋਂ ਐਡੀ ਲੰਬੀ ਮੰਮੀ ਬਰਾਮਦ ਹੋਈ ਆ। ਮੈਂ ਉਹਦਾ ਸਰਚ ਕਰਾਇਆ, ਕਹਿੰਦੇ 4000 ਸਾਲ ਪੁਰਾਣੀ। ਇੱਥੋਂ ਕੋਈ ਹੈ ਆ ਹੈਗਾ ਨਾ ਉਸਤਾਦ ਜੀ, ਐਸਾ ਜਿਹੜਾ ਦਫ਼ਤਰ ਹੈ ਨਾ ਇਹਦਾ ਹਿਸਟਰੀ ਨਾਲ ਕੋਈ ਤਲਕ ਹੈ ਹੈਗਾ। ਉਸਤਾਦ ਜੀ ਮੈਨੂੰ ਇੱਕ ਬੰਦੇ ਨੇ ਦੱਸਿਆ, ਕਹਿੰਦਾ ਤੁਹਾਡੇ ਇੱਥੇ ਖਜ਼ਾਨਾ ਵਾ, ਆ ਫਰਸ਼ ਤੋੜੋ ਉਸਤਾਦ ਜੀ, 30-40 ਫੁੱਟ ਦਾ ਟੋਇਆ ਪਟੋ, ਏਦਾਂ ਹੀ ਤੁਹਾਨੂੰ ਨਾ ਖਜ਼ਾਨਾ ਨਿਕਲੇ ਮੈਨੂੰ ਫੜ ਲਈ। ਕਿੱਥੋਂ? ਐਸੇ ਹੀ ਟੀ ਟਾਈਮ ਦੇ ਥੱਲੇ ਉਸਤਾਦ ਜੀ ਖਜ਼ਾਨਾ ਵਾ, ਮੰਨ ਲਓ ਉਹ ਖੋਜੀ ਬੁਲਾ ਲਵੋ, ਭਾਵੇਂ ਮਸ਼ੀਨਾਂ ਪਤਾ ਆਲਾ ਕੀ ਗੱਲ ਹੈ? ਇਹ ਬਰਬਾਦ ਕਰਨਾ ਚਾਹ ਰਿਹਾ, ਇਹ ਪਿੱਛੇ ਦੁਸ਼ਮਣ ਦੀ ਸਾਜ਼ਿਸ਼। ਸਾਲਿਸ਼ ਲੈ ਇਹਦਾ ਕੋਈ ਸਾਜ਼ਿਸ਼ ਨਹੀਂ ਯਾਰ। ਤੂੰ ਲਾਹੌਰ ਚੱਲ ਜਾਣਾ, ਅਸੀਂ ਇੱਥੇ ਕੀ ਕਰਨਾ ਵਾ? ਉਧਰ ਉਹ ਇਹਦਾ ਆਪਾਂ ਮਜ਼ਦੂਰ ਆ, ਵਾਲਾ ਸਾਹਿਬ ਤੇ ਮਜ਼ਦੂਰ ਆ, ਗੈਂਤੀ ਦਾ ਟੋਇਆ ਕੱਢਦੇ, ਉਹਨੇ 4 ਦਿਹਾੜੀਆਂ ਲਾਉਣਾ ਚਾਹ ਰਿਹਾ ਵਾ, ਹੋਰ ਐਸਾ ਕੋਈ ਰੌਲਾ ਨਹੀਂ। ਉਸਤਾਦ ਜੀ ਮੈਂ ਜਾਣਦਾ ਵਾ ਆ ਜਿਹੜਾ ਛੋਟਾ ਜਿਹਾ ਜੰਗਲ ਜਿਹਾ ਬਣਿਆ ਨਾ, ਇੱਕ ਇੰਨਾ ਕੁ ਮੋਗਲੀ ਵੀ ਫਿਰੰਡਿਆ ਪਿੱਛੇ, ਉਹ ਤੁਸੀਂ ਉਹ ਦੂਰਬੀਨ ਤੁਹਾਨੂੰ ਮੈਂ ਲਿਆ ਕੇ ਦੇਣਾ, ਉਹਨਾਂ ਵੇਖਣਾ ਵਾ ਆਉਂ ਕਰਕੇ ਆਣੋ ਜਾਂ ਮੋਗਲੀ ਉਹ ਜਿਹੜਾ ਅੱਛਾ ਕੱਚੇ ਵਾਲਾ। ਅੱਛੇ ਵਾਲਾ। ਓਏ ਮੋਗਲੀ ਨਹੀਂ, ਉਹ ਕਾਲਾ ਪੱਬੂ ਆ, ਮੋਗਲੀ ਆ, ਮੈਂ ਕੱਚਾ ਹੀ ਵੇਖਿਆ ਉਹਦਾ ਉਸਤਾਦ ਜੀ। ਸ਼ੇਰ ਖਾਨ ਵੀ ਵਿੱਚ ਹੀ ਆ, ਉਹ ਕੱਚਾ ਨਹੀਂ ਹਾਂ ਸ਼ੇਰ ਖਾਨ, ਸਿੰਬਾ ਸ਼ੇਰ ਖਾਨ। ਹਾਂ ਹਾਂ ਹਾਂ। ਹਿਮਾਚਲ ਚ ਇੱਕ ਦਿਨ ਹਿਮਾਚਲ ਦੀ ਡੱਬੀ ਮੰਗਣ ਡਿਆ ਸੀ, ਮੈਂ ਕੀ ਕਰਾਂ, ਕਹਿੰਦਾ ਘਰ ਬਣਾਉਣਾ ਇਧਰਲੀ ਸਾਈਡ ਤੇ, ਮੈਂ ਕਿਹਾ ਚਲੋ ਲੈ ਲਓ। ਉਹਨੇ ਉਹ ਡੱਬੀਆਂ ਤੀਲੀਆਂ ਦੇ ਨਾਲ ਨਾ ਆਪਣਾ 4 ਦੀਵਾਰੀ ਚ ਕੀਤੀ। ਉਸਤਾਦ ਜੀ ਇੱਕ ਕ੍ਰਿਮੀਨਲ ਸੀਗਾ, ਭੱਜਿਆ ਜਾ ਰਿਹਾ ਸੀ, ਉਹਦੇ ਮਗਰ ਪੁਲਿਸ ਲੱਗੀ ਸੀ, ਜਾਂਦਾ ਜਾਂਦਾ ਉਸਤਾਦ ਜੀ ਇੱਥੇ ਉਹ ਹੀਰਾ ਦੱਬ ਕੇ ਗਿਆ, ਇੱਕ ਐਡਾ ਹੀਰਾ ਇਸੇ ਹੀ ਦਫ਼ਤਰ ਦੇ ਵਿੱਚ ਆ ਉਸਤਾਦ ਜੀ, ਉਹ ਫੜਿਆ ਗਿਆ। ਅੱਛਾ ਯਾਰ, ਉਹਨਾਂ ਨੇ ਗੱਲ ਕੁੱਟ-ਕੁੱਟ ਕੇ ਦੂਰਾ ਕਰ ਦਿੱਤਾ, ਉਹ ਕਹਿੰਦਾ ਮੈਂ ਨਹੀਂ ਦੱਸਣਾ। ਇਹ ਗੱਲ ਏਦਾਂ ਸ਼ੁਰੂ ਕਰਦਾ ਵੀ ਇਹਨੇ ਬੱਖੀਆਂ ਤੜਾ ਦੇਣੀਆਂ। ਨਹੀਂ ਬੱਖੀਆਂ ਨਹੀਂ, ਜਿਹੜੀ ਜਨਰਲ ਹਿਸਟਰੀ ਦੀ ਗੱਲ ਹੈ, ਇੱਥੇ ਉਸਤਾਦ ਜੀ ਹੀਰਾ ਦੱਬਿਆ, ਤੁਸੀਂ ਆ ਪੱਟ ਕੇ ਦੇਖੋ, ਪਟਈਆ ਇੱਕ ਵਾਰੀ ਕਰਾ ਲਓ, ਨਾ ਨਿਕਲੇ ਮੈਨੂੰ ਫੜ ਮੈਂ ਇਦਾਂ ਦੀ ਗੱਲ ਸਾਰੇ ਰੁਕਵਾ ਕੇ ਨਹੀਂ ਕਰੀ ਦਿੱਤੀ, ਇਹ ਅੰਦਾਜ਼ੇ ਚ ਕਰਦੀ ਹੁੰਦੀ ਹੈ। ਤੂੰ ਸਾਰੇ ਰੁਕਵਾ ਕੇ ਗੱਲ ਕਰਦਾ, ਸਾਨੂੰ ਵੀ ਸਮਝ ਨਹੀਂ ਹੁਣ ਕੀ ਰਿਹਾ ਵਾ। ਕਦੀ ਤੁਸੀਂ ਗੌਰ ਕੀਤਾ ਵਾ ਕਿ ਦਫ਼ਤਰ ਦੇ ਵਿੱਚੋਂ ਨਾ ਡੀਜ਼ਲ ਦੀ ਪੈਟਰੋਲ ਦੀ ਹਮਾ ਕਰਨੀ, ਇਹਦੇ ਥੱਲੇ ਤੇਲ ਵੀ ਹੈ। ਇਹਦੇ ਥੱਲੇ ਤੇਲ ਨਹੀਂ, ਉਹ ਤੇਰੀ ਗੱਡੀ ਨੂੰ ਸਰਫ ਲੱਗੀ ਆ, ਉਹ ਤੇਲ ਸੁੱਟਣ ਨਹੀਂ। ਉਹ ਤੇਰਾ ਪੈਪ ਪਾਟਾ ਮੋਟਰਸਾਈਕਲ ਦਾ ਤੇਲ ਵਾਲਾ ਇੰਜਣ ਲੀਕ ਹੁੰਦਾ ਵਾ। ਤੈਨੂੰ ਤੂੰ ਜਿੱਥੇ ਵੀ 10 ਮਿੰਟ ਖਿਲਾਰ ਲਾ, ਤੈਨੂੰ ਉੱਥੇ ਹੀ ਲੱਗਣਾ ਇਹਦੇ ਤੇਲ। ਉਹ ਤਾਂ ਪੜ ਦੇਗਾ ਆਹੋ ਪੈਪ ਦਾ ਪੂਰੀ। ਇਹਦੇ ਥੱਲੋਂ ਤੁਹਾਡੀ ਤੇਲ ਦੀ ਫੁੱਲ ਨਿਜ਼ਾਮ ਨਿਕਲਣਾ, ਇਹ ਤਾਂ ਮੁਤਹਿਦਾ ਅਰਬ ਸਜਾਦੀਆਤ ਬਣ ਜਾਣਾ। ਹਾਂਜੀ ਇੱਥੇ ਇੰਨਾ ਤੇਲ ਦਾ ਖਜ਼ਾਨਾ ਵਾ। ਸਜਾਦੀ ਅਰਬ ਬਣਨਾ ਜੀ ਇਹ। ਤੂੰ ਦੇਖ ਆ ਕਿਚਨ ਦੀ ਬੈਕ ਸਾਈਡ ਤੇ ਜਿੱਥੇ ਹੁਣ ਗਰਾਜ ਆ, ਓਏ। ਉੱਥੋਂ ਫਰਸ਼ ਚਮਕਦਾ, ਇਹਦਾ ਕੀ ਮਤਲਬ ਆ? ਉਹਦੇ ਥੱਲੇ ਗ੍ਰੇਟ, ਸੋਨਾ, ਹਾਂ ਸੋਨਾ। ਹਰ ਜਾਨਵਰ ਇੱਥੇ ਆਂਦਾ ਖਤਰਨਾਕ, ਸਹੀ ਗੱਲ ਹੈ। ਜਿੱਥੇ ਖਜ਼ਾਨਾ ਹੋਵੇ ਉੱਥੇ ਡੰਗ ਮਾਰਨ ਵਾਲਾ ਸੱਪ ਹੁੰਦਾ ਜਾਂ ਖਜ਼ਾਨੇ ਦੇ ਉੱਤੇ ਬੈਠਾ ਹੁੰਦਾ ਉਹ। ਇਹ ਬਾਤ ਇਹ ਜਾਨਵਰ ਗੱਦੀ ਤੇ ਵੀ ਬੈਠਾ ਹੁੰਦਾ। ਹੁਣ ਤੂੰ ਕਹਿੰਦਾ ਥੱਲੇ ਖਜ਼ਾਨਾ ਵਾ, ਉੱਤੇ ਤੂੰ ਸਾਲਿਆ ਬੈਠਾ। ਇਹ ਜਾਨਵਰ ਭਲਾ ਕਦੋਂ ਤੋਂ ਆਉਣਾ ਸ਼ੁਰੂ ਹੋਇਆ? ਜਦੋਂ ਉਸਤਾਦ ਜੀ ਨੇ ਵੱਟ ਭੱਟੀ ਕੀਤੀ ਆ, ਏਦਾਂ ਹੀ ਉਹ ਸ਼ੇਰ ਨਹੀਂ ਲੈ ਕੇ ਆਉਂਦੇ, ਹਾਂ। ਤੋਤਾ ਮਹਿੰਦੀ ਲਾਈ, ਉਦੋਂ ਤੋਂ ਬਾਅਦ ਉੱਥੇ ਰੀਜ ਪਈ ਆ ਨਾਲੇ ਸਾਜ, ਜੇ ਇਸ ਘਰ ਦੇ ਵਿੱਚ ਜੇ ਇਸ ਏਰੀਆ 'ਚ ਕਹਿੰਦੇ 3 ਦਫਾ ਬਿੱਲੀ ਬੱਚੇ ਦੇ ਦੇਵੇ, ਉਹ ਤੋਂ ਹਾਈਡਰੋਜਨ ਗੈਸ ਪੈਦਾ ਹੁੰਦੀ। 3 ਦਫਾ ਉਹ ਗੱਲ ਕਰਨ ਦਿਆ 36 ਦਫਾ ਹੋ ਗਈ ਹਾਈਡਰੋਜਨ ਗੈਸ ਹੈ। ਯਾਰ ਇਹ ਕੀ ਲੌਜੀਕ ਆ? ਜਿੱਥੇ ਬਿੱਲੀ 3 ਵਾਰੀ ਬੱਚੇ ਦੇ ਦੇਵੇ, ਉੱਥੇ ਹਾਈਡਰੋਜਨ ਗੈਸ ਪੈਦਾ ਹੁੰਦੀ। ਜੀ ਸਾਜੀ ਮੰਨੋ ਨਾ ਮੰਨੋ, ਯਾਰ 10 ਫੁੱਟ ਥੱਲੇ ਪਾਣੀ ਆ, ਜ਼ਿਆਦਾ ਦੂਰ ਨਹੀਂ ਹੈਗਾ ਪਾਣੀ, 10 ਫੁੱਟ ਤੇ ਪਾਣੀ ਆ। ਬਾਜੀ ਇੱਥੇ ਤੇਰੇ ਕੋਲ ਵੀ ਬਹਿੰਦਾ ਹੋ ਤਾਂ ਵੀ ਤਾਰੀ ਨਹੀਂ ਲਾਉਣੀ। ਮੈਂ ਤੇਰੇ ਅੱਗੋਂ ਵੀ ਆਪ ਸ਼ੱਕ ਕਰ ਲਾਗੇ ਬਾਲਟੀ ਭਰ ਕੇ ਉਹ ਰੱਖਦੀ ਤੇਰੇ 2 ਇੰਚ ਤੇ ਵੀ ਆ ਜਾਏ ਨਾ 10 ਫੁੱਟ ਤੋਂ, ਤਾਂ ਵੀ ਤੂੰ ਬਿਲਕੁਲ ਉਹ ਚੁੰਗਲ ਵੀ ਨਹੀਂ ਦੇਣੀ। ਹਾਂਜੀ ਸੁੱਕਾ ਵੀ ਨਹੀਂ ਰਹਿਣਾ। ਸਾਜ ਜੀ ਮਰੀਕ ਦਾ ਹਿੱਸਾ ਵਾ ਇਹ, ਤੁਹਾਨੂੰ ਪਤਾ। ਅੱਛਾ ਨੋਨੀ ਸਾਹਿਬ, ਤੁਹਾਡਾ ਨਹਾਉਣ ਨਾਲੋਂ ਤੁਹਾਡਾ ਕੀ ਤਬੀਅਤ ਆ? ਤੁਹਾਡੀ ਤਬੀਅਤ ਆ ਠੰਡੇ ਪਾਣੀ ਨਾਲ ਨਹਾ ਲੈਣਾ ਤੂੰ? ਉਸਤਾਦ ਜੀ ਮੈਂ ਕਿਸੇ ਵੀ ਐਂਗਲ ਤੋਂ ਢਾੜੀ ਤੇ ਠੰਡੇ ਪਾਣੀ ਨਾਲ ਨਹਾ ਲੈਣਾ ਹਾਂਜੀ ਜੀ, ਇਸ ਟਾਈਮ ਨਹੀਂ? ਇਸ ਟਾਈਮ ਵਾਹ ਉਹੀ ਗੱਲ ਆ। ਇਸ ਕੋਈ ਟਾਈਮ ਲੱਤੀ ਚੜੀ ਕੋਈ ਜ਼ਿੰਦਗੀ, ਕੋਈ ਇਨਸਾਨਾਂ ਦੀ ਗੱਲ ਨਹੀਂ। ਉਸ ਢਾੜੀ ਆ, ਦੇਖੋ ਪੂਰੀ ਗਰਮੀਆਂ ਲੰਘ ਗਈਆਂ, ਹੁਣ ਏਸੀ ਵੀ ਤੇ ਕਰ ਕਰਕੇ ਬਹਿੰਦੇ ਆ। ਅਸੀਂ ਕਹਿੰਦੇ ਵੀ ਆ ਕਿ ਬੰਦ ਅਸੀਂ ਕਰਦੇ, ਕਹਿੰਦੇ ਨਾ ਬੰਦ ਕਰ ਦੇ, ਹੁਣ 20 ਤੇ ਕਰ। ਤਾਂ ਜੀ ਮੈਂ ਇਹ ਗੱਲ ਜਾਣਦਾ ਭਲਾ ਕੀ ਹੈ ਮਾਹੌਲ। ਗਰਮੀ ਨਾਲ ਗਰਮੀ ਲੜਦੀ ਆ, ਸਰਦੀ ਨਾਲ ਸਰਦੀ ਲੜਦੀ ਆ। ਤੁਸੀਂ ਜੇ ਗਰਮੀ 'ਚ ਗਰਮੀ ਦੇ ਮਾਹੌਲ ਨੂੰ ਅਪਣਾਓਗੇ ਤੇ ਤੁਹਾਨੂੰ ਗਰਮੀ ਨਹੀਂ ਲੱਗੇਗੀ। ਕਿੰਨਾ ਬੁਰਾ ਮੌਸਮ ਲੜਾਉਣ ਡਿਆ। ਨਹੀਂ ਉਹਦੇ ਕਹਿਣ ਦਾ ਮਤਲਬ ਵੀ ਅੱਗ ਨੂੰ ਅੱਗ ਮਾਰਦੀ ਆ। ਯਾਰ ਤੂੰ ਗੱਲ ਕਿਹੜੇ ਪਾਸੇ ਲੈ ਗਿਆ? ਤੁਹਾਨੂੰ ਮੈਂ ਏਸੀ ਹੁਣ ਅੰਦਰ ਜੇ ਏਸੀ ਚਲਾ ਰਿਹਾ, ਤੁਸੀਂ ਬਹਿਨੇ ਨਾ ਏਸੀ। ਹਾਂਜੀ ਹਾਂਜੀ ਹੁਣ ਮੈਂ ਤੁਹਾਨੂੰ ਅਗਲੀ ਗੱਲ ਦੱਸ ਦਵਾਂ,
ਮੇਰੇ ਲੋ ਕੋਈ ਨਹੀਂ, ਮੈਂ ਤਾਂ ਲਵਾਤਾ, ਤੁਸੀਂ ਚਲਾਓ। ਠੀਕ ਆ। ਲੇਕਿਨ ਸਾਇੰਸ ਕਹਿੰਦੀ ਆ ਕਿ ਏਸੀ ਦੇ ਅੰਦਰ ਮੁਸਲਸਲ 2-4-5 ਘੰਟੇ ਬਹਿਣ ਨਾਲ ਤੁਸੀਂ ਜਲਦੀ ਬੁੱਢੇ ਹੋ ਜਾਂਦੇ ਆ, ਤੁਹਾਡੇ ਗੁਰਦੇ ਖਰਾਬ ਹੁੰਦੇ ਆ, ਜਿਗਰ ਚ ਮੋਰੀ ਹੋ ਜਾਂਦੀ ਹੈ, ਤੁਹਾਡੇ ਹਾਰਟ ਅਟੈਕ ਹੋਣ ਦਾ ਖਤਰਾ 110% ਵੱਧ ਜਾਂਦਾ। ਮੈਨੂੰ ਕੋਈ ਨਹੀਂ, ਮੇਰੇ ਲੋ ਭਾਵੇਂ ਚਲਾਓ ਜਿੱਦਾਂ ਆਪ ਤਾਂ ਤੁਸੀਂ ਵਾਲ ਝੜਦੇ ਨੇ ਵਾਲ। ਨਹੀਂ, ਤੁਸੀਂ ਤਾਂ 24 ਘੰਟੇ ਏਸੀ 'ਚ ਰਹਿੰਦੇ ਆ ਨਾ ਕਦੇ ਵੀ ਨਹੀਂ, ਕਿੱਥੇ, ਜਦੋਂ ਰਾਤ ਸਾਰੀ ਤੁਹਾਨੂੰ ਆ ਕੇ ਠਾਈ ਦਾ ਡਬਲ ਕੇਸ ਲਿਆ ਹੁੰਦਾ ਤੁਸੀਂ। ਸਿਆਣੇ ਬੰਦੇ, ਅੱਛੇ ਮਾਂ-ਬਾਪ ਦੀ ਔਲਾਦ ਜਿਹੜੀ ਨਸਲੀ ਹਲਾਲ ਦੇ, ਉਹ ਇਹਨਾਂ ਦਿਨਾਂ 'ਚ ਆਪਣੇ ਕਮਰੇ ਦਾ ਏਸੀ ਬੰਦ ਕਰ ਦਿੰਦੇ ਅਗਲੇ ਸਾਲ ਤੱਕ। ਅੱਛਾ ਜੀ, ਜੀ ਮੌਸਮ ਦੀ ਚੇਂਜਿੰਗ ਦਾ ਅਸੀਂ ਤਾਂ ਜਲਾਇਆ ਨਹੀਂ ਤਾਂ ਓ ਯਾਰ ਸ਼ੋਅ ਤਾਂ ਹੋ ਲਾਂਦੇ ਮਿੱਠੇ ਨਹੀਂ, ਮੈਂ ਆਪਣੇ ਕਮਰੇ ਦਾ ਕਿਹਾ, ਸੈੱਟ ਦਾ ਨਹੀਂ। ਨਹੀਂ ਹਾਂ ਜਿਹੜੇ ਅਸਲ ਨਸਲੀ ਖਾਨਦਾਨ ਦੇ ਬੱਚੇ ਨੇ, ਜਰਮਨ ਇੱਕ ਪਿਓ ਦੇ ਜਿਹੜੇ ਨੇ, ਉਹ ਜਿੱਥੇ ਬਹਿੰਦੇ ਨੇ ਕਮਰੇ 'ਚ ਅਗਰ ਏਸੀ ਆ, ਉਹਨਾਂ ਨੇ ਬੰਦ ਕਰਕੇ ਉੱਤੇ ਲਿਫਾਫਾ ਚੜਾ ਦੇਣਾ, ਅਗਲੇ ਸਾਲ ਚਲਾਉਣਾ। ਲੇਕਿਨ ਤੇ ਕਈ ਬੰਦੇ ਵੇਚਦੇ ਵੀ ਨਹੀਂ ਸਾਰੇ, ਜਿਹੜੇ ਚਵਲਵਾ ਜਾਂਦੇ 20 ਤੇ ਕਰ ਦਿੰਦੇ ਆ। ਨਸਲੀ ਬੰਦੇ ਕੋਈ ਵੇਚਦੇ ਵੀ ਨਹੀਂ ਇੱਥੇ ਸਾਰੇ। ਨਹੀਂ ਨਹੀਂ ਮਿੱਠਾ ਸਾਹਿਬ, ਆ ਤੁਸੀਂ ਜ਼ਿਆਦਤੀ ਕੀਤੀ ਹੈ। ਜਿਹੜਾ ਮੈਂ ਤੁਹਾਨੂੰ ਏਸੀ ਦਿੱਤਾ ਸੀ, ਤੁਸੀਂ ਜੇ ਚੱਲਿਆ ਨਹੀਂ ਚੱਲਿਆ ਤੁਸੀਂ ਵਾਪਸ ਕਰ ਦੇ। ਉਹ ਨਹੀਂ ਵੇਚਿਆ, ਸਾਰਾ ਸ਼ੁਗਲ ਕਰਨ ਵੇਚਤਾ ਤੂੰ ਵੇਚਤਾ। ਦਿਹਾੜ ਲਾ ਲਿਆ ਵਾ, ਦਿਹਾੜ ਲਾ ਲਿਆ ਵਾ। ਯਾਰ ਇੱਕ ਮਿੰਟ ਯਾਰ, ਮੇਰੇ ਨਾਲ ਗੱਲ ਹੋਈ, ਮੈਂ ਤੈਨੂੰ ਕੀ ਲੱਗਦਾ ਮੈਂ ਦੂਜੀ ਗੱਲ ਤੋਂ ਫੋਟੋ ਲੈਣਾ, ਤੈਨੂੰ ਕੀ ਲੱਗਦਾ ਕਿ ਮੈਨੂੰ ਅਗਲਾ ਸਾਹ ਨਹੀਂ ਆਉਣਾ? ਯਾਰ ਤੂੰ ਹੁਣ ਚੁੱਪ ਕਰਕੇ ਬਿਠਾਈ ਰੋਡ ਦਾ ਵੀ ਤਾਂ ਬੈਠਾ ਉਹਨੇ ਤੇ ਕੋਈ ਗੱਲ ਕਰ। ਇਹ ਤੁਸੀਂ ਜਿਹੜੇ ਰੂਲ ਸਿਖਾਉਂਦੇ ਉਹਨਾਂ ਦੇ ਖਿਲਾਫ ਚੱਲਣ ਡਿਆ ਵਾ। ਇਹ ਤੁਸੀਂ ਇਧਰ ਕੋ ਫਰੇਮ ਇਧਰ ਵਾ, ਜਵਾਬ ਮੈਂ ਦੇਣਾ। ਤੁਸੀਂ ਮੈਂ ਤੁਹਾਨੂੰ ਏਸੀ ਦਿੱਤਾ, ਤੁਸੀਂ ਕਿਉਂ ਵੇਚਿਆ? ਹਾਂ, ਨਹੀਂ ਵੇਚਿਆ ਨਹੀਂ ਸਰ, ਵੇਚਿਆ ਨਹੀਂ ਚੇਂਜ ਕੀਤਾ? ਨਹੀਂ ਸਰ, ਚੇਂਜ ਨਹੀਂ ਕੀਤਾ। ਸਾਜੋ ਦੇ ਪਿਛਲੇ ਪੈਪ ਚੇਂਜ ਕਰਾਏ ਨੇ ਸਾਰੇ ਆਲ ਟੂ ਆਲ ਜਰਮਨ ਦੇ। ਇਹ ਬੋਡੀ ਚੇਂਜ ਕਰਾਤੀ ਸਾਜੀ, ਉਹਦੇ ਅੰਦਰ ਤੁਹਾਡਾ ਏਸੀ ਆ, ਲੇਕਿਨ ਉੱਤੇ ਉਹਨੇ ਸਾਰਾ ਸੈਟਿੰਗ ਲਵਾ ਕੇ ਉਹਨੂੰ ਪਹਿਲੇ ਦੱਸ ਲੈਣ ਦਿਓ ਕੀ। ਹਾਂਜੀ, ਉਹਦਾ ਕੰਪਰੈਸਰ ਦਾ ਮਸਲਾ ਸੀ, ਕੰਪਰੈਸਰ ਹੀਟ ਹੁੰਦਾ ਸੀ ਤੇ ਆਊਟਡੋਰ ਨਹੀਂ ਚੱਲਦਾ। ਓਕੇ। ਉਹਨੇ ਕਿਹਾ ਸਰ ਤੁਹਾਨੂੰ ਨਵਾਂ ਕੰਪਰੈਸਰ ਜਿਹੜਾ ਮਿੱਠਾ ਜੀ ਉਹਦਾ ਓਕੇ ਨਹੀਂ ਆ ਰਿਹਾ ਉਸ ਮਾਡਲ ਦਾ, ਤੁਹਾਨੂੰ ਮੈਂ ਹਦਾਇਤ ਲੱਗਦਾ ਇਹਦਾ ਕੰਪਰੈਸਰ ਪਾ ਕੇ ਦਿਆਂਗਾ। ਇਹਨੂੰ ਮੇਰੇ ਕੋਲ ਪਿਆਰ ਹੁੰਦਾ, ਮੈਂ ਕਿਹਾ ਓਕੇ। ਮੈਂ ਕਿਹਾ ਚੜ੍ਹਦੀਆਂ ਗਰਮੀਆਂ ਨੂੰ ਹਦਾਇਤ ਵਾਲਾ ਕੰਪਰੈਸਰ ਪਾ ਕੇ ਓਕੇ ਕਰਕੇ ਇਹ ਮੈਨੂੰ ਵਾਪਸ ਕਰ ਦੇਣਾ। ਕਹਿੰਦਾ ਠੀਕ ਆ ਓਕੇ। ਉਹਦੇ ਹਿੱਸੇ ਉਹਨੇ ਕਿਹਾ ਭਾਈ ਤੇਰੀ ਵਾਲਦਾ ਨੂੰ ਮਸਲਾ ਵਾ, ਗਰਮੀ ਲੱਗਦੀ, ਇਹ ਗਰੀਦ ਐਸੀ ਜਦ ਤੱਕ ਤੂੰ ਲਾ ਲਾ ਭਾਈ। ਸਾਜੀ ਮਸਲਾ ਮੈਂ ਦੱਸਦਾ, ਇਹ ਮਸਲਾ ਭਾਈ ਦਾ ਸੀਗਾ। ਮਾਂ ਜਦ ਨੂੰ ਕੱਢਣਾ ਸੀ, ਸਾਜੀ ਕਰੋ ਹਿੱਸਾ ਦੇਣਾ ਸੀ, ਏਸੀ ਗਿਰਵੀ ਰਖਾਇਆ, ਯਾਰ ਉੱਥੋਂ ਪੈਸੇ ਚੱਕੇ। ਕਾਕੇ ਹੋ ਰਿਹਾ ਏਸੀ ਕਿੰਨੇ ਦਾ? 1.5 ਕਰੋੜ ਦਾ ਵਿਕਿਆ। ਉਹ ਜਿੱਦਾਂ ਤੂੰ ਘਰ ਆ ਉਹਦੇ ਇਦਾਂ ਕੀ ਬਣਦਾ ਵਾ? 2 ਲੱਖ 2 ਲੱਖ ਰੁਪਇਆ। ਲੱਖ ਰੁਪਏ ਦਾ ਉਹ ਪੁੱਤ 4 ਮਰਲੇ ਦਾ ਘਰ ਆ, ਕਿੱਡਾ ਕੀ ਹੁੰਦਾ? ਤੂੰ ਰਹਿ ਲੱਖ ਰੁਪਏ ਦੇ ਉੱਤੇ ਸੀ। ਇੱਕ ਸੀਜ਼ਨ ਚੱਲਿਆ ਸੀ, ਉਹ ਵੀ ਪੂਰਾ ਇੱਕ ਸੀਜ਼ਨ ਹੀ ਚੱਲਿਆ। ਨਹੀਂ ਪੂਰ ਚੱਲਿਆ ਨਹੀਂ। ਇੱਥੋਂ ਚੱਲਦਾ ਮੈਂ ਲਵਾ ਕੇ ਦਿੱਤਾ। ਆ ਹੁਣ ਜਿਹੜਾ ਅੰਦਰ ਪਿਆ ਹੈ ਸੀ, ਜਿਹੜਾ ਚੱਲਦਾ ਕਿੱਦਾਂ ਦਾ ਚੱਲਦਾ ਹੈ, ਇਹ ਹੁਣ ਮੈਂ ਦੇ ਦੇਵਾਂ ਕਿਸੇ ਨੂੰ, ਅਗਲੇ ਦਿਨ ਆਕਾ ਵੀ ਇਹਨੂੰ ਆ ਗਿਆ, ਕੋਈ ਮੰਨਣਾ ਚਾਹੂਗੀ ਗੱਲ? ਨਹੀਂ ਸਰ, ਐਨਜੀ ਚੱਲਦਾ ਲਵਾਇਆ। ਉਹ ਪੋਮੀ ਨੇ ਜਿਹੜਾ ਮੁੰਡਾ ਭੇਜਿਆ ਉਹਦੇ ਕੋਲੋਂ ਲਵਾਇਆ ਸੀ। ਹਾਂਜੀ ਹਾਂਜੀ ਪਤਾ ਮੈਨੂੰ ਸਾਰਾ। ਪਾਗਲ ਦਾ ਪੁੱਤਰਾ, ਮੈਂ ਖਰਾਬ ਏਸੀ ਲਵਾ ਕੇ ਤੇ ਮੈਂ ਉੱਥੇ ਮੈਂ ਉਹਨੂੰ 4000 ਰੁਪਏ ਲਵਾਈ ਵੀ ਦੇ ਕੇ ਤੇ ਉਹਨੂੰ ਮੈਂ ਤੈਨੂੰ ਪਟਾਤਾ। ਪਾਗਲ ਆ ਮੈਂ? ਇਦਾਂ ਹੀ ਮੈਂ ਤਾਂ ਤੁਹਾਨੂੰ ਕਿਹਾ ਹੀ ਕੁਛ ਨਹੀਂ, ਮੈਂ ਤਾਂ ਕਹਿਣ ਡਿਆ ਤੁਸੀਂ ਤਾਂ ਬਹੁਤ ਅੱਛਾ ਦਿੱਤਾ ਮਾਸ਼ਾਅੱਲਾ। ਤੇਰੇ ਘਰ ਦੇ ਕੋਲ ਕੋਈ ਖਾਲਾ ਵਾ? ਖਾਲਾ ਨਹੀਂ ਹੈਗਾ ਜੀ ਸਾਡੇ ਘਰ ਦੇ ਕੋਲ, ਖਾਲਾ ਤੇ ਬਹੁਤ ਗਾਹ ਚੱਲ ਜਾਂਦਾ। ਏਸੀ ਕਿਤੇ ਰਾਤ ਉੱਥੇ ਕੱਢਦਾ ਸੀ ਖਾਲੇ ਕੋ ਵੀ ਖਰਾਬ। ਨਹੀਂ ਨਹੀਂ ਮਿੱਠੇ ਮੰਨ ਲਾ ਹੈ ਵਾ ਗਲੀ ਗਾਲੇ ਵਰਗੀ ਹੋਈ ਆ ਜਿੰਨਾ ਗੰਦ ਉੱਥੇ ਉਹ ਗਾਰੇ ਵਾਲਾ ਜਿਹੜਾ ਤੁਸੀਂ ਪਾਣੀ ਕਹਿੰਦੇ ਨਾ ਹਰਾ ਹਰਾ ਜਿਹਾ, ਉਹ ਉੱਥੇ ਹੈਗਾ ਵਾ। ਮੈਂ ਕਈ ਵਾਰੀ ਦੇਖਿਆ ਜਦੋਂ ਵੀ ਗਿਆ ਵਾ, ਇਹਨਾਂ ਨਾਲ ਪਾਣੀ ਹੁੰਦਾ ਸਾਜੀ। ਇੱਕ ਪੱਕੀ ਕਾਰੀ ਆਪਣਾ ਕੀ ਨਹੀਂ ਕਾਲੂ ਤੂੰ ਮੇਰੇ ਵਿਆਹ ਤੋਂ ਇਲਾਵਾ ਕਦੋਂ ਗਿਆ ਆਪ ਉੱਥੇ? ਮੈਂ ਤੇਰੇ ਭਰਾ ਦੀ ਮਹਿੰਦੀ ਤੇ ਗਿਆ, ਠੀਕ ਆ। ਫਿਰ ਜਦੋਂ ਤੇਰੇ ਵਾਲ ਸਾਫ ਹੋ ਤੇ ਉਦੋਂ ਵੀ ਮੈਂ ਗਿਆ। ਤੇਰੀ ਗਲੀ ਦੀ ਨੁੱਕਰ ਤੇ ਪਲਾਟ ਆ? ਨਹੀਂ ਹੋਰ ਹੋ ਗਿਆ, 5 ਸਾਲ ਹੋ ਗਏ। ਬਣ ਗਿਆ ਘਰ, ਬਣ ਗਿਆ। ਗਲੀ ਭਲਾ ਨੂੰ ਕਿੱਦਾਂ ਦੀ ਆ? ਕਿੱਦਾਂ ਦੀ? ਤੁਸੀਂ ਇਧਰੋਂ ਦੀ ਬਣਦਾ ਵਾ, 골ਡਨ ਕਲਰ ਦਾ ਗੇਟ ਲੱਗਿਆ ਵਾ ਕਿੱਥੇ? ਗਲੀ ਨੂੰ ਬਾਹਰ? ਹਾਂਜੀ ਹਾਂਜੀ। ਅੱਛਾ, ਹੁਣ ਆਪਣੀ ਮਰਜ਼ੀ ਤੋਂ ਤੁਸੀਂ ਨਹੀਂ ਵੜ ਸਕਦੇ? ਨਹੀਂ ਗਾਰਡ ਰੱਖਿਆ, ਉਧਰ ਵੀ ਗਾਰਡ ਆ, ਇੱਧਰ ਵੀ ਗਾਰਡ ਆ। ਔਰ ਉਹ ਗਾਰਡ ਕਾਤੋਂ ਰੱਖਿਆ? ਉਹ ਕਿਹਦੀ ਹਿਫਾਜ਼ਤ ਕਰਦਾ? ਉਹ ਜ਼ਿਵਰਾਤ ਨੇ ਅੰਦਰ ਜਵਾਹਰਾਤ 골ਡਨ ਦੀ ਗੱਲ ਜੀ। ਸੀਰੀਅਸਲੀ ਸਾਡੇ ਭਾਜੀ ਉਹ ਗਾਰਡ ਰੱਖਿਆ ਵਾ, ਉਹ ਹਰ ਮਹੀਨੇ ਆਪ ਇਹਨਾਂ ਕਿਸੇ ਦੀ ਕੰਧ ਟੱਪ ਕੇ ਅੰਦਰੋਂ ਆਪਣੇ ਜਿਹੜੀ ਮਹੀਨੇ ਦੇ ਪੈਸੇ ਉਹ ਚੁੱਕਦਾ ਵਾ ਕਿਸੇ ਦੇ ਘਰੋਂ। ਮੈਂ ਹੁਣ ਕੱਲ ਵੀ ਗੱਲ ਦੱਸਣ ਲੱਗਾ, ਤੁਸੀਂ ਅਕਸਰ ਟਿਕਟੌਕ ਤੇ ਕੋਈ ਗਲੀ ਦੇਖੀ ਹੋਣੀ, ਉਹ ਵਾਈਟ ਜੀ ਗਲੀ ਆ, ਥੱਲੇ ਵਾਈਟ ਜਿਹਾ ਫਰਸ਼ ਆ ਡੱਬਿਆਂ ਵਾਲਾ। ਸਾਡੇ ਮਹੱਲੇ ਦੇ ਨਾਜ਼ਮ ਨੇ ਮੈਨਾਂ ਮਸ਼ਵਰਾ ਕੀਤਾ ਔਰ ਮਹੱਲੇਦਾਰਾਂ ਨੇ ਸਾਰਿਆਂ ਨੇ ਕਿ ਉਹ ਗਲੀ ਨੂੰ ਉਦਾਂ ਦੀ ਬਣਾਉਣਾ ਵਾ, ਸਾਡੀ ਗਲੀ ਨੂੰ। ਹਾਂਜੀ ਸਰ, ਦੇਖੋ ਤੁਸੀਂ ਟਿਕਟੌਕ ਤੇ ਵਾਈਟ ਜੀ ਗਲੀ ਬਣਾ, ਜਰਮਨੀ ਦੇ ਬਾਰੇ ਹਾਂ ਹੈਗੀ ਅੱਗੇ ਵੀ ਸਾਜੀ ਇਹਨਾਂ ਦਾ ਇੱਕ ਵਾਰ ਪੀਚ ਮਾਰਟ ਖੁੱਲੀ ਹੋ ਰਹਿੰਦੀ ਹੈ। ਪੀਚ ਬਾਟ ਸੋਰੀ ਸਰ, ਕਿਹਦੀ ਮਾੜੀ ਸੀਲ ਖੋਲੀ ਤੂੰ ਯਾਰ। ਸਾਡੇ ਮਹੱਲੇ ਦੇ ਨਾਜ਼ਮ ਨੇ ਮੈਨੂੰ ਬਿਠਾਇਆ, ਉਹਨੇ ਕਿਹਾ ਮਿੱਠੇ ਤੁਸੀਂ ਸਿਟੀ ਫੁੱਟੀ ਬੰਨਤੇ, ਉਹਨੇ ਸਜਾ ਜੀ ਆਫੀਸ਼ੀਅਲ ਤੇ ਉਹਨੇ ਤੇਰਾ ਮਸ਼ਵਰਾ ਜ਼ਰੂਰੀ ਹੈ। ਉਹ ਗਲੀ ਨੂੰ ਹੁਣ ਵਾਈਟ ਗਲੀ ਬਣਾਉਣਾ, ਜਿੱਦਾਂ ਲਾਹੌਰ ਹੀ ਲੱਗੇ ਤਖਤੀਆਂ ਆਸ਼ੀਆ ਨੇ, ਸੁੰਦਰ ਆਸ਼ੀਆ ਨੇ, ਮੁਕੱਦਸ, ਹਾਂਜੀ ਉਹ ਸਾਰਾ ਲਾਉਣਾ ਉੱਥੇ। ਔਰ ਬਾਕਾਇਦਾ ਕੰਮ ਸ਼ੁਰੂ ਹੋ ਗਿਆ। ਤੁਸੀਂ ਗਲੀ ਦੇਖਣਾ ਵਾ, ਇਹਨਾਂ ਨੇ ਤੁਹਾਨੂੰ ਛਾਪਰ ਉਸ ਗਲੀ ਜਿਸ ਘਰ ਦੇ ਬਾਹਰ ਛਾਪਰ ਛਿਲਕਾ ਨਜ਼ਰ ਆਵੇ 5000 ਯੂਰੋ ਜੁਰਮਾਨਾ ਨੂੰ। ਹਾਂਜੀ ਯੂਰੋ। ਇਹਨਾਂ ਨੇ ਵੀ ਆਸ਼ਾ ਨਾ ਹੋ ਤਰੀਕਾ। ਤੁਸੀਂ ਵੀ ਕੁਝ ਯੂਰੋ ਵਿਲੇ ਵੀ ਜਾਂਦੇ ਆ। ਇਹਦੇ ਮੇਰੇ ਘਰ ਨੈਕਸਟ ਵੀਕ ਰਬੀਉਲ ਅਵਲ ਸ਼ਰੀਫ ਤੇ ਆਉਣਾ, ਇਨਾਮ ਵਾਲੀ ਗਲੀ ਸਜੇਗੀ। ਓਹੋ ਅੱਛਾ ਜੀ।
ਹਾਂਜੀ ਨਹੀਂ ਉਦੋਂ ਤੇ ਸਾਰੀਆਂ ਸਾਈਆਂ ਨੇ, ਇੱਕ ਨਾਰਮਲ ਮੈਂ ਟਾਈਮ ਦੀ ਗੱਲ ਕਰ ਰਿਹਾ। ਨਾਰਮਲ ਹੋਈ ਗੇਟ ਲੱਗ ਗਿਆ ਹੁੰਦਾ ਤੁਹਾਡੇ? ਦੋਨੋਂ ਪਾਸੇ ਗੇਟ ਲੱਗੇ ਆ। ਪੈਸੇ ਕਿੰਨੇ ਪੈਸੇ ਉਹ ਗੇਟ ਲਾਉਂਦੇ ਆਪ 'ਚ ਸਾਰਿਆਂ ਨੇ ਪੈਸੇ ਪਾਏ? ਪੌਣੇ 2 ਲੱਖ ਰੁਪਏ ਦਾ ਇੱਧਰ ਵਾਲਾ ਗੇਟ ਆ ਜੀ, ਭਾਰਾ ਗੇਟ ਹੋਇਆ ਵੱਡਾ, ਉੱਪਰ ਉਹ ਵੀ ਲਵਾਈਆਂ ਜੀ, ਇਹਨਾਂ ਦਾ ਪੈਰ ਨਹੀਂ ਵੱਜਦਾ ਉੱਤੇ ਕੱਚ ਦੇ। ਕਦ ਲਵਾਏ? ਉਸਤਾਦ ਜੀ ਇਹਨਾਂ ਨੇ ਕਦੋਂ ਲਵਾਏ? ਉਹ ਚੋਰਾਂ ਨੇ ਲਵਾਏ ਆ ਗੇਟ ਕੇ, ਅਸੀਂ ਭੁੱਲ ਕੇ ਭੁੱਲ ਕੇ ਵੀ ਨਾ ਇੱਧਰ ਵਾਜੀ ਨਿਸ਼ਾਨੀ ਟੈਪ। ਕਿਉਂਕਿ 3 ਵਾਰੀ ਅੱਗੇ ਗਏ ਆ, ਸਾਰੀ ਰਾਤ ਜ਼ਾਇਆ ਹੋਈ ਆ, ਬਜਟ ਵੀ ਕੋਲੋਂ ਦਿੱਤਾ ਸੀ। ਹਾਂਜੀ ਇਸ ਤਰ੍ਹਾਂ ਹੀ। ਯਾਰ ਸਾਡੇ ਤੋਂ ਤੀਜੀ ਗਲੀ ਆ, ਉੱਥੋਂ ਚੋਰ ਆਏ ਆ ਛਤੋ ਛਤੀ, ਵੀ ਸਾਡੀ ਗਲੀ ਫਰਕ ਹੀ ਹੈ, ਫਾਸਲਾ ਹੀ ਹੈ ਨਹੀਂ। ਛਤੋ ਛਤੀ ਆਏ ਚੋਰ, 9 ਲੱਖਾਂ ਹਾਰ ਲੈ ਕੇ ਨਾਲ ਦੀ ਹਮਸਾਇਆ ਦਾ। ਮੈਂ ਅੱਲਾ ਨੂੰ ਛਾਤੇ ਸੁੱਤਾ ਸੀ ਸੀਰੀਅਸਲੀ, 9 ਲੱਖਾਂ ਹਾਰ ਉਹਦੀ ਮਾਈ ਦਾ ਗਵਾਚਿਆ ਵਾ। ਉੱਥੋਂ ਹੀ ਚੋਰ ਪੁਰ ਹੋ ਕੇ ਉਹਨੇ ਕਹਿੰਦਾ ਵੀ ਬਾਕੀ ਗੁੱਡ ਲੱਗ ਗਿਆ, ਇਹ ਚੋਰ ਇਹ ਘਰ ਰੁਕੇ ਆ, ਬਾਕੀ ਕਾਟਾ ਜਦੋਂ ਕੱਲ ਸ਼ੁਰੂ ਕਰਾਂਗੇ। ਹਾਂ 360 ਟੈਪ ਇਹ ਕਾਟਾ। ਉਹ ਸਭ ਤੋਂ ਮਾੜਾ ਘਰ ਆ ਜਿੱਥੇ 9 ਲੱਖਾਂ ਲੈ ਗਏ। ਉੱਥੇ ਉਹਨਾਂ ਨੇ ਰੋਸ਼ਨੀ 'ਚ ਜਾ ਕੇ ਦੇਖਿਆ, ਜਰਕਾਨ ਵਾਲਾ ਹਾਲ ਸੀ, ਉਹ ਲਾਠੀਆਂ ਵਾਲੇ ਬਣਵਾਇਆ ਸੀ। ਉਹ 9 ਲੱਖਾਂ ਲੈਦੀ, ਉਹ ਤੀਖੇ ਵਾਲਾ ਸੀਗਾ। ਉਸਤਾਦ ਜੀ ਇਹ ਤੇ ਐਵੇਂ ਗੱਲਾਂ ਸੁਣਾਉਂਦੇ ਆ, ਮੈਂ ਸੱਚੀ ਮੁੱਚੀ ਦੇਖਿਆ ਕੋਈ ਗੇਟ ਗੂੜ ਨਹੀਂ ਲੱਗਾ, ਕੁੱਤੇ ਭੌਂਕਦੇ ਆ ਇਦਾਂ ਹੀ। ਕੁੱਤੇ ਭੌਂਕਦੇ ਉੱਥੇ ਵੀ ਭੌਂਕਦੇ ਆ, ਉੱਥੋਂ ਬਾਹਰ ਕਿਤੇ ਚੱਲ ਜਾਣ ਕੰਮ ਤੇ ਉੱਥੇ ਵੀ ਭੌਂਕਦੇ ਆ। ਐ ਜੀ ਗੱਲ ਮੈਂ ਝੂਠ ਨਹੀਂ ਬੋਲੂਗਾ। ਡਰਾਏ ਕਰ ਦੀ ਗੱਲ। ਕੁੱਤੇ ਗੱਲਾਂ ਡਰਾਈ ਕਰਦਾ, ਕੁੱਤੇ ਵਾਕਈ ਭੌਂਕਣੇ। ਹੁਣ ਕੁੱਤੇ ਕਿਹੜੇ ਆ? ਵੁਲਫ ਆ, ਵੁਲਫ ਉਹ ਜਰਮਨ ਸ਼ੈਫਰਡ ਆ, ਪਿਸਤੀ ਆ। ਉਹ ਉੱਥੇ ਕੀ ਕਰਦੇ ਆ? ਤਾਜੂ ਗਲੀ ਛੱਡੇ ਹੋਏ ਆ। ਤੁਹਾਨੂੰ ਪਤਾ ਅੱਜ ਕੱਲ ਗਵਾਹ ਕਰ ਚੋਰੀਆਂ ਟਕੇਟੀਆਂ ਬਹੁਤ ਹੋਣੀਆਂ, ਕੁੱਤੇ ਰਖਵਾਲੀ ਕਰਨੇ ਆ। ਗਾਰਡ ਜੋ ਰਾਤ ਚੱਲੇ ਰੋਟੀ ਖਾਣ, ਕੁੱਤੇ ਫਿਰ ਨਿਕਲਦੇ ਬਾਹਰ। ਏਦਾਂ ਹੀ ਆ ਉਸਤਾਦ 5 ਕੁੱਤੇ ਫੀ ਕੁੱਤਾ ਭਾਜੀ, ਅਸੀਂ 70 ਰੁਪਏ ਦਿੱਤੇ ਸੀਗੇ ਹਾਂਜੀ ਰਲ ਕੇ ਸਾਰੀ ਪੂਰੀ ਗਲੀ। ਉਹਨੇ 160 70 ਮਕਾਨ ਸਾਡੀ ਗਲੀ ਦੇ ਵਿੱਚ, ਸਾਰਿਆਂ ਨੇ 70 ਰੁਪਏ ਦਿੱਤੇ ਆ, ਤਾਂ ਕੁੱਤੇ ਲੈ ਕੇ ਆਉਂਦੇ ਪੈਸੇ। ਕਿਹੜੇ ਕੁੱਤੇ ਜਰਮਨ ਸ਼ੈਫਰਡ, ਪਿਸਤੀ ਆ, ਵੁਲਫ ਆ, ਹੈ ਆ? ਮੈਂ ਆਪ ਦੇਖਿਆ ਹੈਂਕੀ ਵੀ ਹੈ, ਹੈਂਕੀ ਵੀ ਹੈ। ਹੈਗੇ ਭਾਜੀ, ਮੈਂ ਇਸ ਦੇਖ ਲੈ ਜੀ, ਮੰਨਦਾ ਦੇਖ ਲੈ ਜਿਹੜਾ ਛੱਡ ਕੇ ਆ। ਨਹੀਂ ਛੱਡ ਕੇ ਨਹੀਂ ਆਇਆ ਸਰ ਜੀ, ਮੈਂ ਗਿਆ ਸੀ ਉਸ ਗਲੀ 'ਚ ਇਨਸਾਨ ਘੱਟ ਆ, ਕੁੱਤੇ ਜ਼ਿਆਦਾ। ਤੁਸੀਂ ਕੋਈ ਬੂਹਾ ਖੜਕਾ ਲਓ, 2 ਕੁੱਤੇ ਬਾਹਰ ਆਣਗੇ, ਇੱਕ ਉਹਨਾਂ ਦਾ ਆਪਣਾ ਹੋਏਗਾ, ਇੱਕ ਉਹਨੂੰ ਮਿਲਣ ਆਇਆ ਹੁੰਦਾ। ਜਿਸ ਦਿਨ ਗਿਆ ਵਾ ਹਮਸਾਇਆ ਮੈਨੂੰ ਕਹਿੰਦਾ ਕੌਣ ਆ, ਮੈਂ ਕਿਹਾ ਮਿਲਣਾ ਆ। ਅੱਜ ਮੈਂ ਇਹ ਗੱਲ ਜਾਣਦਾ ਵਾ, ਇਹ ਉਹ ਜੋ ਯਾਰ ਤੁਸੀਂ ਸਾਜ 10000 ਹਾਂ ਗਲੀ 'ਚ ਵੜਦੇ ਆ, ਠੰਡੀ ਹਵਾ ਦਾ ਭਵੱਕਾ ਕੈਸਾ ਵੱਜਦਾ? ਜਿੰਨਾ ਗੰਦਾ ਉਸਤਾਦ ਜੀ, ਉੱਥੇ ਸੂਰਜ ਦਾ ਕੰਮ ਹੀ ਨਹੀਂ ਹੈਗਾ, ਉਹ ਸੁੱਕਦਾ ਹੀ ਨਹੀਂ ਆ, ਸੂਰਜ ਫਟਾਫਟ ਲੰਘ ਜਾਂਦਾ ਉਤੋਂ ਐ ਕਰਕੇ। ਠੰਡੀ ਪੱਕਾ ਨਿਕਾ, ਉੱਥੇ ਫਾਰਮ ਆ ਮੁਰਗੀਆਂ ਦਾ, ਉਹ ਪੱਖੇ ਲੱਗੇ ਵੱਡੇ ਵੱਡੇ। ਆ ਜਰਮਨ ਸ਼ੈਫਰਡ ਪਿਸਤੀ ਕਿਸ਼ਤੀ ਲੱਗਾ ਵਾ, ਉਹ ਕੁਝ ਵੀ ਨਹੀਂ ਹੈਗਾ। ਇਹ ਜ਼ਖਮੀ ਕੁੱਤੇ ਆ, ਜਦੋਂ ਮੱਖੀਆਂ ਜਦੋਂ ਭਾਈਦੇ ਨਾ ਤੇ ਇੰਜ ਕਰਕੇ ਭਮਕੜ ਉੱਡਦਾ ਮੱਖੀਆਂ ਦਾ। ਤਾਂ ਇਹਨੂੰ ਸਮਝ ਲੱਗਣ ਡਈ। ਇਸ ਜਗ੍ਹਾ ਤੇ ਰਹਿਣ ਐਸਾ ਨਹੀਂ ਝੂਠਾ, ਉਹ ਮੱਖੀ ਜ਼ਖਮ ਨਹੀਂ ਸੀ। ਉਸ ਦਿਨ ਕੁੱਤਿਆਂ ਨੂੰ ਪਾਇਆ ਸੀ ਗਜਰੇਲਾ, ਉਹਨੇ ਗਜਰੇਲਾ ਖਾ ਕੇ ਐ ਮੂੰਹ ਸਾਫ਼ ਕੀਤਾ, ਇਹਨੂੰ ਲੱਗਾ ਜ਼ਖਮ, ਗਜਰੇਲਾ ਇੱਥੇ ਲੱਗ ਗਿਆ। ਹਾਂ ਉਹ ਯਾਰ ਜਾਣਦਾ ਕਰ ਤੁਸੀਂ ਕਿਹੜਾ ਗਜਰੇਲਾ ਖਾਂਦੇ? ਕਵਰ ਕੀਤੀ ਉਸਤਾਦ ਜੀ, ਕਿੱਥੇ ਲੱਗੂ ਕੋਲ ਹੀ ਯਾਰ। ਕੋਲੇ ਕਰਨੀ ਸੀ, ਹੋਰ ਨਾਲ ਬੰਦਾ ਰੱਖ ਲਵਾਂ, ਪਾਗਲ ਹੈ ਤੂੰ। ਤੁਸੀਂ ਦੇਖੀ ਰਹੋ ਕਿ ਫਾਈਟਿੰਗ ਵਾਲੀ ਟਿਕਟੌਕ ਤੇ ਆਉਂਦੀ, ਪਤਾ ਜਰਮਨੀ ਦੀ ਕਿੱਥੇ ਜੀ ਦੇਖੀ? ਸਰ ਦੇਖੀ। ਉਸਤਾਦ ਤੁਸੀਂ ਸਿਰਫ 2 ਮਹੀਨੇ ਕੱਢ ਲਓ, ਹੂ ਬਹੂ ਤੁਹਾਨੂੰ ਉਹੀ ਗਲੀ ਨਜ਼ਰ ਆਏਗੀ। ਲਾਈਟ ਗਲੀ ਕਿੱਥੇ? ਉੱਥੇ ਨੈਟ ਤੇ ਹੀ? ਨਹੀਂ ਸਾਰੀਆਂ ਮਾਰਬਲ ਨਾਲ ਦੇ ਨੇ ਰਗੜਦਾ, ਉਹ ਸਾਰਾ ਬਾਹਰੋਂ ਵਾਈਟ ਹੀ ਹੋ ਜਾਣਾ, ਗਲੀ ਵਾਈਟ ਹੋ ਜਾਣੀ। ਮਾਰਬਲ ਕਿੱਥੇ ਆਉਂਦਾ ਇਹਨਾਂ ਦੀ ਗਲੀ 'ਚ? ਮਾਰਬਲ ਲੱਗਾ ਇਹਨਾਂ ਤੇ ਉਹ ਸਨੂਕਰ ਵਾਲੇ ਨੇ ਲਵਾਇਆ। ਬਸ ਜਿੰਨਾ ਛੱਪੜ ਬਣੀ ਪਈ ਹੈ ਗਲੀ, ਕੁੱਤੇ ਵੀ ਰਿਲੈਕਸ ਆ, ਸਾਰੀ ਦਿਹਾੜੀ ਲੰਘ ਜਾਂਦੀ ਇੱਕ ਬਹੂ ਨੂੰ। ਉਹ ਨੰਗੇਗਾ ਤੇ ਬਹੂ ਕਰਨਾ ਵਾ। ਛੱਪੜ ਕੀ ਤੂੰ ਮੈਨੂੰ ਕਸ਼ਤੀ ਤੇ ਮਿਲਣਾ ਉਹਦਾ? ਉਹ ਯਾਰ ਲੈ ਜਾ ਪਿਓ ਦਾ, ਮੈਂ ਸਵੇਰੇ ਤੁਰ ਕੇ ਆਉਂਗਾ। ਨਹੀਂ ਕਹੀ ਨਹੀਂ ਹਾਂ ਦੱਸ ਕਰੀ ਬੈਗ ਤੂੰ ਇਹਦੇ ਘਰ ਜਾਣਾ ਵਾ ਜਦੋਂ ਆਉਂਦਾ ਯਾਰ, ਰਸਤੇ 'ਚ ਰੁਕਦਾ? ਨਹੀਂ, ਰਸਤੇ 'ਚ। ਜਿਹੜਾ ਤੁਹਾਡਾ ਬਾਹਰਲਾ ਬਾਜ਼ਾਰ ਆ, ਜੀ ਉੱਥੇ ਇੰਜ ਲੱਗਦਾ ਜਿਵੇਂ ਤੁਸੀਂ ਉਹ ਜਦੋਂ ਉਹ ਆ ਗੇਮਾਂ ਦੇ ਵਿੱਚ ਨਹੀਂ ਉਹ ਬੁੱਲ ਬਣਾਇਆ ਹੁੰਦਾ ਨਾ, ਜਿੱਤੇ ਬੈਂਦੇ ਤੋਂ ਇੰਜ ਹੁੰਦਾ। ਹਾਂਜੀ ਹਾਂਜੀ ਉਹ ਸਿੰਪਲ ਕਾਰ ਤੇ ਜਾਂਦੇ ਆ, ਉਹ ਇੰਜ ਹੁੰਦਾ ਬੰਦਾ ਉੱਥੇ। ਐਸੀ ਸੜਕ, ਐਸੀ ਸੜਕ ਬੜਾ ਰੋਡ ਆ। ਓਏ ਇੰਜ ਉੱਤੋਂ ਦੀ ਇੰਜ ਉਹ ਤੁਹਾਨੂੰ ਇੰਜ ਲੱਗਦਾ ਤੁਸੀਂ ਉਹ ਬਾਲ ਤੇ ਬੈਠੇ ਆ। ਬੁੱਲ ਤੇ ਰਾਤ 4 ਔਰ 4:15 ਵਜੇ ਤੱਕ ਉਹ ਰੋਡ ਚੱਲਦਾ ਹੈ। ਹਾਂਜੀ ਤੁਹਾਨੂੰ 4-5 ਵਜੇ ਤੱਕ ਮਿੱਠੇ ਦੇ ਘਰ ਆਉਣ ਲੱਗਾ, ਕੋਈ ਟੈਨਸ਼ਨ ਨਹੀਂ ਹੈ। ਸਲਮਾਨ ਲਾ ਕੇ ਰੋਡ ਤੇ ਚੱਲਦਾ, ਲੇਕਿਨ ਉਹ ਚੱਲਦਾ ਸਿੱਧਾ ਹੀ ਨਹੀਂ ਚੱਲਦਾ। ਨਹੀਂ ਫਿਰ ਤੁਸੀਂ ਗਲਤ ਆਏ ਆ, ਹੁਣ ਦੇਖੋ ਚੱਲ ਕੇ। ਉਹ ਨਹੀਂ ਉਸਤਾਦ ਜੀ, ਇਹ ਵੀ ਝੂਠ ਆ। ਹਾਂ 11:30 ਹੁੰਦੇ ਆ ਤੇ ਯਾਰ ਮਿੰਟ ਲਾਇਓ, ਯਾਰ ਘਰ ਮਿੰਟ ਲਾਇਓ, ਯਾਰ ਮਿੰਟ। ਉਹ ਜੇ ਏਡਾ ਚੱਲਦਾ ਵਾ ਤੇ ਤੂੰ ਆਪ ਚੱਲ ਜਾ ਕਰ। ਮੇਰੀ ਸੁਣ ਗੱਲ, ਮੈਨੂੰ ਲਾਇਆ ਦਾ ਮਤਲਬ ਇਹ ਤਾਂ ਨਹੀਂ ਕਿ ਯਾਰ ਮੈਂ ਕੋਈ ਡਰਦਾ ਵਾ, ਖਤਰਾ ਵਾ। ਹੋ ਸਕਦਾ ਮੈਨੂੰ ਹੋਰ ਕੋਈ ਮਸਲਾ ਹੋਵੇ, ਦਰਦ ਹੋਣ ਡਈ ਹੋਵੇ, ਜਾਂ ਮੈਂ ਮਿਹਦਾ ਭਰ ਗਿਆ ਹੋਵੇ। ਰੋਜ਼ ਹੀ ਰੋਜ਼ ਪੁੱਤ ਜੋ ਖਾਣੀ ਰੋਜ਼ ਆ, ਫਿਰ ਰੋਜ਼ ਹੁੰਦਾ। ਭਾਈ 3-4 ਵਜੇ ਤੱਕ ਰਸ਼ ਰਹਿੰਦਾ ਵਾ। ਹਾਂਜੀ 3-4 ਵਜੇ ਤੱਕ ਚੱਲਦਾ ਵਾ। ਚੱਲਦਾ ਇਸ ਤਰ੍ਹਾਂ ਕਿ 12-12:30 ਤੋਂ ਬਾਅਦ ਜਿੰਨੇ ਉਸ ਇਲਾਕਿਆਂ ਦੇ ਡਕੈਤ ਡਾਕੂ ਚੋਰ ਸਾਰੇ ਉਧਰੋਂ ਦੀ ਲੰਘਦੇ ਆ। 3 ਵਜੇ ਤੱਕ ਰਸ਼ ਲੱਗਾ ਰਹਿੰਦਾ। ਉਹ ਇਹਨੂੰ ਇੰਜ ਹੀ ਲੱਗਦਾ ਜਿਵੇਂ ਪਤਾ ਨਹੀਂ ਵਾਮ ਲੰਘਣ ਡਈ ਨਾਲ ਹੀ ਆ ਸਰ। ਬਾਜੀ ਅੱਜ ਤੋਂ ਤਕਰੀਬਨ 15-16 ਸਾਲ ਪਹਿਲੇ ਸਿਰਫ ਇੱਕ ਚੋਰੀ ਹੋਈ ਸੀਗੀ
ਇੱਕ ਮਸਤ ਕੋ ਕਿਸੇ ਨੇ ਬਿਸਕੁਟ ਖੋਇਆ ਸੀ ਉਈ ਤੇ ਉਦੋਂ ਦੀ ਕਟਿੰਗ ਨਹੀਂ ਠੀਕ ਹੋਈ। ਉਦੋਂ ਦਾ ਮਸਤ ਪੀਲੀ ਸ਼ਰਟ ਪਾ ਕੇ ਫਿਰ ਰਿਹਾ। ਉਸ ਤੋਂ ਬਾਅਦ ਹਾਲੇ ਤੱਕ ਚੋਰੀ ਨਹੀਂ ਹੋਈ। ਕਿਉਂ? ਉੱਥੇ ਇਲਾਹੇ ਅਮਲ ਕੀਤਾ ਹੋਇਆ ਵਾ। ਕੀ ਕੀਤਾ? ਇਲਾਹੇ ਅਮਲ ਪੈਰਾ ਦਿੱਤਾ ਵਾ ਉਹਨੇ। ਉੱਥੇ ਭਾਈ ਆਪਣੇ ਆਪ ਨੂੰ ਨਾ ਜਾਪਾਨ ਦੀ ਗਲੀ ਸਮਝ ਕੇ ਫਿਰਦੇ ਆ। ਇੱਥੇ ਟੇਪਾਂ ਲਾ ਕੇ ਤਾਂ ਕੀਤੀਆਂ ਵਾਖਾਂ ਛਾਣਾ ਅਜੇ ਤੱਕ ਚੋਰੀ ਨਹੀਂ ਹੋਈ, ਭਰਾ ਲੈਦਾ ਹੋ ਗਿਆ ਨਾ ਜਦੋਂ ਦੇ ਥਾਂ ਜੀ। ਇੱਕ ਬਾਬੇ ਦੇ ਸਿਰ ਤੇ ਹੌਟਪੌਟ ਦੇ ਕੇ ਉਹਨੂੰ ਕਿਮ ਜੋਂਗ ਬਣਾਇਆ। ਜਦੋਂ ਤੇ ਤੂੰ ਆਪਣਾ 2 ਭਰਾ ਘਰੋਂ ਲੈਦਾ ਕਰ ਦਿੱਤੇ ਆ, ਯਾ ਉਸ ਤੋਂ ਬਾਅਦ ਤੇਰੇ ਕੋਈ ਚੋਰੀ ਨਹੀਂ ਹੋਈ ਘਰ 'ਚ? ਨਹੀਂ ਤੂੰ ਇਹ ਕਹਿਣਾ ਚਾਹ ਰਿਹਾ? ਮੈਂ ਕਹਿੰਦਾ ਵੀ ਉਹਨਾਂ ਭਰਾਵਾਂ ਦੀ ਕੋਈ ਚੋਰੀ ਨਹੀਂ ਹੋਈ। ਹਾਂ ਕਿਸੇ ਦੀ ਵੀ। ਹਾਂ ਨਾ ਉਹਨਾਂ ਦੇ ਹੋਏ ਇਹਨਾਂ ਦੇ ਸਾਡੇ ਸੀ। ਉਸਤਾਦ ਜੀ ਵੱਡੇ ਭਾਈ ਦੇ ਵਾਲ ਕਟਾ ਕੇ ਨਾ ਅੱਗੋਂ ਹੱਕ ਤੇ ਟਾਕਾ ਮਾਰਨਾ ਵੀ ਚੋਰੀ ਹੁੰਦੀ। ਹਾਏ ਨਹੀਂ ਅਸੀਂ ਕਿਸੇ ਡੱਕ ਤੇ ਹੱਕ ਤੇ ਡਾਕਾ ਨਹੀਂ ਮਾਰਿਆ। ਇਹ ਅਲਹਮਦੁਲਿਲਾ ਮੰਨ ਲਾ। ਹੁਣ ਕਿੰਨੇ ਭਰਾ ਪਿੱਛੇ ਰਹਿ ਗਏ ਆ? ਸਾਰੇ ਇੱਥੇ ਹੀ ਆ ਉਸਤਾਦ ਜੀ। ਨਹੀਂ ਵੈਸੇ ਵਿੱਚ ਕਿੰਨੇ ਰਹਿੰਦੇ ਹੁਣ? ਅੱਛਾ ਵੈਸੇ ਅਸੀਂ ਠੀਕ ਆ, ਭਾਵੇਂ ਤਾਂ ਟੀਟਮ ਦੇਖ ਕੇ ਅਸੀਂ ਲੱਗਦਾ ਹੋ ਜਾਈਏ। ਉਹਨਾਂ ਦਾ ਮਾਮਲਾ ਵਾ। ਯਾਰ ਲੈਦਾ ਹੀ ਹੋ ਤੁਸੀਂ। ਘਰ ਇਸ ਟਾਈਮ ਕਿੰਨੇ ਭਰਾ ਰਹਿ ਰਹੇ ਨੇ ਛੋਟੇ ਤੇ ਤੋਂ? 5 ਨੇ ਇਸ ਟਾਈਮ। ਲੋ ਹੱਲੇ ਵੀ ਨਹੀਂ ਮੈਂ ਦੱਸਦਾ ਨਹੀਂ ਝੂਠ ਬੋਲਦਾ। ਮੈਂ ਦੱਸਦਾ ਜੀ, ਤੁਸੀਂ ਗੱਲ ਤਾਂ ਸੁਣੋ। 3 ਤੇ ਅਸੀਂ ਇਕੱਠੇ ਆ। ਭਾਈ ਬਾਬਾ ਰਹਿੰਦੇ 3 ਗਲੀਆਂ ਪਿੱਛੇ। ਹਾਂ ਉਹ ਮੈਂ ਕਹਾਂ ਜਿਹੜੇ 3 ਤੁਸੀਂ ਇਕੱਠੇ ਹੋ ਨਾ, ਇਹ ਪੁੱਛਿਆ ਸੀ। ਤਾਂ ਛੱਡ ਦੇ। ਉਹਨੇ ਸੁਣ ਲਓ ਭਾਈ ਬਾਬਾ ਜਿਹੜਾ 3 ਉਹ ਯਾਰ ਉਹ ਛੱਡ ਦੇ, ਉਸ ਘਰ 'ਚ ਨਹੀਂ ਨਾ ਰਹਿੰਦਾ। ਉਹ ਨਾਲ ਦੇ ਘਰ ਰਹਿੰਦਾ, ਪਿਛਲੀ ਗਲੀ ਰਹਿੰਦਾ, ਅਗਲੀ ਗਲੀ ਰਹਿੰਦਾ, ਇੱਕ ਨਾਲ ਰੋਡ ਤੇ ਰਹਿੰਦਾ। ਉਹ ਨਹੀਂ, ਉਸ ਘਰ ਜਿਸ ਘਰ 'ਚ ਤੂੰ ਆ ਉਸ ਘਰ ਦੇ ਅੰਦਰ 3 ਭਰਾ ਨੇ ਇਸ ਟਾਈਮ। ਇੱਕ ਇਹ ਆ ਪਿੱਛੇ ਰਹਿ ਗਏ 2। ਹਾਂਜੀ ਉਹ ਵੀ ਉਹਨਾਂ ਦਾ ਵੀ ਕੰਡਾ ਕੱਢਣਾ ਹੁਣ। ਉਹਨਾਂ ਦਾ ਵੀ ਕਾਂਡਾ ਕੱਢੋ ਤੁਸੀਂ। ਹਾਂਜੀ 2025 ਦੇ ਉਹਨਾਂ ਦਾ ਵਾ। ਬਾਹਰ ਹਾਲ ਜੀ ਤੁਹਾਨੂੰ ਮੈਂ ਦੱਸਦਾ ਵਾ, ਤੁਹਾਨੂੰ 2 ਹਫ਼ਤਿਆਂ ਬਾਅਦ ਬਲਕਿ 2 ਮਹੀਨਿਆਂ ਬਾਅਦ ਤੁਹਾਨੂੰ ਸਾਰਿਆਂ ਨੂੰ ਦਾਵਤ। ਓਏ ਨਾ ਯਾਰ 2 ਮਹੀਨਿਆਂ ਨੂੰ ਕੋਈ ਸਾਲ ਕੱਢ ਲੈਂਦੇ। ਤੇਰੀ ਮਿਹਰਬਾਨੀ ਹੈ। ਪਹਿਲਾਂ ਜਿੰਨਾ ਰਹਿ ਹੁੰਦਾ ਜੀ ਇਹ ਭਰਾ ਨਹੀਂ ਲੱਭਦੇ ਬਿਠਾ ਜੀ। ਸਕਸੈਨਾ 2 ਮਹੀਨੇ ਚ ਕੱਢਣ ਲੱਗਾ ਯਾਰ। ਓਏ ਹੋਏ ਸਕਸੈਨਾ ਐਸੇ ਕਰ। ਮੈਂ ਗਲੀ ਦਾਵਤ ਦੇਣ ਲੱਗਾ ਵਾ। ਤੁਸੀਂ ਗਲੀ ਚ ਆਉਣਾ ਵਾ। 7 ਰੰਗੀ ਕੁੱਤਾ ਤੁਹਾਨੂੰ ਮੇਰੀ ਗਲੀ ਦੇਖਣ ਨੂੰ ਮਿਲੂਗਾ। 7 ਰੰਗੀ। ਹਾਂਜੀ ਉਹ ਸਜਾਏ ਆ ਨਾ ਡੈਕੋਰੇਸ਼ਨ। ਹਾਂ ਉਹ ਕੁੱਤੇ ਹੁੰਦੇ ਤਾਂ ਉਹ ਧੁੱਪੇ ਉਹ ਰੰਗ ਬਦਲ ਜਾਂਦੇ, ਛਾਵੇਂ ਹੋਰ ਤਰ੍ਹਾਂ ਦੇ ਹੁੰਦੇ। ਹਾਂਜੀ ਚਪਕਾ ਟਾਈਮ। ਗਿਰਗਿਟ ਕੁੱਤੇ। ਔਰ ਉਹ ਕਹਿੰਦੇ ਜਿਹੜੇ ਥੱਲੇ ਉਹਨਾਂ ਦੇ ਥੱਲੇ ਜਿਸ ਚੀਜ਼ ਤੇ ਉਹਨਾਂ ਨੂੰ ਖਤਰਾ ਹੋਵੇ ਨਾ, ਉਹ ਤੋਂ ਉਦਾਂ ਦੇ ਹੋ ਜਾਂਦੇ। ਮਤਲਬ ਗਟਰ ਦੇ ਢੱਕਣ ਦੇ ਖਲੋਤੇ ਉਹਨੂੰ ਪਤਾ ਲੱਗਾ ਉਹ ਵੱਟਾ ਮਾਰਨ ਲੱਗਾ, ਬਿਲਕੁਲ ਗਟਰ ਢੱਕਣ ਟੈਪ ਹੋ ਜਾਏਗਾ। ਘਾਹ ਤੇ ਪੈਰ ਰੱਖਿਓ ਤੇ ਸਾਰਾ ਘਾਹ ਹਰਾ ਹੋ ਜਾਏਗਾ ਸਾਰਾ। ਹੁਣ ਤੁਸੀਂ ਦੇਖੋ ਤੁਹਾਡੇ ਮਹੱਲੇ ਉਹ ਆ ਕੁੱਤੇ? ਉਹ ਕੁੱਤੇ ਆ। ਇਹ ਦਰਵਾਜ਼ੇ ਆ, ਇਹ ਦਰਵਾਜ਼ੇ ਆ। ਗਲੀ ਦੇ ਦਰਮਿਆਨ ਦੇ ਵਿੱਚੋਂ ਦੀ ਫਿਸ਼ ਫਾਰਮ ਬਣਾਉਣ ਲੱਗੇ। ਹਾਂਜੀ ਤੁਸੀਂ ਦੇਖਿਆ ਨਾਲ ਇੰਜ ਕਰਕੇ ਪੈਰ ਲਮਕਾ ਕੇ ਬੈਠੇ ਹੁੰਦੇ ਥੱਲੇ ਮੱਛਲੀਆਂ। ਹਾਂ ਪੈਰਾਂ ਨੂੰ ਕਰਦੇ। ਉਹ ਸਿਸਟਮ ਇੱਥੇ ਹੋਏਗਾ। ਉਹ ਸਾਜੀ ਇਹਨਾਂ ਦੀ ਗਲੀ ਦੇ ਵਿੱਚ ਇੱਕ ਬਾਈ ਆ, ਉਹ ਸਵੇਰੇ ਨਿਆਣੇ ਨੂੰ ਲੈ ਕੇ ਬੈਠੇ ਹੁੰਦੇ ਫਿਸ਼ ਸਾਜੀ ਉਹ ਇਹਨਾਂ ਨੇ ਕਿਹਾ ਵੀ ਯਾਰ ਫਿਸ਼ ਫਾਰਮ ਬਣਾ ਦੇ। ਹਮਕ ਕਿੰਨੀ ਕੁ ਆਉਂਦੀ ਗਲੀ ਚੋਂ? ਹਮਕ ਤੇ ਉਹ ਇੱਕ ਮਿੰਟ, ਜਿੰਨੀ ਇਹਨਾਂ ਦੀ ਗਲੀ ਜੋ ਬੋ ਆਉਂਦੀ ਆ, ਬਿੱਲੀ ਵੀ ਇੱਕ ਹੱਥ ਚੁੱਕ ਕੇ ਆ ਜਾਂਦੀ ਉਹ ਕਹਿੰਦੇ ਫਿਸ਼ ਫਾਰਮ ਬਣਾਉਣਾ। ਉਹ ਯਾਰ ਲੰਮਾ ਬਿੱਲੀ ਜਿਸ ਘਰੋਂ ਬੋਟੀ ਲੈ ਗਈ ਉਹਨੇ ਇਹੀ ਕਿਹਾ ਮੈਂ ਅੱਜ ਤੱਕ ਹੱਡੀ ਵੇਖੀ ਨਹੀਂ। ਗੋਲ ਬੋਟੀ ਆ, ਹਰ ਘਰ ਚ ਗੋਲ ਗੋਸ਼ਤ ਪੱਕਦਾ ਭਾਈ। ਯਾਰ ਤੇ ਉਹ ਬਿੱਲੀ ਵੀ ਈਦ ਵਾਲੇ ਦਿਨ ਵੀ ਗੋਭੀ ਖਾਣਦੀ ਹੁੰਦੀ ਆ ਉੱਤੇ। ਜੈਸੇ ਲਾ ਕੇ ਸਤੂਰ ਇਹਨਾਂ ਉਹ ਵੈਜੀਟੇਰੀਅਨ ਬਿੱਲੀ ਆ। ਉਹ ਲਾਟਨ ਗੋਸ਼ਤ ਮਨਾ ਕੀਤਾ ਵਾ। ਉਹ ਠਹਿਰ ਜਾ। ਮੇਰੇ ਤੇ ਦਾਣੇ ਬਣ ਗਏ ਸੀ। ਲੋ ਜੀ ਮਤਲਬ ਬਿੱਲੀ ਦੀ ਵਜ੍ਹਾ ਤੋਂ ਤੁਹਾਡਾ ਤਾਂ ਮੱਲਾ ਪੌਦ ਦੇ ਕੂਤੇ ਹੁੰਦਾ ਫਿਰ। ਉਹ ਜਿਹੜਾ ਫਿਸ਼ ਫਾਰਮ ਬਣਨਾ ਨਾ ਉਸਤਾਦ ਜੀ, ਉਹ 5 ਫੁੱਟ ਐ ਨੂੰ ਆ, 5 ਫੁੱਟ ਐ ਨੂੰ 10 ਬਾਈ 12 ਦਾ ਵਾ। ਤੇ ਉਹ ਸਾਰਾ ਨਿਜ਼ਾਮ ਉਹਦੇ ਵਿੱਚ ਚੇਰਾਂ ਬਣਨੀਆਂ ਵਾ, ਪੂਲ ਸਿਸਟਮ ਆ। ਭਾਜੀ ਉਹ ਸਵਿਮਿੰਗ ਪੂਲ ਆ, ਫਿਸ਼ ਹੋਰ ਚੀਜ਼ ਹੁੰਦੀ ਹੈ। ਫਿਸ਼ ਫਾਰਮ ਨਾਲ ਵਿੱਚ ਮੱਛੀਆਂ ਛੱਡਣੀਆਂ ਵਾ। ਅਕਵਾਰੀਅਮ। ਹਾਂ ਜਿਸ ਬੱਚੇ ਨੇ ਗਲੀ ਦੇ ਵਿੱਚ ਅੱਧਾ ਪੌਣਾ ਘੰਟਾ ਖੇਡਣਾ ਵਾ ਨਾ, ਉਸ ਬੱਚੇ ਨੂੰ ਨਹਾ ਕੇ ਪਾਊਡਰ ਲਾ ਕੇ ਅੱਛੇ ਤਰੀਕੇ ਨਾਲ ਕਰੀਮ ਨੋਨੇ ਬੱਚੇ ਬਣ ਕੇ ਬਾਹਰ ਆਉਣਾ ਪੈਣਾ। ਉਸਤਾਦ ਜੀ ਇਹਨਾਂ ਦੀਆਂ ਗੱਲਾਂ ਸੁਣ ਲਓ। ਬਿਲਕੁਲ ਬੈਠਕ ਮੁੱਕਦਿਆਂ ਸਾਰੀ ਇੱਕ ਖੋਤਾ ਬਣਿਆ ਵਾ। ਹਾਂ। ਸਾਰੀ ਰਾਤ ਇਹਨਾਂ ਨੂੰ ਨੀਂਦ ਨਹੀਂ ਆਉਂਦੀ। ਹੈ ਲੱਗਾ ਰਹਿੰਦਾ ਵਾ। ਉਹ ਪੈਰਾਂ ਦੀਆਂ ਵਾਦਾ ਉਹ ਮਰੇ ਜ਼ਰਾਫ ਓਏ, ਦੂਸਰਾ ਸੀਗਾ ਉਹ ਜ਼ਰਾਫਾ ਸੀਗਾ ਗਰਮੀਆਂ ਆਲੋ ਜੀ ਜ਼ਰਾਫਾ ਸੀ ਓਏ। ਉਹ ਲਾ ਕੇ ਕੱਪੜੇ ਬਾਹਰ ਫਿਰਦਿਆ ਸੀਗਾ। ਜਾ ਮਰੇ ਜਾ। ਝੂਠ ਬੋਲਦੇ ਆ, ਕੁਛ ਵੀ ਨਹੀਂ ਉੱਥੇ ਰਹਿਣਾ। ਆ ਡਲਟੂ ਤੇ ਕਚਰਾ ਰਾਣੀ ਦਾ ਤੁਸੀਂ ਪਿੱਛਾ ਖੋਲ ਕੇ ਦੇਖ ਲਓ, ਸ਼ਜਰਾ ਖੋਲ ਲਓ, ਇਹਨਾਂ ਦੇ ਇਲਾਕੇ ਦੇ ਨਿਕਲਣ ਉਹ ਪੇਕੇ ਆ ਨਾਲ ਕੌਣ? ਡਲਟੂ ਤੇ ਕਚਰਾ ਰਾਣੀ। ਉਹ ਕੌਣ ਆ? ਕਮਾਂਡਰ ਸੇਫ ਗਾਰਡ ਨਹੀਂ ਦੇਖਿਆ? ਕਮਾਂਡਰ ਸੇਫ ਗਾਰਡ ਉਹਦੇ ਚ ਜਿਹੜਾ ਉਹ ਇਹਨਾਂ ਦੇ ਇਲਾਕੇ ਦੇ ਆ ਸਾਜੀ। ਤੇਰੀ ਗੱਲ ਝੂਠ ਨਹੀਂ ਸੱਚ ਵਾ। ਸਿਰਫ 2 ਮਹੀਨੇ ਕਿਰਾਏ ਤੇ ਰਹੀਆਂ ਵਾ ਤੇ ਚਲੇ ਗਈਆਂ ਵਾ। ਐਡੇ ਬਰਦਾ ਪੱਖਾ ਲੱਗਾ ਵਾ। ਉਹ ਲਾਲ ਬੇਗ ਨੂੰ ਜਿਹੜੇ ਇਹਨਾਂ ਦੇ ਘਰੋਂ ਦੇ ਗੋਂਡਦੇ, ਇਹਨਾਂ ਦੇ ਪਰਦੇ ਉੱਡਦੇ, ਉਹਨਾਂ ਦੇ ਉੱਡਣ ਨਾਲ। ਤੇ ਗੱਲਾਂ ਸੁਣ ਲਓ। ਇਹ ਜਿਹੜਾ ਲਾਲ ਬੇਗ ਆ। ਹਾਂਜੀ ਓਏ ਕਿਹਨੂੰ ਲਾਲ ਵੇਗ ਸਮਝੀ ਜਾਣੇ? ਉਹ ਕਾਪ ਸੀਗੇ। ਉਹ ਤੁਹਾਡੇ ਲਾਗੇ ਪਹਿਲੀ ਵਾਰੀ ਕਾਬ ਉਸਤਾਦ ਜੀ 2 ਮਹੀਨੇ ਬਾਅਦ ਚੱਕਰ ਲਾਉਣਾ ਵਾ। ਕਿੱਥੇ? ਝੰਡਾ ਵੀ ਝੰਡਾ ਪੀ ਦੀ ਆ ਉਹ। ਅਰੇ ਭਾਈ ਝੰਡਾ ਪੀਰ ਨਹੀਂ ਕਹਿੰਦਾ, ਹਸਨ ਬਿਲਾਲ। ਅੱਛਾ ਨਹੀਂ ਜਿਹੜਾ ਪਹਿਲਾਂ ਅਹਿਮਦ ਗਾਰਡਨ। ਅਹਿਮਦ ਗਾਰਡਨ। ਵੇਖ ਕੇ ਹੱਸਣ ਵੀ। ਇਹ ਗੇਟ ਓਪਨ ਹੋਇਆ। ਓਕੇ ਇੰਜ ਗੇਟ ਓਪਨ ਹੁੰਦੇ ਸਾਰੇ ਗੁਲਪਾਸ਼ੀ ਹੋਏਗੀ ਧਰਤੇ। Okay. ਮੂਰੀਆਂ ਵਾਲੇ ਗੁਲਪਾਸ਼ੀ ਕਰਨਗੇ ਧਰਤੇ। Okay. ਇਹ ਅੱਛੇ ਹਦਾਇਤ ਵਾਲਾ। ਉਹ ਜਿਹੜੀ ਜਰਮਨੀ ਦੀ ਗਲੀ ਸਾਰੀ ਚਿੱਟੀ
ਓਹੋ ਉੱਥੇ ਸਾਰੇ ਭਰਾ ਸੋਟੀਆਂ 'ਚ ਗਜਰੇ ਲੈ ਕੇ ਫਿਰਦੇ ਹੋ। ਹਾਂਜੀ ਇਹਨਾਂ ਸਾਰਿਆਂ ਭਰਾਵਾਂ ਦਾ ਇੱਕ ਇੱਕ ਡੋਲਾ ਵੱਡਾ ਵਾ ਤੇ ਇੱਕ ਇੱਕ ਛੋਟਾ ਵਾ। ਉਹ ਕਿਉਂ? ਇੱਕ ਹੱਥ ਨਾਲ ਸਾਰੀ ਦਿਹਾੜੀ ਐਂ ਕਰਦੇ ਰਹਿਣਾ ਕਿ ਬਰਗਸ ਹੀ ਹੋਣੀ। ਇਹ ਤਾਂ ਗੋਲੀ ਬਣੀ ਹੈ। ਲੈ ਸਹੀ ਗੱਲ ਆ। ਇੱਥੋਂ ਮੱਖੀਆਂ ਉੱਡ ਕੇ ਨਾ ਇਹਨਾਂ ਇਲਾਕਿਆਂ 'ਚ ਕਹਿੰਦੀਆਂ ਅਸੀਂ ਆਪਣੇ ਆਬਾਈ ਇਲਾਕੇ 'ਚ ਚੱਲੀਆਂ ਤੇ ਨਾਲ ਚੱਲੇ। ਤੁਸੀਂ ਅਕਸਰ ਜਿਹੜੇ ਵੀ ਵਜ਼ੀਰ ਆਜ਼ਮ ਪਾਕਿਸਤਾਨ ਦੇ ਆਏ ਉਹਨਾਂ ਨੇ ਇਹੀ ਕਿਹਾ ਮੈਂ ਮੁਲਕ ਕੋ ਮਿੱਠੇ ਕੀ ਗਲੀ ਜੈਸਾ ਬਣਾ ਦੂੰਗਾ। ਇਹਦਾ ਮਤਲਬ ਕੀ ਹੈ ਕਿ ਕਿੰਨੇ ਗਿਆ ਕੁਝ ਹੈ ਵਾ। ਉਸਤਾਦ ਜੀ ਇਹ ਗੱਲਾਂ ਦੇਖੋ ਕਿੱਡੀਆਂ ਖੁਸ਼ਹਾਲੀ ਵਾਲੀਆਂ ਕਰਨ ਡਿਆ ਵਾ। 2 ਘੰਟੇ ਮੱਖੀ ਉੱਡਦੀ ਇਹਨਾਂ ਤੇ ਫਿਰ ਉਹਦੇ ਲਈ ਉਹੀ ਜਗ੍ਹਾ ਖਾਲੀ ਹੁੰਦੀ ਜਿੱਥੋਂ ਉੱਡੀ ਹੁੰਦੀ ਆ ਉਹ। ਇਹਦਾ ਮਤਲਬ ਕੀ ਆ? ਉੱਡਦੀਆਂ ਹੀ ਉਹ ਹੋਰ ਕਿਸੇ ਜਗ੍ਹਾ ਤੇ ਨਹੀਂ ਪੈ ਸਕਦੀ। ਇੰਨੀ ਮੱਖੀ ਆ। ਇਹਦਾ ਮਤਲਬ ਆ ਉਸ ਗਲੀ ਦੇ ਵਿੱਚ ਅਸ਼ਨਾਨ ਇਹਦੇ ਘਰੋਂ ਮੱਖੀ ਉੱਡਦੀ ਤੇ ਆਪਣਾ ਸਾਫਾ ਰੱਖ ਕੇ ਉੱਡਦੀ ਜਗ੍ਹਾ ਦਾ ਮਤਲਬ ਕਿ ਮੈਂ ਵਾਪਸੀ ਦੇ ਭਾਈ ਮੇਰਾ। ਇਹਦਾ ਮਤਲਬ ਆ ਉੱਥੇ ਹਸ਼ਰਾਤ ਨੂੰ ਵੀ ਜਗ੍ਹਾ ਨਹੀਂ ਮਿਲਣ ਰਹੀ। ਹਸ਼ਰਾਤ ਆਲਰੇਡੀ ਬੁਕਿੰਗ ਕਰਵਾ ਚੁੱਕੇ ਨੇ ਪਹਿਲੇ ਹੈਗੇ ਪਹਿਲੇ ਪਾਈਏ ਕੀ ਬੁਨਿਆਦ ਪਰ। ਸੁਬਾ ਸੁਬਾ ਹੋਰ ਇਲਾਕਿਆਂ ਦੀਆਂ ਮੱਖੀਆਂ ਇੱਕ ਦੂਜੇ ਨੂੰ ਕਹਿੰਦੀਆਂ ਚੱਲੀਏ ਅੱਡੇ ਤੇ। 150 ਦਰਸ ਨਾਇਮ ਸਾਹਿਬ ਨੇ ਜਿਹੜਾ ਮਸ਼ਾਵਰਤ ਕੀਤੀ ਹੈ ਮਿੱਠੂ ਸਿਟੀ ਬੋਡੀ ਬਣ ਜਾਉਣਾ ਸਜਾਜੇ ਨੇ ਆਫੀਸ਼ੀਅਲ ਵੀ ਉਹਨਾਂ ਦੇ ਨਾਲ ਮਸ਼ਾਵਰਤ 150 ਫਲ ਦਾ ਦਰਖਤ ਜਿਹਦੇ ਚ ਸਾਰਾ ਚੈਰੀ ਚਕੋਤਰਾ ਪਪੀਤਾ ਅਨਾਨਾਸ ਬਾਲੂਸ਼ਾਹੀ ਇਹੀ ਸਾਰੇ ਭਾਲੂ ਸ਼ਾਹੀ ਕਿਹੜਾ ਫਰੂਟ ਉਹ ਜਾਣ ਤੋਂ ਕਿੱਥੇ ਲਾਉਣਾ? ਘਰਾਂ ਦੇ ਸਾਹਮਣੇ 2 ਪੌਦੇ। ਉਸਤਾਦ ਜੀ ਇਹ ਗੱਲਾਂ ਸੁਣ ਲਓ। ਸੱਚੀ ਮੁੱਚੀ ਕਣ ਖਜੂਰਿਆਂ ਦੀਆਂ ਜਿੰਨੀਆਂ ਲੱਤਾਂ ਉਹਨੇ ਉਹਨਾਂ ਨੇ ਕੱਪ ਫੜੇ ਹੁੰਦੇ ਚਾਹ ਦੇ ਕੇ ਯਾਰ ਮੈਂ ਨਹੀਂ ਦੇਣਾ ਮੈਂ ਨਹੀਂ ਦੇਣਾ। ਇਹ ਰੌਲਾ ਦੇਖੋ ਕਿਹੜਾ ਪਾਉਂਦਿਆ ਕਣ ਖਜੂਰੇ ਬੂਆ ਖੜਕਾ ਚਾਹ ਮੰਗਣ ਦੇ। ਤੇਰਾ ਪੁਆਇੰਟ ਆ ਗਿਆ ਨਹੀਂ ਸੀਰੀਅਸ ਉਸਤਾਦ ਜੀ 2 ਮਹੀਨੇ ਕਾਲੋ ਨਾਜ਼ਮ ਸਾਹਿਬ ਨੇ ਯਕਚਹਿਤੀ ਦੇ ਨਾਲ ਲੱਗਾ ਵਾ ਉਹਨੇ ਕੋ ਚਿੱਟੀ ਗਲੀ ਬਣਾਉਣੀ ਬਸ ਚਿੱਟੀਆ ਗਲੀ ਜਾਂ ਮਿੱਠੀਆ ਗਲੀ ਹੁਣ ਵੈਸੇ ਚਿੱਟੀਆਂ ਗਲੀ ਜਾਂ ਮਿੱਠੀਆ ਗਲੀ ਜਾਂ ਚਿੱਟੀਆ ਗਲੀ ਮਿੱਠਾ ਸਟਰੀਟ। ਕਿਆ ਬਾਤ। ਔਰ ਫੇਰੀ ਵਾਲਾ ਲਾਉਣੀ ਹੈ ਓਏ ਉਹ ਪਹਿਲੇ ਨਥੀਆ ਗਲੀ ਫੇਰੀ ਵਾਲਾ ਮਤਲਬ ਜਿਹੜਾ ਕੋਈ ਚੀਜ਼ਾਂ ਵਿਚਾਰੇ ਵੇਚਦੇ। ਚੀਜ਼ਾਂ ਉਹਦੀ ਵਜ੍ਹਾ ਹੁਣ ਰੀਜ਼ਨ ਪੁੱਛ ਲਓ ਗੈਰ ਅਖਲਾਕੀ ਚੀਜ਼ਾਂ ਜਿਹੜੀਆਂ ਓਪਨ ਚੀਜ਼ਾਂ ਹੁੰਦੀਆਂ ਪਾਪੜੇ ਇਹ ਛੁਹਾਰੇ ਉਹ ਨਹੀਂ ਬੱਚਿਆਂ ਨੂੰ ਨਹੀਂ ਖਵਾਉਣੀਆਂ। ਬੱਚੇ ਉੱਥੇ ਤਾਂ ਨਹੀਂ ਖਾਣੇ ਸਿਰਫ ਪੈਕਟ ਵਾਲੀ ਸ਼ਾਇਦ ਅੰਦਰ ਜਾਣੀ ਪੈਕਟ ਵਾਲੀ ਚੀਜ਼ ਨਾਲ ਲਾਊਗਾ। ਗੇਟ ਜਿਹੜਾ ਗਲੀ ਦਾ ਲੱਗਾ ਵਾ ਉੱਥੇ ਬੰਦਾ ਖਲੋਤਾ ਮੈਂ ਹਲਕੀ ਜੀ ਲੈਪਟਾਪ ਨੂੰ ਗੋਖਾ ਪਾ ਕੇ ਦਿੱਤਾ ਲਓ ਜੀ ਲੈਬ ਜੀ ਬਣਾਈ ਉਹ ਚੈੱਕ ਕਰਦਾ ਵਾ ਕੋਈ ਸ਼ਾਇਦ ਤੁਸੀਂ ਲੈ ਕੇ ਤੁਸੀਂ ਨੇਜ਼ ਲੈ ਕੇ ਚੈੱਕ ਕਰੀ ਚੈੱਕ ਹੋਈ ਓਕੇ ਲੈ ਜਾਓ ਸਕੈਨ ਹੋ ਕੇ ਓਏ ਉਹ ਤੇਰੇ ਬੱਚੇ ਮੰਡੀ ਦੀ ਚੀਜ਼ ਲਈ ਤਾਰ ਕਾ ਬਾਤ ਤੱਕ ਆ ਜਾਂਦੇ ਆ। ਗੱਲਾਂ ਸੁਣ ਉਸਤਾਦ ਜੀ ਇਹਨਾਂ ਦੇ ਬਿਲਕੁਲ ਬੂਹੇ ਅੱਗੇ ਉਹ ਮਸ਼ੀਨ ਲੱਗੀ ਆ ਪਾਣੀ ਕੱਢਣ ਵਾਲੀ ਠਾ ਉੱਚੀ ਬੋਲ ਬਾਹਰ ਵੀ ਉੱਚੀ ਬੋਲਣ ਡੇ ਆ। ਅਗਲੇ ਕਹਿੰਦੇ ਪਤਾ ਨਹੀਂ ਬੋਲੇ ਹੋ ਗਏ ਆ ਬਾਹਰ ਵੀ ਆਮਰਟਿੰਜ ਵੇਖ ਕੀ ਹਾਲ ਆ ਤੇਰਾ ਠੀਕ ਆ ਉਹ ਕਹਿੰਦਾ ਮਸ਼ੀਨ ਮੱਲੇ ਲੱਗੀ ਇੱਥੇ ਤੇ ਆਰਾਮ ਨਾਲ। ਨਾਜ਼ਮ ਸਾਹਿਬ ਨੇ ਹਾਂ ਮੇਰੇ ਨਾਲ ਮਸ਼ਾਵਰਤ ਕਰਕੇ ਉਹਨੇ ਕਿਹਾ ਮਿੱਠੇ ਤੁਸੀਂ ਏਡੀ 41 ਤੇ ਉਹਨਾਂ ਸਜਾ ਦੇ ਆਫੀਸ਼ੀਅਲ ਤੇ ਉਹਨਾਂ ਹਰ ਘਰ ਨੂੰ ਏਸੀ ਦਿੱਤਾ। ਕੀ ਦਿੱਤਾ? ਏਸੀ ਗ੍ਰੀ ਕੰਪਨੀ ਵਾਲੇ ਨੇ ਸਾਰਾ ਵਿਜ਼ਿਟ ਕੀਤਾ ਵਾ। ਤੂੰ ਇੱਥੋਂ ਲੈ ਕੇ ਗਿਆ ਤੇਰੇ ਕੋਲ 3 ਹੋ ਗਏ ਫਿਰ। ਮੇਰੇ ਕੋਲ 2 ਹੀ ਆ ਇੱਥੇ ਵਾਲਾ ਵੀ ਤੇ ਉੱਥੇ ਵਾਲਾ ਵੀ 2 ਹੋ ਗਏ ਨਾ ਇੱਕ ਇੱਥੇ ਵਾਲਾ ਇੱਕ ਨਾਜ਼ਮ ਵਾਲਾ ਇੱਕ ਲਾਜ਼ਮ ਵਾਲਾ ਇੱਕ ਨਾਜ਼ਮ ਵਾਲਾ। ਮਿੱਠੇ ਪਾਣੀ ਦੀ ਕੀ ਸੂਰਤ ਹਾਲ ਆ ਯਾਨੀ ਕਿ ਫਿਲਟਰ ਲੱਗਾ ਵਾਟਰ ਪਲਾਂਟ ਲੱਗਾ ਨਹੀਂ ਉਹ ਸਾਰਾ ਨੈਸਲੇ ਵਾਲੇ ਦੇ ਰਹੇ ਆ ਪਾਣੀ ਸਾਰਾ ਗੱਡੀ ਆਂਦੀ ਹਾਂ ਇੱਕ ਇਕਵਾ ਫੀਨਾ ਵਾ ਇੱਕ ਦਸਾਨੀ ਆ ਤੇ ਇੱਕ ਨੈਸਲੇ 3 ਕੰਪਨੀਆਂ ਪਾਣੀ ਦੇ ਸੇ ਚੌਥੀ ਕੰਪਨੀ ਲਾਉਣੀ ਆ ਬੈਨ ਹੈਗੀ। ਸਾਈ ਤੁਸੀਂ 2 ਮਹੀਨੇ ਬਾਅਦ ਚੱਕਰ ਲਾਉਣਾ ਤੁਸੀਂ ਆਪੇ ਕਹਿਣਾ ਮਿੱਠੇ ਯਾਰ ਵਾਕਈ ਤੂੰ ਸੱਚ ਕਹਿਣ ਡਿਆ ਸੀਗਾ। ਹਾਂ ਜਿੱਥੇ ਗੱਡੀ ਨਹੀਂ ਵੜਦੀ ਉਸਤਾਦ ਜੀ ਉਹ ਇੱਕ ਬਾਹਰਲੇ ਇਜਾਜ਼ਤ ਨਹੀਂ ਆ ਗੱਡੀ ਬੜਨ ਦੀ। ਇੱਕ ਬਾਹਰਲੇ ਮੁਲਕ 'ਚ ਨਾ ਇੱਕ ਕੋਠੀ ਸੀਗੀ ਵੱਡੀ ਉਹਨਾਂ ਨੇ ਨਾ ਥੱਲੇ ਜੈਕ ਲਾ ਕੇ ਨਾ ਕੋਠੀ ਘਸੀੜ ਕੇ ਤੇ ਪਰਲੀ ਜਗ੍ਹਾ ਤੇ ਸ਼ਿਫਟ ਕਰ ਲਈ। ਕਿਉਂ? ਯਾਨੀ ਪੂਰੀ ਕੋਠੀ ਲੈ ਗਏ ਆਪਣੀ ਨਹੀਂ ਹੋ ਜਾਂਦਾ ਇਦਾਂ ਹੈ ਉਹ ਲੈ ਗਏ। ਹੋ ਜਾਂਦਾ ਵਾ ਲੈਂਟਰ ਚੁੱਕ ਸਕਦੇ ਤੁਸੀਂ ਐ ਸਪਰਿੰਗ ਲਾਣੀ ਨਹੀਂ ਉਹ ਯਾਰ ਛੱਡ ਦੇਣਾ ਅੱਛਾ ਫੇਰ ਗੱਲ ਉਸਤਾਦ ਜੀ ਪੂਰਾ ਚਰਚ ਉਹਨਾਂ ਨੇ ਸ਼ਿਫਟ ਕੀਤਾ। ਪਾਇਣ ਹੋ ਜਾਂਦਾ ਵਾ ਹੋ ਜਾਂਦਾ ਠੀਕ ਅੱਛਾ ਆ ਫੇਰ ਉਹ ਪੂਰਾ ਲੈ ਕੇ ਗਏ ਆ ਤੇ ਇਹ ਜਿਹੜੀ ਇਹਦਾ ਮਕਾਨ ਸ਼ਿਫਟ ਵੀ ਕੀਤਾ ਨਾ ਤੇ ਸਿਰਫ ਇਹਦਾ ਮਕਾਨ ਹੋਣਾ ਵਾ ਉਹ ਵੀ ਇਸ ਗੱਲੋਂ ਕਿ ਇਹ ਥੋੜਾ ਜਿਹਾ ਹੋਰ ਗੰਦਾ ਵਾ ਉਹਨਾਂ ਪਾਇਣ ਜੀ ਉਹ ਉੱਥੇ ਨਹੀਂ ਇੱਥੇ ਫੈਸਲਾਬਾਦ ਚ ਵੀ ਚੁੱਕ ਲੈਂਦੇ ਲੈਂਟਰ ਯਾਨੀ ਤੇਰਾ ਮਕਾਨ ਦਾ ਲੈਂਟਰ ਨੀਵਾ ਹੋ ਗਿਆ ਨਾ ਤੇ ਸਿਰਫ ਮਸ਼ੀਨ ਹੋਣੀ ਅੰਦਰ ਉਹਨਾਂ ਨੇ 4 ਜੈਕ ਲਾਉਣੇ ਸਾਈਡਾਂ ਦਾ ਥੋੜਾ ਛਿਲਣਾ ਵਾ ਉਹਨੇ ਪੂਰਾ ਲੈਂਟਰ ਉੱਪਰ ਕਰ ਦੇਣਾ ਤੇਰਾ 2 ਫੁੱਟ ਲੈਂਟਰ ਉਹਨਾਂ ਚਾਰਾਂ ਪੈਪਾਂ ਨੇ ਉੱਪਰ ਕਰ ਦੇਣਾ ਥੱਲੇ ਉਹਨਾਂ ਨੇ ਮਿਸਤਰੀਆਂ ਨੇ ਪੂਰੀ 13 ਇੰਚ ਦੀ ਕੰਧ ਲਾਉਣੀ ਸਾਈਡਾਂ ਦੇ ਉੱਤੇ ਲੈਂਟਰ ਹਾਂ ਇੱਟਾਂ ਲਾ ਕੇ ਤੇ ਉੱਤੇ ਫਿਰ ਲੈਂਟਰ ਰੱਖ ਤੂੰ ਕਰਵਾ ਲਾ ਆਪਣੇ ਘਰ ਦਾ ਉੱਚਾ ਭਾਵੇਂ। ਹਾਂਜੀ ਹੋਰ ਬੜੇ ਬੜੇ ਕੰਮ ਮਸ਼ੀਨਾਂ ਹੋ ਜਾਂਦੀਆਂ ਕੰਧਾਂ ਅੱਗੇ ਪਿੱਛੇ ਕਰ ਦਿੰਦੇ ਨੇ। ਅਮੈਰ ਵਾਲਾ ਲੈਂਟਰ ਇੱਕ ਮਿੰਟ ਸਾਜੀ ਉਹ ਜਿਹੜਾ ਥੱਲੇ ਵਜਨ ਪੈਣਾ ਫਰਸ਼ ਤੇ ਉਹ ਜ਼ਮੀਨ ਤੇ ਹੈ ਨਾ ਉਹਦੇ ਥੱਲੇ ਬਣਾਉਂਦੇ ਆ ਨਾ ਮਾਹੌਲ ਅੱਛਾ ਉਹਦਾ ਪਹਿਲੇ ਥੱਲੇ ਪੈਰ ਬਣਾਉਂਦੇ ਪੂਰਾ ਉਸ ਤੋਂ ਬਾਅਦ 4 ਲਾ ਕੇ ਔਰ ਪੂਰਾ ਸਿਸਟਮਾਈਜ਼ ਕੰਪਿਊਟਰਾਈਜ਼ ਤਰੀਕੇ ਦੇ ਨਾਲ ਪੂਰਾ ਤਾਂ ਚੁੱਕ ਦਿੰਦਾ। ਇਸ ਤਰ੍ਹਾਂ ਹੀ ਮੇਰਾ ਅੱਛਾ ਮਾਸ਼ਾਅੱਲਾ 38 ਸਾਲ ਉਮਰ ਆ ਤੁਹਾਡੇ ਨਾਲ ਸਵਾਲ ਇੰਜ ਕਰਦਾ ਜਿਵੇਂ ਅੱਲਾ ਨੇ ਅੱਜ ਸ਼ਫਾ ਦਿੱਤੀ। ਉਹ ਨਹੀਂ ਹੈ ਮਿੱਠੇ ਮੈਂ ਇਹਨੂੰ ਨਹੀਂ ਪਤਾ ਸੀ ਵਿਚਾਰੇ ਨੂੰ ਇਹ ਤੇ ਕੁਝ ਸਾਰਾ ਪਤਾ ਵਾ ਕੰਧਾ ਨਾ ਯਾਨੀ ਕਿ ਇੱਕ ਮਿਸਾਲ ਆ ਹੁਣ ਆ ਕੰਧ ਆ
ਹਾਂਜੀ ਇਹਦੇ ਆ ਕੰਧ ਛੱਤ ਦੀ ਸਪੋਰਟ ਆ। ਮੈਂ ਕਹਿੰਦਾ ਯਾਰ ਆ ਕੰਧ ਮੈਂ 4 ਫੁੱਟ ਪਿੱਛੇ ਕਰਨੀ ਹੈ, 2 ਫੁੱਟ ਪਿੱਛੇ ਕਰਨੀ। ਉਹਨਾਂ ਨੇ ਇੱਧਰ ਥੱਲੇ ਦੇ ਗਾਡਰ ਲਾਉਣੇ, ਉਹ ਲਾਉਣੇ ਉਹੀ ਉਹ ਜਿਹੜੇ ਪਿੱਲਰ ਜੇ ਲਾ ਪਿੱਲਰ ਜੇ। ਉਹ ਤਾਂ ਵੈਸੇ ਵੀ ਹੋ ਸਕਦੇ, ਦੂਜੇ ਵੀ ਲਾ ਸਕਦੇ, ਲੇਕਿਨ ਉਹ ਹੁੰਦੇ ਤਾਂ ਜਿੱਦਾਂ ਯਾਰ ਚੈੱਕ ਨਹੀਂ ਹੁੰਦਾ, ਚੈੱਕ ਉਹਨੂੰ ਚੈੱਕ ਕਹਿੰਦੇ ਆ। ਚੁੱਕਣ ਵਾਲਾ ਪ੍ਰੈਸ਼ਰ ਚੈੱਕ ਲਾਉਣਾ ਵਾ, ਕੰਧ ਉੱਤੋਂ ਤੋੜ ਕੇ ਲਾ ਕੇ 4 ਫੁੱਟ ਪਿੱਛੇ ਕਰਕੇ ਤੇ ਉੱਤੇ ਫੇਰ ਰੱਖ ਦੇਣੀ। ਉਹ ਰੱਖਣੀ ਨਹੀਂ, ਮਤਲਬ ਉਨੀ ਦੇਰ ਉਹਨੇ ਉਹ ਸਪੋਰਟ ਦਿੱਤੀ। ਬੜੀ ਟੈਕਨੋਲੋਜੀ ਆ। ਤੇ ਜਿਹੜੇ ਬਾਹਰ ਘਰ ਆ ਉਹ ਤੇ ਸਾਰੇ ਬਣੇ ਲੱਕੜ ਦੇ ਹੁੰਦੇ ਜੇ। ਲੱਕੜ ਦੇ? ਹਾਂਜੀ 90% ਦੇ ਲੱਕੜ ਦੇ ਬਣੇ ਹੁੰਦੇ ਆ। ਸਾਈ ਲੱਕੜ ਦੇ ਘਰ ਦਾ ਨੁਕਸਾਨ ਬੜਾ, ਤੁਸੀਂ ਸਿਗਰਟ ਪੀ ਕੇ ਨਹੀਂ ਸੁੱਟ ਸਕਦੇ। ਨਹੀਂ ਉਹ ਲੱਕੜ ਉਹ ਨਹੀਂ ਹੁੰਦੀ, ਉਹ ਹੋਰ ਲੱਕੜ ਆ। ਲੱਕੜ ਉਹ ਹੁੰਦੀ ਹੈ ਜਿਹਦੇ ਤੁਸੀਂ ਏਸੀ ਟੰਗ ਲਓ, ਕਬਜ਼ੀਆਂ ਉਹ ਇਹ ਲੱਕੜ। ਕਾਜੀ ਇੱਕ ਮਿਸਾਲ ਲੱਕੜ ਦੇ ਘਰ, ਜਿੱਦਾਂ ਸਾਡੇ ਘਰ 'ਚ ਬੀਬੀਆਂ ਉਹ ਧੋਂਦੇ ਫਰਸ਼, ਉਹ ਫੁੱਲਦਾ ਨਹੀਂ ਯਾਨੀ ਕਿ ਲੱਕੜ ਥੱਲੇ ਜਿਹੜਾ ਨਾ ਕੈਮੀਕਲੀ ਲਾ ਥੱਲੇ ਫਰਸ਼ ਹੋ ਗਿਆ ਜਾਂ ਉਹਦੇ ਉੱਤੇ ਲੱਕੜ ਦਾ ਕਰ ਲਿਆ, ਉੱਥੇ ਇਦਾਂ ਨਹੀਂ ਧੋਂਦੇ ਵੀ ਪਾਣੀ ਦਾ ਵੈਪਰ ਮਾਰਿਆ। ਉਹ ਕਲੀਨਿੰਗ ਉਹਨਾਂ ਦਾ ਸਮਾਨ ਨਿਜ਼ਾਮ ਹੀ ਹੋਰ। ਨਾਲੇ ਉਸਤਾਦ ਜੀ ਡਸਟਿੰਗ ਵਾਸਤੇ ਉਹਨਾਂ ਦੀਆਂ ਚੀਜ਼ਾਂ ਹੋਰ ਨੇ, ਉਹਨਾਂ ਦੀ ਮਤਲਬ ਵਾਸ਼ਰੂਮ ਵੀ ਲੱਕੜ ਦੇ। ਸਾਰਾ ਕੁਝ ਯਾਰ ਪੂਰਾ ਘਰ ਲੱਕੜ ਦਾ। ਇਹਨੇ ਵੀ ਲੱਕੜ ਦਾ ਘਰ ਬਣਾਇਆ ਭਰਾਵਾ, ਹਫਤੇ ਬਾਅਦ ਸਾਰੀ ਘਰ ਨੂੰ ਪਤੇ ਨਿਕਲ ਆਏ। ਮੇਰੇ ਤੋਂ ਫਲ ਵੀ ਲੱਗਣ ਲੱਗ ਗਿਆ ਘਰ ਮੇ। ਆ ਇਸ ਕੰਧ ਨਾਲ ਸੇਬ ਤੋੜ ਗਿਆ। ਨਹੀਂ ਸਾਜੀ, ਮੇਰਾ ਕਜ਼ਨ ਲਾਹੌਰ ਰਹਿੰਦਾ, ਉਹਨਾਂ ਨੇ ਗੱਡੀ ਰੱਖੀ ਆ ਸਾਜੀ ਇੱਕ ਇਸ ਤਰ੍ਹਾਂ ਦੀ, ਉਹ ਆਪਣਾ ਜਦੋਂ ਦਿਲ ਕਰਦਾ ਘਰ ਚੱਕਦਾ ਵਾ, ਕਿਤੇ ਹੀ ਲੈ ਜਾਂਦਾ, ਉੱਥੇ ਜਾ ਕੇ ਰੱਖ ਕੇ ਤੇ ਉੱਥੇ ਰਹਿਣ ਲੱਗ ਉਹ ਘਰ ਨਹੀਂ ਉਹਨੇ ਵੈਨ ਤਿਆਰ ਕੀਤੀ ਪੀਜ਼ਾ ਵੇਚਣ ਵਾਲੀ, ਉਹ ਘਰ ਨਹੀਂ ਉਹਨੂੰ ਕਹਿੰਦੇ। ਨਾਲੇ ਉਸਤਾਦ ਜੀ ਸਾਡੇ ਘਰਾਂ 'ਚ ਗੰਦ ਜੇ ਸੁਭਾਅ ਪੈਂਦਾ ਵਾ, ਇਹ ਅਸੀਂ ਮੈਨੂਅਲ ਸਫਾਈ ਬਣਦੀ ਹੈ, ਉਹ ਗੰਦ ਹੀ ਨਹੀਂ ਪਾਉਂਦੇ। ਉਹ ਹਰ ਜਗ੍ਹਾ ਦਾ ਉਹਨਾਂ ਨੇ ਰੱਖਿਆ ਹੁੰਦਾ ਪੁਆਇੰਟ ਕਿ ਆ ਕੇ ਨਹੀਂ ਪੱਕੇ ਵੀ ਬਣਦੇ ਆ ਘਰ, ਪੱਕੇ ਵੀ ਬਣਦੇ ਆ, ਇੱਟਾਂ ਟੈਪ ਵੀ ਬਣਦੇ ਆ, ਲੱਕੜ ਦੇ ਵੀ ਬਣਦੇ ਆ, ਹੋਰ ਵੀ 1-2 ਮਟੀਰੀਅਲ ਹੈਗੇ ਉਹਨਾਂ ਦੇ ਵੀ ਬਣਦੇ। ਮਿਕਸ ਜਿਹਾ ਹੋ ਗਿਆ ਸਾਰਾ ਘਰ ਬਣਦਾ। ਜਿੰਨੇ ਵੀ ਯੂਰਪ ਆ ਜਾਨੀ ਅੰਗਰੇਜ਼ ਦਾ ਦੀ ਗੱਲ। ਬੜੀ ਗੱਲ ਹੈ ਯਾਰ। ਹਾਂਜੀ। ਤੁਸੀਂ ਸਿਰਫ 2 ਮਹੀਨੇ ਕੱਢਣੇ ਉਸਤਾਦ ਜੀ। ਓਕੇ। ਉਹ ਖੁਸ਼ਬੂ ਵਾਲੀ ਜਿਹੜੇ ਸਪਰੇਆਂ ਨਹੀਂ ਛਿੜਕਾ ਹੁੰਦੀਆਂ ਹੋਟਲਾਂ 'ਚ ਬੜੋ ਤੇ ਵੱਡੇ ਵੱਡੇ ਲੱਗੇ ਹੁੰਦੇ ਆ ਸਪਰੇ ਵਾਲੇ, ਫਰੈਸ਼ਨਰ ਸਿਸਟਮ। ਉਹ ਤਾਂ ਹੱਲੇ ਵੀ ਫਿਰਦੇ ਉੱਥੇ। ਹਜੇ ਵੀ ਉਹ ਸੁੰਡੀ ਪਈ ਹੋਈ ਆ ਪੂਰੇ ਮਹੱਲੇ ਨੂੰ। ਉਹ ਵਾਲੀ ਸਪਰੇ ਸੀ ਉਹ। ਇਹ 에ਅਰ ਫਰੈਸ਼ਨਰ। 에ਅਰ ਫਰੈਸ਼ਨਰ ਨਹੀਂ ਮਿੱਠਾ ਜੀ। ਉਸਤਾਦ ਜੀ ਇਹਨਾਂ ਦੇ ਮੱਲੇ ਵੜ ਕੇ ਇਦਾਂ ਲੱਗਦਾ ਸਾਹ ਹੀ ਬਹੁਤ ਹੋਏ। ਹਰ ਬੰਦੇ ਨੇ ਤਾਂ ਨੱਕ ਚ ਨੂੰ ਦਿੱਤਾ ਵਾ, ਬਹੁਤ ਆਇਆ ਗੱਲ ਕਰ ਫੌਤ ਨਹੀਂ ਹੋਏ। ਅਵਾਰਡ ਮਿਲਿਆ ਉਸਤਾਦ ਜੀ ਇਹਨਾਂ ਨੂੰ ਮਹੱਲੇ ਵਾਲ। ਹਾਂਜੀ। ਇੱਕ ਬੰਦੇ ਨੇ ਇਹਨਾਂ ਦੇ ਮਹੱਲੇ ਦੇ ਵਿੱਚ 7 ਮੰਜ਼ਲਾ ਝੁੱਗੀ ਬਣਾਤੀ ਸੀ। ਝੁੱਗੀ 7 ਮੰਜ਼ਲਾ ਕੱਪੜੇ ਦੀ। ਅੱਛਾ। ਹਾਂਜੀ, ਉਹਨੇ ਫਿੰਗਰਪ੍ਰਿੰਟ ਲਾ ਕੇ ਲਾਇਆ ਝੁੱਗੀ ਨੂੰ। ਮੈਂ ਤੁਹਾਨੂੰ ਦੱਸਦਾ, ਉਹਨੇ ਨਾ ਲੰਮੀ ਪੌੜੀ ਲਿਆਂਦੀ। ਪਹਿਲੇ ਉਹਨੇ ਜ਼ਮੀਨ 'ਚ ਪੌੜੀ ਗੱਡੀ, ਉਹਦੇ ਆਲੇ ਦੁਆਲੇ ਉਹਨੇ ਸਾਰੀ ਝੁੱਗੀ ਬਣਾਤੀ। ਹੁਣ ਅੰਦਰ ਪੌੜੀ ਤੁਸੀਂ ਪਹਿਲੀ ਮੰਜ਼ਲ ਤੇ ਚਲ ਜਾਓ, ਦੂਜੀ ਤੇ ਚਲ ਜਾਓ, ਉਹ ਲਿਫਟ ਆ। ਜਦੋਂ ਪੌੜੀ ਖਿੱਚ ਲੈਣੀ ਕੋਠੀ ਡਿੱਗ ਪਈ। ਹਾਂ। ਔਰ ਉਹਨੇ ਉਹਦੇ ਆਲੇ ਦੁਆਲੇ ਉਹਦੇ ਨਾਲ ਬੰਨ ਕੇ ਸਾਰੀਆਂ ਝੁੱਗੀਆਂ 7 ਮੰਜ਼ਿਲਾਂ। ਹਾਂਜੀ। ਸਲੇਟਾਂ ਲੱਗਣੀਆਂ, ਤਖਤੀਆਂ, ਮਿੱਠੇ ਕੀ ਬੈਠਕ, ਜਿੱਦਾਂ ਲਾਹੌਰ ਦਾ ਸਿਸਟਮ ਆ ਸਾਰਾ ਹਾਂਜੀ। ਛੋਟਾ ਛੋਟਾ। ਹਾਂਜੀ। ਥੱਲੇ ਤਾਰੀਖ ਬਦਾਇਸ਼ ਤੇ ਤਾਰੀਖ ਵਫਾਤ ਵੀ ਲਿਖੀ ਹੋਈ। ਹਾਂਜੀ। ਦੂਸਰੀ ਸਾਹਿਬ ਕੀ ਬੈਠਕ ਵੀ ਉੱਥੇ ਸਾਰਾ ਸਿਸਟਮ ਜਿਹੜਾ ਉਸਮਾਨ ਕੀ ਬੈਠਕ, ਜਿੱਦਾਂ ਉਸਮਾਨ ਕੀ ਬੈਠਕ ਹਨਾ, ਕੱਚਾ ਖੂਹ, ਪੁਰਾਣਾ ਖੂਹ। ਹਾਂ ਉਹੀ ਗਲੀ ਹੈ। ਹਾਂਜੀ। ਇਹ ਕਿੱਥੇ ਬਣਾਉਣਾ ਤੂੰ? ਗਲੀ ਦੇ ਵਿੱਚ ਯਾਰ ਉਹ ਗਲੀ ਆ, ਉਹਦੇ 'ਚ ਕੀ ਕੁਝ ਬਣਾਉਣਾ ਤੂੰ? ਤਾਜੀ ਭਲਾ ਕਿੰਨੇ ਫੁੱਟੀ ਗਲੀ ਆ? ਕਿੰਨੇ ਫੁੱਟੀ ਹੈ ਇਹ? ਮੇਰਾ ਖਿਆਲ 700-800 ਫੁੱਟ ਹੀ ਆ। ਹੈ ਉਹ ਬਰ ਦਰਿਆ ਜੇਹਲਮ ਆ ਤੁਹਾਡੀ ਗਲੀ ਦੇ ਦਰਮਿਆਨ। ਨਹੀਂ ਚੌੜੀ ਕਿ ਲੰਮੀ? ਲੰਬੇ ਰੁੱਖ। ਹਾਂ ਲੈ 700 ਫੁੱਟ ਲੰਮੇ ਰੋਕਾ। ਮੈਂ ਦੱਸਦਾ ਉਹ ਪੀਸ ਪਾਉਣੇ ਆ ਨਾ। ਤੁਸੀਂ ਉਸਤਾਦ ਜੀ ਕਿਹੜੇ ਲੈਗ ਦੇ ਕਿ ਸੀਨੇ ਦੇ? ਨਹੀਂ ਪੀਸ 1000 ਫੁੱਟ ਦੇ 3 ਪੀਸ ਪਾਉਣੇ ਆ ਉਹਦੇ ਗਲੀ 'ਚ? ਹਾਂਜੀ। ਅੱਛਾ, ਉਹ ਤੁਸੀਂ ਗਲੀ 'ਚ ਪੀਸ ਪਾਓਗੇ, ਆਏ ਆਏ ਆਏ। ਫਿਰ ਉੱਥੇ ਅੱਗੋਂ ਸ਼ੁਰੂ ਹੋ ਜਾਏਗਾ ਨਜ਼ਾਰਾ। ਉਸਤਾਦ ਜੀ ਤੁਸੀਂ ਉਹ ਪੀਸ ਦੇਖ ਲਓ। ਅੱਛਾ, ਬੇਨਜ਼ੀਰ ਇਨਕਮ ਸਪੋਰਟ ਦਾ ਕਾਰਡ ਬਣਾਓ ਜਾਂ ਰਸ਼ ਹੋਵੇ, ਇਦਾਂ ਦੇ ਬੱਚੇ ਇਲਾਜ ਕੱਢਦੇ ਥੱਲੋਂ ਦੇ। ਪਿੱਛੇ ਹੋ ਜਾਓ, ਆਪਸ ਵਿੱਚ ਮਰ ਗਏ, ਪਿੱਛੇ ਹੋ ਜਾਓ। ਬਸ ਮੈਂ ਮਰ ਗਿਆ। ਇਹਨਾਂ ਦੀ ਗਲੀ 'ਚ ਵੜ ਜਾਓ, ਇਦਾਂ ਲੱਗਦਾ ਪਰ ਖਾਲੇ ਤੂੰ ਸਲੇਟਾਂ ਪਰੇ ਕਰਤੀਆਂ ਵਾ, ਥੱਲੇ ਜਗ੍ਹਾ ਬਣੀ। ਇਹ ਬਾਤ ਜਿਨ੍ਹਾਂ ਨੇ ਦੇਖਿਆ ਪੁੱਛੋ, ਉਹ ਥੱਲੇ ਬੇਟੇ ਇਨਡੋਰ ਸਵਿਮਿੰਗ ਪੂਲ ਆ। ਮਾਫੀ ਦੇ ਦੇ, ਗਰੀਬ ਇਲਾਕਾ ਵਾ। 81-71 ਵਾਲੇ ਦਾ ਇਨਬਾਕਸ ਸਿਰਫ ਤੁਹਾਡੇ ਮੱਲੇ ਨੇ ਫੋਲੋ ਕੀਤਾ ਸੀ, ਕਿਸੇ ਹੋਰ ਦਾ ਜਾਣ ਨਹੀਂ ਸੀ ਤੇ ਇਹ ਮੈਸੇਜ। ਬਿਲਕੁਲ ਅੱਛੀ ਬਾਤ ਆ, ਅੱਛੀ ਬਾਤ ਆ। ਉਹ ਭਲਾ ਕਿਦਾਂ ਇਨਬਾਕਸ ਫੁੱਲ ਕੀਤਾ ਜੀ ਉਹਨਾਂ ਹਾਂਜੀ। ਨੇ? ਇਧਰੋਂ ਮਲੇਦਾਰਾਂ ਨੇ ਸੈਂਡ ਕਰਕੇ ਹਾਂ ਕਿ ਇੰਨਾ ਮਾਲ ਇਧਰੋਂ ਸੈਂਡ ਹੋਇਆ ਕਿ ਮਿੱਠੇ ਦੀ ਗਲੀ ਚੋਂ ਲੈ ਕੇ ਹੁੰਦਾ ਵਾ ਪਿੱਛੇ ਇਧਰੋਂ ਮਾਲ ਸੈਂਡ ਹੋਇਆ। ਇਹਨਾਂ ਦੇ ਮੱਲੇ ਇਹ ਬਾਤ। ਇੱਕੋ ਹੀ ਗੱਡੀ ਆ ਫਿਰਦਾ ਹੀ ਹੁੰਦੀ, ਕਸ਼ੋ ਫਾਊਂਡੇਸ਼ਨ। ਹਰ ਕਿਸੇ ਦੇ ਬੂਹੇ ਅੱਗੇ ਲਾ ਕੇ ਕਿਸ਼ਤ ਪਾ। ਹਾਂਜੀ, ਬਿਲਕੁਲ ਸਹੀ ਕਿਹਾ। ਉਹ ਸਾਡੇ ਨਾਜ਼ਮ ਸਾਹਿਬ ਨੇ ਤੇ ਮੇਰੇ ਨਾਲ ਮਸ਼ਾਵਰਤ ਕਰਕੇ ਕਿਹਾ ਮਿੱਠੇ ਤੂੰ ਸਿਟੀ 40 ਬਣ ਜਾਉਂਦਾ ਵਾ ਸ਼ਿਜਾਜ਼ ਦੇ ਉਹਨਾਂ ਇਹ ਕਸ਼ਮ ਵਾਲੀ ਗੱਡੀ ਤੇ ਇੱਕ ਵਾਰੀ ਲਵਾ ਦਈਏ। ਮੈਂ ਕਿਹਾ ਲਵਾ ਦਿਓ, ਓਕੇ ਕਰੋ। ਉਹ ਸਾਰਾ ਲਾਉਣ ਦੇਣ ਆਉਂਦੀ ਆ। ਅੱਛਾ ਭਲਾ ਕਿਹਨਾਂ ਨੂੰ? ਅਸੀਂ ਹਿਫਾਜ਼ਤੀ ਕਦਮ ਕਰਾਇਆ ਨਾ, ਉਹ ਲਵਾਈ ਹੋਈ ਗੱਡੀ, ਹੋਰ ਐਸਾ ਕੋਈ ਛੁੱਟਿਆ। ਹਾਂਜੀ ਸੁਣੋ। ਹਾਂਜੀ। ਹੁਣ ਕਿਤੇ ਤੂੰ ਡੱਕੂਗਾ ਨਹੀਂ ਯਾਰ, ਹਰ ਪਾਸੇ ਡੱਕੂਗਾ। ਮਿਨੀ ਫਨ ਦੁਨੀਆ ਗਲੀ ਦੇ ਵਿੱਚ ਹੀ ਬਣਾਉਣਾ ਵਾ। ਹੈਲੋ ਜੀ। ਜ਼ੂ ਵੀ ਗਲੀ ਦੇ ਵਿੱਚ ਬਣਾਉਣਾ। ਨਾਜ਼ਮ ਸਾਹਿਬ ਨੇ ਮਸ਼ਾਵਰਤ ਕੀਤੀ ਮੇਰੇ ਨਾਲ। ਸਿੰਧਬਾਦ ਵੀ ਪੱਟ ਕੇ ਉਧਰ ਹੀ ਲੈ ਜਿਓ ਕਿਤੇ। ਤੋਂ ਛੋਟਾ ਵਾ, ਤੈਨੂੰ ਗ੍ਰੇਡਾਂ ਦੇ ਨਹੀਂ ਪਤਾ। ਫਨ ਦੁਨੀਆ ਵੱਡਾ ਵਾ।
हाँ फन दुनिया में ਕਿੱਥੇ ਗੁਆਚਾ ਫਿਰਨੇ ਆ ਵਾਲ ਸਾਨੂੰ ਪਤਾ ਛੋਤੇ ਆ ਆਜੇ ਨਜ਼ਰ ਇਦਾਂ ਹੁੰਦਾ ਦੇਖ ਮਾਲਕ ਸਵਾਦ ਤੇ ਤੂੰ ਚੁੱਪ ਕਰਕੇ ਭੁਰੀਆਂ ਕੰਧਾਂ ਵਾਲੀ ਗਲੀ ਹੈ ਦੀ ਉਹ ਜਿਹੜੀਆਂ ਇੱਟਾਂ ਝੜ ਖਾਲੇ ਚ ਡਿੱਗਣੀਆਂ ਉਦਾਂ ਦੀ ਗਲੀ ਚ ਰਹਿੰਦਾ ਵਾ ਤੈਨੂੰ ਰੋਜ਼ ਲੈ ਕੇ ਹੁੰਦਾ ਰੋਜ਼ ਛੱਡ ਕੇ ਹੁੰਦਾ ਇਹਨੇ ਨੇ ਸਹੀ ਗੱਲ ਕੀਤੀ ਹੈ ਬਿਲਕੁਲ ਆਸਾਨ ਸਹੀ। ਫਰਮੋਸ਼ ਉਸਤਾਦ ਜੀ। ਉਹ ਬਜ਼ੁਰਗਾਂ ਦਾ ਇੱਕ ਮਿਊਜ਼ੀਅਮ ਬਣਾਇਆ ਵਾ ਉਹ ਪੁਰਾਣਾ ਘਰ ਵਾ ਇਹ ਪਾਰਟੀਸ਼ਨ ਤੋਂ ਪਹਿਲੇ ਦਾ ਘਰ ਉਹ ਸੰਭਾਲਿਆ ਉਦਾਂ ਹੀ ਉਹਦੇ ਆਲੇ ਦੇ ਦੁਗਾੜੇ ਵੀ ਖੜੇ ਆ ਦਾ ਹਾਂ ਉਹਨੇ ਸਹੀ ਜੇ ਨਹੀਂ ਸਾਜੀ ਚਾਰ ਰੱਤਾਂ ਵਾਲੀ ਕਿਹੜੀ ਸਿਕਿਉਰਿਟੀ ਲਈ ਫਿਰਦਾ ਯਾਰ ਡੌਗੀ ਸਕਿਉਰਟੀ ਨਹੀਂ ਕਰਦੇ ਆ ਲੇਕਿਨ ਹਰ ਬੰਦੇ ਦੀ ਕਰਨ ਲੱਗ ਗਏ ਹੋ ਕਿਸੇ ਨੇ ਸਾਡਾ ਤਲਕ ਖਤਮ ਕਰਕੇ ਉਸ ਗਲੀ ਚ ਆਏ ਕੁੱਤਾ ਤੇਰੀ ਪਿੰਨੀ ਲੈ ਕੇ ਸਾਨੂੰ ਫੜੀ ਸਿਰਫ ਸਾਡੇ ਤਲਕ ਦੀ ਵਜ੍ਹਾ ਤੋਂ ਬਚੇ ਜਾਂਦੇ ਆ ਸਾਜੀ ਮਿੱਠੇ ਨੂੰ ਤੂੰ ਲਾਂ ਦੀ ਗਲੀ 'ਚ ਜਾਣਾ ਇਹਦੇ ਘਰ ਜਾਣਾ ਤੂੰ ਹਾਂਜੀ ਭਾਈ ਮਿੱਠੇ ਨੂੰ ਲਾਣ ਜਾਈਏ ਨਾ ਰਾਤ ਨੂੰ ਤੇ ਉਦੋਂ ਵੀ ਕੁੱਤਾ ਪੈਂਦਾ ਵਾ ਤੇ ਵਾਪਸੀ ਤੇ ਨਾ ਕੁੱਤੇ ਨੂੰ ਪਤਾ ਹੁੰਦਾ ਇਹਨੂੰ ਲਾ ਕੇ ਆਉਂਦੇ ਲਓ ਜੀ ਅੱਜ ਨੂੰ ਮੈਂ ਕਹਿ ਦਿੰਦਾ ਉਹ ਇੱਕ ਸਾਈਡ ਪਏਗਾ ਬਾਕੀ ਅਗਲੀ ਸਾਈਡ ਤੁਹਾਡੀ ਜ਼ਿੰਮੇਵਾਰੀ ਨਹੀਂ ਤੇ ਇਹਦੇ ਘਰ ਤੂੰ ਕੀ ਕਰਨ ਜਾਣਾ ਤੈਨੂੰ ਰਸਤੇ 'ਚ ਨਹੀਂ ਚੁੱਕਦਾ ਸਾਜੀ ਮਤਲਬ ਅਕਸਰ ਰਾਤ ਨੂੰ ਲੇਟ ਹੋ ਜਾਣਾ ਤੇ 11:30 ਵਜੇ ਕਹਿੰਦਾ ਮੈਨੂੰ ਲਾ ਗਿਆ ਉਹ ਉਹ ਕਿਤੇ ਸਾਲ ਛਮਾਈ ਅੱਛਾ ਫਿਰ ਤੈਨੂੰ ਕਹਿੰਦਾ ਤੂੰ ਉੱਥੇ ਮੈਨੂੰ ਘਰ ਲਾ ਕੇ ਹਾਂਜੀ, ਉਸਤਾਦ ਜੀ, ਤੇ ਫਿਰ ਤੂੰ ਵਾਪਸ ਕਿੱਦਾਂ ਆਉਣਾ ਆਏ ਆਪਣੀ ਗੱਲ ਹੀ ਕਰਨ ਰਿਹਾ ਮੁਦੱਸਰ ਨਾਲ ਕਦੀ ਕਿਤੇ ਪਹਿਲੇ ਕਿਤੇ ਕੋਟਾ ਕੈਫੇ ਤੇ ਬਹਿੰਦੇ ਸੀਗੇ ਐਵੇਂ ਪਤਾ ਕੀ ਗੱਲ ਆ ਏਦਾਂ ਬਰਕਤ ਨਹੀਂ ਪੈਣੀ ਝੂਠ ਨਾ ਬੋਲ ਇਹਦਾ ਲਾਫਟਰ ਨਹੀਂ ਹੋਣਾ ਹਾਂਜੀ ਮੈਂ ਨਾ ਦੋਸਤ ਇੱਕ ਨੂੰ ਫੋਨ ਕਰਦਾ ਵਾ ਦਿਲਾਵਨ ਮੈਂ ਕਿਹਾ ਯਾਰ ਮੈਨੂੰ ਇੱਥੋਂ ਲੈ ਲਾ ਉੱਥੋਂ ਲੈ ਲਾ ਓਏ ਹੋਏ ਇਦਾਂ ਤੇ ਜਿੱਦਣ ਬਹੁਤਾ ਖੌਫ ਚੜਿਆ ਹੋਊਗਾ ਨਾ ਕਹੂਗਾ ਓਏ ਉਹਨੂੰ ਘਰ ਹੀ ਸੱਦ ਲਾ ਉਹਨੂੰ ਘਰ ਹੀ ਸੱਦ ਲਾ ਤੇ ਗੱਡੀ ਉਹ ਮੈਂ ਕਹੂੰਗਾ ਇੱਥੇ ਲਾ ਦੋ ਤੁਸੀਂ ਈਜ਼ੀ ਚੱਲ ਜਾਣਾ ਨਹੀਂ ਤੂੰ ਘਰ ਹੀ ਆ ਉਹਨੂੰ ਘਰ ਹੀ ਸੱਦ ਉਹਨੂੰ ਪਰ ਘਰ ਨਾ ਪਤਾ ਗੋਲਡ ਪੋਗਾ ਸਾਜੀ ਚ ਕੁਛ ਸਾਜੀ ਅਫਸਰ ਟੈਬ ਵੀ ਤਬੀਅਤ ਵਾ ਨਾ ਹਲਕੀ ਤੁਸੀਂ ਮੁਦੱਸਰ ਨਹੀਂ ਵੇਖਿਆ ਹਲੇ ਮੁਦੱਸਰ ਨੇ ਰਾਤ ਨੂੰ ਘਰ ਜਾਣ ਤੋਂ ਪਹਿਲੇ ਮੈਨੂੰ ਲੱਭਣਾ ਵਾ ਕਿੱਥੇ ਆ ਮੈਂ ਕਹਣਾ ਹਾਂ ਦੱਸ ਕੀ ਗੱਲ ਕੀ ਹੋਈ ਚਲਾ ਯਾਰ ਮੈਂ ਛੱਡ ਕੇ ਘਰ ਅੱਛਾ ਇੱਕ ਮਿਸਾਲ ਤੈਨੂੰ ਤੇ ਮਤਲਬ ਉਹਨਾਂ ਨੂੰ ਪਤਾ ਵਾ ਕਿ ਕਰੇ ਸੀ ਇਹਦੇ ਨਾਲ ਗਏ ਤੇ ਰਸਤੇ 'ਚ ਸਾਨੂੰ ਕੋਈ ਡਾਕੂ ਪੈ ਗਏ ਕੋਈ ਚੋਰ ਪੈ ਗਏ ਤੈਨੂੰ ਨਹੀਂ ਮਤਲਬ ਤੈਨੂੰ ਉਸ ਕੀ ਸਮਝਦੇ ਆ ਕਿ ਤੂੰ ਲੜਾਕਾ ਵਾ ਲੜਾਕਾ ਫੇਰ ਜਾਣਾ ਕੋ ਨਹੀਂ ਵੇਰ ਦਾ ਨਹੀਂ ਮਤਲਬ ਪਿਸਤੌਲ ਕੱਢ ਲਵੇ ਇੱਕ ਬੰਦਾ ਤੂੰ ਨਾਲ ਆਏ ਦੇ ਤੈਨੂੰ ਲੈ ਗਿਆ ਪਿਸਤੌਲ ਕੱਢ ਤੂੰ ਕੀ ਕਰੇਗਾ ਉੱਥੇ ਲੜਾਕਾ ਲੜੂਕਾ ਨਹੀਂ 209 ਕਸਮਾਂ ਯਾਦ ਆ ਜਿਹੜੀ ਚੋਰਾਂ ਨੂੰ ਪਾਉਣੀਆਂ ਵਾਸਤੇ ਯਾਦ ਆ ਕਿਹੜੇ ਪਾਉਣੇ ਚੋਰਾਂ ਨੂੰ ਨਹੀਂ ਉਸਤਾਦ ਜੀ ਪਹਿਲੇ ਉਸਤਾਦ ਜੀ ਆਸਰਾ ਟੈਪ ਆ ਪਹਿਲੇ ਇਹਦੀ ਤਲਾਸ਼ੀ ਦਵਾ ਦਿੰਦੇ ਉਸ ਸਮੇਂ ਤੋਂ ਦੂਰ ਵੇਲਾ ਹੀ ਉਹ ਹੌਸਲਾ ਹੋ ਜਾਂਦਾ ਹੈ ਉਹਨਾਂ ਨੂੰ ਤਰਲਾ ਹੀ ਇਸ ਕਿਸਮ ਦਾ ਕਰਦਾ ਹੌਸਲਾ ਦੇਖ ਲਓ ਤਾਂ ਜੀ 4 ਵਜੇ 3:30 ਵਜੇ ਇਕੱਲੇ ਨੂੰ ਛੱਡ ਕੇ ਆਣਾ ਨਹੀਂ ਮੈਨੂੰ ਘਰ ਛੱਡ ਕੇ ਆਓ ਇੰਨੀ ਦੱਸਣ ਨੂੰ ਘਰ ਬਾੜ ਕੇ ਕੁੰਡੀ ਲਾਉਣੀ ਉਹਨੇ ਤੇ ਫਿਰ ਉਹਨੇ ਕਹਿਣਾ ਬੂਏ ਚੱਲ ਠੀਕ ਆ ਨਹੀਂ ਤਾਂ ਤੈਨੂੰ ਫਿਰ ਤੂੰ ਕੱਲਾ ਘਰ ਆਉਂਦਾ ਤੈਨੂੰ ਕੋਈ ਨਹੀਂ ਛੱਡਣ ਹੁੰਦਾ ਯਾਰ ਇਹ ਤਾਂ ਦਿਹਾਤੀ ਆ ਸਾਜ ਅੱਛਾ ਜੀ ਹੋਣੀ ਚ ਇਨਸਾਨਾਂ ਨਾਲ ਤੁਹਾਨੂੰ ਮੈਂ ਦੱਸਿਆ ਸੌਫਟਵੇਅਰ ਹੀ ਨਹੀਂ ਹੈ ਕਿਤੇ ਆਪ ਹੀ ਆ ਗਿਆ ਆਹ ਨਾਲੇ ਡਰਦਾ ਉਹ ਹੁੰਦਾ ਜਿਹਨੇ ਮਹਿੰਗੀ ਘੜੀ ਪਾਈ ਹੋਵੇ ਫਰੋਜ਼ਾ ਪਾਇਆ ਮੋਬਾਈਲ ਜੇਬ ਚ ਸਾਦਾ ਨਹੀਂ ਤੁਰਿਆ ਤੇ ਤੂੰ ਫਿਰਦਾ ਜੱਟ ਮੇਰੀ ਗੱਲ ਸੁਣ ਲੈ ਪਹਿਲੇ ਤੇ ਤੂੰ ਅੱਜ ਨਾ ਇੱਕ ਗੱਲ ਕਨਫਰਮ ਆ ਵੀ ਤੂੰ ਮਿੱਠਿਆ ਜੀ ਸਾਡੇ ਸਾਹਮਣੇ ਅੱਜ ਤੋਂ ਬਾਅਦ ਆਪਣੇ ਆਪ ਨੂੰ ਜੱਟ ਨਹੀਂ ਕਹਿਣਾ ਪਲੀਜ਼ ਹਾਂ ਤੇਰੀ ਮਿਹਰਬਾਨੀ ਇਹ ਗੱਲ ਤੂੰ ਨਾ ਹਾਂ ਇੱਥੇ ਤੂੰ ਸਾਡੇ ਸਾਹਮਣੇ ਨਹੀਂ ਕਹਿਣਾ ਮੈਂ ਕਦੋਂ ਕਹਿੰਦਾ ਵਾ ਮੇਰੇ ਇਰਾਦਿਆਂ ਨੇ ਮੇਰੇ ਜਜ਼ਬੇ ਨੇ ਮੇਰੀ ਨਡਰ ਬੇਬਾਕ ਕੀ ਆਦਤ ਨੇ ਮੈਨੂੰ ਜੱਟ ਕੋਇਆ ਵਾ ਜੱਟ ਮੈਂ ਉਹ ਤਾਂ ਹੈ ਨਹੀਂ। ਬਹਾਦਰ ਜਜ਼ਬਾ ਜਨੂਨ ਵਾਲੇ ਜੱਟ ਵੇਖੇ ਆ ਮਾੜੀ ਜੀ 40 ਦੀ ਸਪੀਡ ਤੋਂ ਗੱਡੀ ਤਾਂ ਚੜਦੀ ਆ ਜੱਟ ਸਾਹਿਬ ਨਹੀਂ ਉਹ ਪਿੰਨੀ ਪਿੱਛੋਂ ਗੋਡੇ ਘੁੱਟਣ ਜੋ ਐ ਲੱਗ ਕਰਨ ਦੇ ਗੋਡੇ ਨਹੀਂ ਇੱਥੇ ਮੇਰੇ ਇਸ ਕਿਸਮ ਦੀ ਚੁੰਡੀ ਵੜਦਾ ਉਸਤਾਦ ਜੀ ਮੈਂ ਆਪਣੇ ਵਾਸਤੇ ਨਹੀਂ ਕਰਦਾ ਦਾएं ਬਾएं ਕੋ ਫੈਮਲੀਆਂ ਜਾਣ ਨਹੀਂ ਹੁਣ ਮੋਟਰਸਾਈਕਲ ਤੇ ਸਾਡੀ ਮੋਟਰਸਾਈਕਲ ਹਲਕੀ ਭੀਂ ਕਰਕੇ ਕਿਤੇ ਫੈਮਲੀ 'ਚ ਬਚ ਜਵੇ ਮੈਨੂੰ ਆਪਣੇ ਨੁਕਸਾਨ ਦੀ ਕੋਈ ਟੈਨਸ਼ਨ ਨਹੀਂ 40 ਤੋਂ ਉੱਤੇ ਯਾਨੀ ਕਿ ਹਾਂ ਇੱਕ ਨਾ ਇੱਕ ਤਾਂ ਜਾਣੇ ਮਿੱਟੀ ਤਾਂ ਹੋਣਾ ਹੀ ਹੋਣਾ ਅੱਜ ਇੱਕ ਦਿਨ ਹੁਣੀ ਹੋ ਜਾ। ਇੱਕ ਦਿਨ ਮੈਂ ਬੈਠਾ ਤੇ ਪਿੱਛੇ ਉਧਰ ਨੋਨੀ ਬਦਨੀ ਆਇਆ ਨਹੀਂ ਸੀ ਮੈਂ ਬੈਠਾ ਵਾ ਅੰਡਰਪਾਸ ਥੱਲੇ ਗਏ ਆ ਅੰਡਰਪਾਸ ਕੰਧ ਦੇ ਨਾਲ ਮੋਟਰਸਾਈਕਲ ਲਾ ਲਈ ਇਹਨੇ ਸਾਜੀ 20 ਦੀ ਸਪੀਡ ਤੇ ਲੱਗੇ ਬਸ ਮਜਦਾ ਲੰਘਿਆ ਇੱਕ ਫੁੱਲ ਸਪੀਡ ਤੇ ਡਰ ਕੇ ਕੰਧ ਦੇ ਬਿਲਕੁਲ ਨਾਲ ਇਹਦੇ ਮੋਟਰਸਾਈਕਲ ਅੱਛਾ ਮਸਜਿਦ ਦੇ ਅੱਗੇ ਲਾ ਕੇ ਮੇਰਾ ਸਟicker ਜਿਹਾ ਬਣਾ ਲਿਓ ਫੇਰ ਮੈਂ ਉਹ ਮਿੱਠੇ ਨੂੰ ਨਾਲ ਲੰਘ ਜਾਂਦੇ ਆ ਯਾਰ ਕਈ ਲੰਘ ਜਾਂਦੇ ਮਜਦੇ ਮੈਂ ਤਾਂ ਹੈਰਾਨ ਹੋਇਆ ਪਿਆ ਹੁਣ ਤਾਂ ਸੋਚ ਕੇ ਮਸਜਿਦ ਦੇ ਅੱਗੇ ਆ ਜਾਂਦਾ ਮੇਰੇ ਉੱਤੋਂ 4 ਵੀਲਰ ਲੰਘ ਜਾਂਦਾ ਮੇਰੀ ਪਚਕਾਰੀ 'ਚ ਪੈਂਦੀ ਛਿੱਟੇ ਪੈਂਦੇ ਅੰਡਰਪਾਸ ਤੇ ਕੰਧ ਨਾਲ ਜ਼ਿਆਦਾ ਤੇਰਾ ਕੀਤਾ ਮੇਰਾ ਪੈਕਟ ਜਿਹਾ ਪਾੜ ਜਾਂਦਾ ਰਹਿਤੇ ਦਾ ਜਦੋਂ ਪਾੜਦਾ ਫੇਰ ਠੀਕ ਸੀ ਫੇਰ ਮੈਂ ਜੱਟ ਵਾਂ ਇਹਤਿਆਤ ਕਰ ਗਿਆ ਬਚ ਗਿਆ ਮੈਂ ਜੱਟ ਨਹੀਂ ਨਹੀਂ ਯਾਰ ਮੇਰੀ ਗੱਲ ਸੁਣ ਰੋਡ ਦੇ ਉੱਤੇ ਇੱਕ ਰੋਡ ਹੁਣ ਵੇਖ ਦੁਬਈ ਦੇ ਵਿੱਚ ਜਾਂ ਦੂਜੇ ਮੁਲਕਾਂ 'ਚ ਦੁਬਈ ਮੈਨੂੰ ਜ਼ਿਆਦਾ ਐਕਸਪੀਰੀਅੰਸ ਆ ਬਾਕੀ ਮੁਲਕਾਂ ਦਾ ਨਹੀਂ ਇਸ ਤੋਂ ਮੈਂ ਜ਼ਿਆਦਾ ਉਹਦਾ ਕਹਿ ਰਿਹਾ ਕਿ ਉੱਥੇ ਇੱਕ ਰੋਡ ਹੈ ਨਾ 60 ਦਾ ਹਾਂਜੀ ਤੂੰ 40 ਤੇ ਜਾ ਰਿਹਾ ਤਾਂ ਵੀ ਤੇਰਾ ਚਲਾਨ ਹਾਂਜੀ 80 ਦਾ ਰੋਡ ਆ ਤੂੰ 60 ਤੇ ਜਾ ਰਿਹਾ ਤਾਂ ਵੀ ਤੇਰਾ ਚਲਾਨ ਇੱਥੇ ਨਹੀਂ 100 ਦਾ ਰੋਡ ਆ ਤੂੰ 70 ਤੇ ਜਾ ਰਿਹਾ ਤੇਰਾ ਚਲਾਨ ਹਾਂਜੀ ਉਹ ਹੁਣ ਜਿਹੜਾ 70 ਵਾਲਾ ਉੱਥੇ ਜਾ ਕੇ ਜੀ ਮੈਂ ਤੇ ਇhtiyat ਦੀ ਵਜ੍ਹਾ ਤੋਂ ਜਾ ਉਹ ਮਾਮਾ ਉੱਥੇ ਸਾਰੇ 100 ਦਾ ਰੋਡ ਆ 100 ਤੇ ਜਾ ਰਿਹਾ ਤੂੰ ਕੱਲਾ ਹੀ 60 ਤੇ ਜਾ ਰਿਹਾ ਤੇਰੀ ਵਜ੍ਹਾ ਤੋਂ ਕਿੰਨੇ ਵੱਜਣੇ ਉੱਥੇ ਇੱਥੇ ਜਿਹੜੇ ਰੋਡ ਆ ਜਿੰਨਾ ਸਲੋ ਉਹ ਤੂੰ ਰੋਡ ਨਹੀਂ ਤੂੰ ਇੱਕ ਮਿਸਾਲ ਅੰਡਰਪਾਸ 40 50 ਤੱਕ 60 ਤੱਕ 70 ਨਾਰਮਲ ਜਾਂਦੀ 40 50 ਤੱਕ ਤੇ ਤੂੰ ਆਪਣੀ ਰੋਡ ਤੇ ਜਾ ਰਿਹਾ ਪਿੱਛੋਂ ਮਸਦਾ ਨੰਗੇ ਭਾਵੇਂ
ਨਾ ਨੰਗੇ ਜੋ ਟਰੱਕ ਨੰਗੇ ਤੈਨੂੰ ਕੀ ਤੂੰ ਜਾਈ ਜਾ, ਤੂੰ ਆਪਣੀ ਸਪੀਡ ਤੂੰ ਰੱਖ। ਮਸਦਾ ਨੰਗਿਆ, ਤੂੰ ਉਹਦੇ ਕੰਨ ਦੇ ਨਾਲ ਲੱਗ ਗਿਆ। ਕੰਨ ਦੇ ਨਾਲ ਲੱਗਣ ਦੀ ਕੋਈ ਰੀਜ਼ਨ ਆ, ਕੋਈ ਵਜ੍ਹਾ ਵਾ। ਮੈਂ ਤਾਂ ਉੱਪਰ ਚੜਿਆ ਹੋਣੇ ਪਾ ਬੰਦਾ ਡਰ ਜਾਂਦਾ। ਮੈਂ ਨਹੀਂ ਨਹੀਂ, ਉੱਤੇ ਚੜਿਆ ਆਂਦਾ ਸੀ ਮਸਦਾ ਆਪਣਾ ਇੱਕ ਰੋਡ ਤੇ ਇੱਧਰ ਮਸਦੇ ਟਰੱਕ ਹਮੇਸ਼ਾ ਉੱਤੇ ਉਤਲੀ ਸਾਈਡ ਤੇ ਚੜ ਕੇ ਜਾ ਰਹੇ ਹੁੰਦੇ। ਇਹ ਵੀ ਉਤਲੀ ਸਾਈਡ ਤੇ ਜਾਂਦਾ ਵਾ। ਕਸਮੇ ਨੂੰ ਪੁੱਛੋ, ਮੈਂ ਤਾਂ ਕਿਹਾ ਸੀ, ਮੈਂ ਕਿਹਾ ਕਿਤੇ ਕੱਲ ਤੋਂ ਨਹਿਰੋਂ ਆਉਣੀ ਓਏ, ਵੀ ਨਹਿਰਾਂ ਨੂੰ ਲਈ ਜਾਂਦਾ ਵਾ ਵੀ ਹਵਾ। ਮੈਂ ਕਿਹਾ ਉਧਰ ਦੀ ਪੁੱਛੋ ਆਉਂ ਜਾਈ ਜਾਊਗਾ। ਤੇਰੇ ਟਰੈਕ ਕਰ ਇੱਕ ਮਿੰਟ ਪੌਕੀ ਨਾ, ਇਹ ਫਾਸਟ ਆ, ਇਹ ਹਲਕਾ ਜਿਹਾ ਲੋ ਆ, ਇਹ ਸਭ ਤੋਂ ਲੋ, ਇਹ ਸਾਦਾ ਟ੍ਰੈਫਿਕ ਆ ਜਿਹਨੇ ਹਲਕਾ ਜਿਹਾ ਫੈਮਿਲੀ ਨੂੰ ਗੱਲ ਨਹੀਂ, ਬਾਈਕ ਤੇ ਵੈਸੇ ਹੀ ਲੈਫਟ ਸਾਈਡ ਤੇ ਰਹਿਣੀ ਚਾਹੀਦੀ। ਇਹ ਬਾਤ ਇਹਨੂੰ ਪੁੱਛੋ ਰਾਈਟ ਸਾਈਡ ਤੇ ਕੀ ਲੈਣ ਜਾਂਦਾ, ਵੀ ਕਿਤੇ ਤਾਰੀ ਲਾਉਣ ਜਾਣਾ। ਇੱਕ ਮਿੰਟ, ਅਗਲੇ ਗੱਲ ਪਕਾਉਣ ਮੋਗੀ। ਆ ਹੁਣ ਸਾਡਾ ਸਲੋ ਦਾ ਵੀ 30-40 ਵਾਲਾ ਟਰੈਕ ਆ। ਮੈਂ ਤੁਹਾਨੂੰ ਇੱਥੇ ਰੱਖਿਆ ਕਹਿੰਦਾ ਨਹੀਂ, ਬੰਦਾ ਕਿਤੇ ਦੁਕਾਨਾਂ ਦੇਖਦਾ ਜਾਂਦਾ, ਕਿਤੇ ਫਲ ਦੇਖਦਾ ਜਾਂਦਾ, ਬੰਦਾ ਕਿਤੇ ਚਿਹਰੇ ਦੇਖਦਾ ਜਾਂਦਾ। ਸਿਰਫ ਜਾਂ ਤੂੰ ਅਗਰ ਥੋੜੀ ਤੇਜ਼ ਕਰੀ ਤੇ ਦਰਮਿਆਨ ਚ ਕਰ ਲੈ। ਹੁਣ ਦਰਮਿਆਨ ਵਾਲਾ ਟਰੈਕ ਜਾਣ ਦੇ ਆ, ਪਤਾ ਨਹੀਂ ਕਸੀਦਾ ਪੜਦੇ ਕੀ ਹੋਊਗਾ ਕਿ ਨਾਲ ਤਰਸ ਵੀ ਬਣਾ ਲੂਗਾ, ਨਾ ਰੇਸ ਵੀ ਉਧਰ ਲੈ ਜਾਓ। ਉਸਤਾਦ ਜੀ ਮੈਂ ਤਾਂ ਦੱਸਦਾ, ਉਹ ਥੱਲੇ ਵਾਲੀ ਸਪੀਡ ਜਿਹੜੀ ਆ ਤੀਸਰੀ ਪਹਿਲੀ ਸੜਕ ਆ, ਉਹ 'ਚ ਹੁਣ ਤੁਸੀਂ 40 ਦੀ ਸਪੀਡ 'ਚ ਨਹੀਂ ਜਾ ਸਕਦੇ, ਤੁਹਾਨੂੰ ਕੱਟ-ਕੁੱਟ ਮਾਰਨੇ ਪੈਣੇ ਕਿਉਂਕਿ ਵੈਸੇ ਬੜਾ ਰਸ਼ ਆ। ਉਤਲੀ 'ਚ ਆਏ ਆ, ਉਤਰੋਂ ਥੋੜੀ ਰੇਸ ਦਿੱਤੀ ਆ ਤੇ ਤੁਹਾਨੂੰ ਫੇਰ ਇਹੀ ਹਰਕਤ ਕਰਨੀ ਪੈਣੀ। ਜਿਹੜੀ ਸਪੀਡ ਤੇ ਮੈਂ ਜਾਂਦਾ ਉਹ ਹੈ ਹੀ ਫਰੰਟ ਪਹਿਲੀ ਲਾਈਨ ਵਾਲੀ, ਉਹ ਫਿਰ ਮੈਨੇਜ ਹੋ ਜਾਂਦੀ ਹੈ, ਮਤਲਬ ਸਪੀਡ ਮੈਨੇਜ ਹੋ ਜਾਂਦੀ। ਜੇ ਮੈਂ ਕਿੰਨੀ ਸਪੀਡ ਤੇ ਜਾਣਾ ਤੂੰ? 45 50 55 ਹਾਂ, ਤੇ ਸਭ ਤੋਂ ਥੱਲੜੀ ਕਿੰਨੀ ਹੈ? ਜੋ 30 32 35 40 ਆ ਕੀ ਜੀ ਫਰਕ ਰਹਿ ਗਿਆ? ਰੇਸ ਉਤਲੀ ਦੇ ਆ ਕੇ 5 ਵੱਧ ਗਏ ਤੋਂ ਉਸਤਾਦ ਜੀ ਮੈਂ ਦੱਸਦਾ, ਬੁਜ਼ਦਿਲਾ ਡਰਪੋਕ ਐਸ ਕੋਲ ਉਸਤਾਦ ਜੀ ਗੁੱਜਰ ਬਾਸ਼ਾ ਨਿਡਰ ਬੇਬਾਕ ਸ਼ੂਟਰ ਆ ਉਸਤਾਦ ਜੀ। ਤਾਂ ਸੁੱਤਾ ਇੱਕ ਵੀਲ ਤੇ ਜਾਂਦਾ ਵਾ ਜੈਨੂਅਲੀ। ਇੱਕ ਗੱਲ ਸੁਣ, ਟ੍ਰੇਨ ਦੇ ਅੱਗੇ ਉਸਤਾਦ ਜੀ ਪਟਰੀ ਤੇ ਭਜਾਈ ਮੋਟਰਸਾਈਕਲ ਮੇਰੇ ਸਾਹਮਣੇ, ਭਾਈ ਡਰਦਾ ਹੀ ਨਹੀਂ, ਕੜੇ ਵਾਲਿਆਂ ਚੋਂ ਇੰਜ ਕਰਕੇ ਭਗਾਉਂਦਾ, ਸ਼ੂਟਰ ਬੰਦਾ ਹੈਵੀ ਬੈਕਾਂ ਤੇ ਫਿਰਦਾ ਉਸਤਾਦ ਜੀ। ਇਹ ਸਿਰ ਖਰਾਕਾਂ ਖਾਦੀਆਂ, ਦੁੱਧ ਪੀਤੇ, ਸੁੱਤੇ ਨੂੰ ਠਾਲ ਅੱਲਾ ਦੀ ਨਹੀਂ ਉਹ ਖਰਾਕ ਉਹ ਭਾਈ ਉਹਨੂੰ ਪਹਿਲਾਂ ਸਮਝਾ ਲਾ, ਸੁੱਤਾ ਸੀ ਉਹਨੂੰ ਸੱਚੀ ਮੁੱਚੀ ਜਗਾਇਆ। ਮੋਟਰਸਾਈਕਲ ਦੀ ਗੱਲ ਹੋ ਰਹੀ, ਉਹ ਆਪਣੀ ਤੱਕ ਸਮਝੀ ਜਾ ਰਿਹਾ ਕਿ ਮੈਂ ਖੁਰਾਕਾਂ ਖਾਧੀਆਂ, ਦੁੱਧ ਪੀਤੇ ਖੁਰਾਕਾਂ ਖਾਧੀਆਂ, ਤੇ ਉਹ ਤਾਂ ਮੋਟਰਸਾਈਕਲ ਭਜਾਉਣ ਦੀ ਗੱਲ ਆ। ਡਰ ਨਹੀਂ ਨਾ ਲੱਗਦਾ ਉਸਤਾਦ ਜੀ, ਸੱਟਾਂ ਲੱਗ ਜੀਆਂ ਢਲ ਜਾਵਾਂਗੇ, ਹਾਂ ਇਹ ਗੱਲ। ਬਾਈ ਵੀ ਉੱਪਰ ਜਾਣਾ ਚਾਹੀਦਾ ਵਾ। ਤੇਰਾ ਰਗੜ ਵਾਦੇ ਨਹੀਂ ਹੋਣੀ, ਸਾਡਾ ਹੋਰ ਹਿਸਾਬ ਹੈ। ਦੂਧ ਦੀਆਂ ਪਿੰਡਾਂ ਵਾ, ਮੇਰੇ ਤੇ ਹਰ ਚ ਛਾਂ ਤਾਂ ਜਾਂਦੀ ਆ, ਮੇਰੇ ਤੇ ਮੱਛਰ ਲੜਿਆ ਹੋਵੇ ਪੂਰਾ ਲੋਧਾ ਬਣ ਜਾਂਦਾ ਇੰਜ ਕਰਕੇ। ਇੱਧਰ ਫੁਲਾਦੀ ਪਿੰਡਾ ਭਾਜੀ ਬਾਈ ਵੀਲਰ ਦੇ ਨਾਲ ਮੋਟਰਸਾਈਕਲ ਭਜਾਉਂਦਾ ਸ਼ੂਟਰ। ਦੱਸੋ ਜਰਾ ਮਾਸ਼ਾਅੱਲਾ 7 ਭਰਾ ਸੀ, ਪਿੱਛੇ ਇੱਕ ਹੀ ਰਹਿ ਗਿਆ ਵਾ। ਮਿੱਠੇ ਜਿਹੇ ਜੱਟ ਕੋ ਹੋਣਾ ਨਾ। ਬੰਦਾ ਸਾਨੂੰ ਕੱਲ ਪਰਸੋਂ ਟੱਕਰਿਆ ਸਾਹ ਜੀ ਭਾਈ ਮਿੱਟਰ ਕਹਿੰਦਾ ਸਾਡੇ ਬਿਲਕੁਲ ਨਾਲ ਲਾ ਕੇ ਕਹਿੰਦਾ ਪਛਾਣਿਆ, ਉਹ ਕਹਿੰਦਾ ਮੈਨੂੰ ਕਹਿੰਦਾ ਪਛਾਣਿਆ, ਮੈਂ ਕਿਹਾ ਨਹੀਂ ਮੈਂ ਪਛਾਣਿਆ। ਭਾਈ ਮਿੱਟਰ ਕਹਿੰਦਾ ਨਹੀਂ ਪਛਾਣਿਆ ਨਹੀਂ ਜੀ, ਤੁਹਾਡੇ ਸ਼ੋਅ ਵੇਖਦੇ ਕਹਿੰਦਾ। ਆਹੋ, ਇਹ ਵੀ ਬੜੀ ਲੌਜੀਕ ਆ। ਪਛਾਣਿਆ ਵੀ ਤੁਹਾਡੇ ਚੋਂ। ਅੱਛਾ, ਉਹਨਾਂ ਨੂੰ ਨਾ ਇੰਨਾ ਲੱਗਦਾ ਹੈ ਕਿ ਇਹਨਾਂ ਨੂੰ ਪਤਾ ਵਾ ਕਿ ਅਸੀਂ ਵੇਖਦੇ ਹਾਂ, ਜਾਣਦੇ ਹੋਣੇ ਆ। ਬਹਾਦਰੀ ਦਿਖਾਉਣੀ ਆ, ਕਿਸੇ ਅਨਾਜ ਦਿਖਾਓ, ਆਪਣੀ ਅਣਖ ਚ ਦਿਖਾਓ, ਤੁਹਾਨੂੰ ਲੱਗੇ ਪਤਾ ਵੀ ਇੱਥੇ ਯਾਰ ਬਹਾਦਰੀ ਦਿਖਾਉਣੀ। ਮਤਲਬ ਕਿੱਦਾਂ ਦੀ ਤੈਨੂੰ ਬਹਾਦਰੀ ਦਿਖਾਉਣੀ ਪਵੇ, ਕਿੱਥੇ ਦਿਖਾਏਗਾ ਤੂੰ? ਕਿਤੇ ਤੁਹਾਨੂੰ ਕਿਤੇ ਲੰਬੀ ਲੈਣ ਲੱਗੀ, ਤੁਹਾਡਾ ਬੇਲੀ ਨੱਥ ਸੋਚੀ ਪੈ ਗਿਆ। ਹਾਂਜੀ, ਲੰਬੀ ਲੈਣ ਲੱਗੀ, ਤੁਹਾਡਾ ਬੇਲੀ ਨੱਥ ਰਿਹਾ, ਉੱਥੇ ਕਿਸ ਏਦਾਂ ਦੀ ਬਹਾਦਰੀ ਦਿਖਾਓ, ਅਗਲਾ ਕਹੇ ਓਏ ਉਹ ਕਾਕਾ ਆਪਣਾ ਬਿੱਲ ਲੈ ਕੇ ਆ। ਉੱਥੇ ਕੀ ਬਹਾਦਰੀ? ਮੈਂ ਲੈਣ ਲੱਗੀ ਤੇਰੀ, ਤੂੰ ਆਪਣੀ ਲਾਈਨ 'ਚ ਲੱਗਾ। ਹਾਂਜੀ, ਹੁਣ ਬਹਾਦਰੀ ਤੂੰ ਇਹ ਦਿਖਾਉਣੀ ਆ ਵੀ ਮੈਂ ਪਹਿਲੇ ਜਾਵਾਂ ਅੰਦਰ, ਨਹੀਂ ਸਬਰ ਕਰੋ, ਤੇ ਬਹਾਦਰੀ ਕੀ ਦਿਖਾਉਣੀ? ਸਬਰ ਕਰੋ, ਉੱਥੇ ਖਲੋਵੋ, ਸਾਬਤ ਕਦਮ ਰਹੋ, ਜਦੋਂ ਤੁਹਾਡੀ ਵਾਰੀ ਲਾ ਕੇ ਘਰ ਆ ਜਾਓ। ਉਹ ਬਹਾਦਰੀ ਹੈ, ਹਾਂ, ਸਬਰ ਦਾ ਨਾਮ ਉੱਥੇ ਦਿਖਾਉਣੀ ਹੈ। ਹਾਂ ਸਾਜੀ ਇਹ ਦੰਦਲ ਪਾਉਂਦਾ ਉਸ ਲਾਈਨ ਚ। ਅੱਛਾ, ਮੈਨੂੰ ਕਹਿੰਦੇ ਯਾਰ ਇਹਦਾ ਭਰ ਦਿਓ ਪਹਿਲੇ, ਇਹਦੀ ਤਬੀਅਤ ਖਰਾਬ ਹੈ, ਐਮਰਜੈਂਸੀ ਹੈ। ਉਸਤਾਦ ਜੀ ਬੈਂਕ 'ਚ ਵੀ ਲੰਗੜੇ ਵਾਲੀ ਲਾਈਨ 'ਚ ਲੱਗ ਕੇ ਰੰਗਦਾ ਵਾ ਕਿ ਮੈਨੂੰ ਪਹਿਲੇ ਲੰਘਾ ਦੇਣਗੇ ਇੱਕਦਮ ਹੀ। ਉਸਤਾਦ ਜੀ ਮੇਰੀ ਖੁਆਇਸ਼ ਆ ਕਿ ਮਿੱਠਾ ਮੇਰੇ ਨਾਲ ਗੁੱਸੇ ਜਾ ਕੇ ਲੜੇ, ਯਕੀਨ ਕਰੋ। ਇਹ ਤੇਰੀ ਖੁਆਇਸ਼ ਤੂੰ ਲੈ ਕੇ ਵਰਜਣਾ ਵਾ, ਮੈਂ ਤੈਨੂੰ ਕਿਸੇ ਨੇ ਸਾਜ ਨੂੰ ਗੁੱਸਾ ਚੜਾਉਣਾ ਵਾ। ਉਹ ਤੈਨੂੰ ਜਿਹੜਾ ਇਹਨੇ ਉਦੋਂ ਚੜਾਇਆ, ਉਹ ਤਾਂ ਤੂੰ ਉਦੋਂ ਮਾਰਨ ਨੂੰ ਫਿਰਦਾ। ਉਹ ਤਾਂ ਤੱਕ ਬਰਦਾਸ਼ਤ ਹੈ। ਮਿੱਠੇ ਨੇ ਤੇਰੇ ਨਾਲ ਪੰਗਾ ਲੈਣਾ ਹੀ ਨਹੀਂ, ਉਹਨੇ ਨੋਨੀ ਨਾਲ ਵੀ ਨਹੀਂ ਲੈਣਾ। ਸਾਜੀ ਵਿੱਚ ਹਜੇ ਵੀ ਹਰਕਤ ਕਰਦਾ ਹੈ, ਇਹਨੂੰ ਸਮਝਾ ਲਓ। ਉਹ ਉਦੋਂ ਸੁਲ੍ਹਾ ਸਫਾਈ ਹੋ ਗਈ ਹੈ, ਲੇਕਿਨ ਹਜੇ ਵੀ ਹਰਕਤ ਕਰਦਾ। ਯਾਰ ਅੱਲਾ ਜਨਤਾ ਨਹੀਂ ਕਰਦਾ। ਮੇਰੇ ਅੱਪਾ ਜੀ ਨੂੰ ਨਹੀਂ ਉਹਨਾਂ ਕੁਝ ਨਹੀਂ। ਮੇਰੇ ਅੱਪਾ ਜੀ ਕਹਿ ਗਏ ਆਪ ਤਾਂ ਚਲੇ ਗਏ, ਮੈਨੂੰ ਹੁਣ ਬੰਨ ਗਏ, ਮੈਨੂੰ ਕਹਿੰਦੇ ਸਾਰੀ ਜ਼ਿੰਦਗੀ ਪਤਾ ਲੜੀ ਨਾ, ਜਿਹੜੇ ਹਜ਼ਾਰ ਦੱਬੇ ਰਹਿਣ। ਇਹ ਅੱਬੂ ਚ ਕਹਿ ਗਿਆ। ਅੱਬੂ ਜੀ ਕਹਿ ਕੇ ਸੀਗੇ ਇੰਨਾ ਤੇ ਛਿੱਤਰ ਵਰਦਾ ਸੀ, ਉਹਨੇ ਕਿਹਾ ਪੁੱਤਰ ਤੂੰ ਲੜੀ ਨਾ, ਤੇਰੀ ਮਿਹਰਬਾਨੀ, ਸਾਡਾ ਵੀ ਨਾਂ ਖਰਾਬ ਕਰਦੇ ਆ। ਤੇਰੀ ਵਜ੍ਹਾ ਤੋਂ ਅੱਗੇ 2 ਕਤਲ ਹੋ ਗਏ। ਤੂੰ ਨਾ ਲੜੀ। ਸਾਡੇ ਕੁੱਤੇ ਕੇ ਲਾਸਾਂ ਨਹੀਂ ਵੇਖੀਆਂ ਜੀ। ਜਦੋਂ ਰੋਂਦਾ ਹੀ ਘਰ ਆ ਜਾਣਾ, ਉਹਨੇ ਮਨਾ ਹੀ ਕਰਨਾ ਫਿਰ। ਮੇਰੇ ਦਾਦਾ ਜੀ ਨੇ ਗਿਫਟ ਕੀਤਾ ਸੀ, ਮੁੱਕਾ ਨਹੀਂ ਹੁੰਦਾ ਪੰਜਾਂਗਲਾ ਮੁੱਕਾ ਦਾ। ਉਹਨੇ ਸਾਡੀ ਮੁੱਕਾ ਗਿਫਟ ਕੀਤਾ, ਪਿੱਛੇ ਬਾਹ ਵੀ ਲੱਗੀ ਸੀ ਉਹਦੇ। ਇਹ ਬਾਹਰ ਰੱਖੀ ਹੈ ਘਰ ਬਾਹਰ। ਅੱਜ ਹੀ ਉਹਨੇ ਮੁੱਕਾ ਗਿਫਟ ਕੀਤਾ ਇਹਨਾਂ ਨੂੰ, ਇਹਨੇ ਪਿੱਛੇ ਚਪੇੜ ਗਿਫਟ ਕਰਤੀ। ਉਹਨੇ ਮੁੱਕਾ ਗਿਫਟ ਕੀਤਾ, ਇਹਨੇ ਪਿੱਛੇ ਰਾਲ ਵਾ ਕੇ ਖੁਰਕਣ ਵਾਲਾ ਬਣਾ ਲਿਆ। ਜੇ ਦੂਸਰਾ ਵਾਲਾ ਇੱਥੇ ਨਹੀਂ ਪਾਇਆ ਹੁੰਦਾ ਲੋਹੇ ਦਾ,
ਐ ਮਾਰ ਜਾ ਉਹ ਵਾਲਾ। ਹਾਂ ਉਹਨਾਂ ਨੇ ਇਹਨੂੰ ਮੁੱਕਾ ਦਿੱਤਾ, ਉਹਦੇ ਚ ਮੋਬਾਈਲ ਵਸਾ ਕੇ ਸੈਲਫੀ ਸਟਿਕ ਲੈਣੀ। ਉਹਨਾਂ ਨੇ ਮੁੱਖਾ ਦਿੱਤਾ। ਉਹਨਾਂ ਨੇ 2 ਮੌਕੇ ਦਿੱਤੇ, ਸੱਜਾ ਖੱਬਾ। ਕਿੱਥੇ? ਹਾਂ, ਦੋਵੇਂ ਫੜ ਕੇ ਉੱਤੇ ਘਰ ਸੋਣਾ ਆਟਾ ਗੁੰਨਦੇ ਆ। ਐਜ ਕਰ ਉਹਨਾਂ ਨੇ ਲੋਹੇ ਵਾਲਾ ਮੁੱਕਾ ਦਿੱਤਾ ਤੇ ਨਾਨਾ ਵਾਲੇ ਨੂੰ ਵੇਚ ਆਇਆ, ਕਹਿੰਦਾ ਐ ਕਰ ਲਿਆ ਕਰੋ। ਕੱਪੇ ਲਾਉਣ ਵਾਸਤੇ। ਮੈਂ ਸਾਡੀ ਨਸਲ ਨਿਸ਼ਾਨੀ ਚੱਲਦੀ ਯਾਰ, ਸ਼ਨਾਤੀ ਲਾਮਤ ਹੁੰਦੀ ਨਾ ਸ਼ਨਾਤੀ ਕਾਰਡ ਤੇ, ਉਹ ਆਪੇ ਹੀ ਸ਼ਜਰਾ ਪਛਾਣ ਕੇ ਲਿਖਦੇ ਦੁਮ ਲਾਲ ਆ ਤੁਮ ਸੀधी नहीं है। ਉਸਤਾਦ ਜੀ ਏਡੇ ਮਾੜੇ ਘਰ ਦਾ ਵਾ ਤੇ ਖਾਬ ਖਿਆਲ ਦੇਖ ਲਓ ਕੈਸੇ ਆ। ਆ ਸਾਰੀਆਂ ਲੱਤਾਂ ਦੇਖ ਲਓ, ਨੀਲ ਨੱਪੇ ਠੱਪੇ, ਲੱਤ ਤੇ ਲਸਰਾ ਪਈਆਂ। ਆਹੋ ਲਸਰਾ ਨਹੀਂ ਪਈਆਂ। ਜ਼ਖਮ ਮੇਰੇ ਫੋੜੇ। ਟੀਕਾ ਲੜ ਗਿਆ ਸੀ, ਟੀਕਾ ਸਾਈਡ ਇਫੈਕਟ ਕਰ ਗਿਆ। ਲੱਖ ਦਾ ਟੀਕਾ ਨਹੀਂ ਹੁੰਦਾ, ਲੱਖ ਦਾ ਟੀਕਾ, ਲਾਕੜਾ ਕਾਕੜਾ। ਲੱਖ ਦਾ ਟੀਕਾ, 1.5 ਲੱਖ ਦਾ ਟੀਕਾ ਬੜਾ ਸਾਰਾ ਮੱਝਾ ਲੱਗਦਾ ਸਾਹ 5 ਜੀ। ਲੱਖ ਦਾ 10 ਲੱਖ ਦਾ। ਉਹ ਤੂੰ ਕਦੋਂ ਲਵਾਇਆ? ਉਹ 30 ਰੁਪਏ ਦਾ ਲੱਗਦਾ ਵਾ। ਇਹ ਵੀ ਇੱਕ ਨਾਂ ਹੀ ਆ, 10 ਲੱਖਾਂ ਟੀਕਾ ਲਵਾ। ਨਾਮ ਲੱਖ ਵਾਲਾ ਨਾਮ ਆ ਉਹ ਕਹਿੰਦੇ ਲੱਖ ਵਾਲਾ ਟੀਕਾ ਕਿੰਨੇ ਦਾ ਵਾ? 30 ਰੁਪਏ ਦਾ। ਉਹ ਮੈਂ ਲਵਾਇਆ ਸੀ ਡਾਕਟਰ ਕੋਲੋਂ, ਮੇਰੇ ਦਾਣੇ ਬਹੁਤ ਬਣ ਸੀ, ਉਹ ਸਾਈਡ ਇਫੈਕਟ ਕਰ ਗਿਆ। ਨਿਸ਼ਾਨਾਤ ਇਸ ਕਿਸਮ ਦੇ ਪਏ ਆ, ਹੱਡੀ ਵਿੰਗੀ ਹੋਈ ਹੈ ਠੇਡੇ ਗਾ ਗਾ ਕੇ। ਉਹ ਡਾਕਟਰ ਨੂੰ ਪੁੱਛੋ ਮੈਂ ਕੀ ਕੀਤਾ ਜਿਹਦੇ ਕੋਈ ਟੀਕਾ ਲੜਿਆ। ਮਾਫੀਆਂ ਮੰਗੀਆਂ, ਘਰ ਆ ਕੇ ਮਾਫੀ ਮੰਗ ਕੇ ਗਿਆ, ਸਟਿੰਗ ਫੜਾ ਕੇ ਆਣ ਕੇ ਜਾ ਮਿੱਠਾ ਮਾਫ ਕਰ ਦੇ। ਮੈਂ ਕਿਹਾ ਜਾ ਮਾਫ ਕੀਤਾ। ਸਟਿੰਗ ਤੇ ਇਹ ਹੁੰਦਾ ਕੀ ਕੀਤਾ ਸੀ ਉਹਨੇ? ਉਹ ਮੈਂ ਟੀਕਾ ਲੜ ਗਏ ਸੀ। ਦਾਣੇ ਨਿਕਲੇ ਇਹਦੇ ਜਿਸਮ ਤੇ, ਧੁੱਪੇ ਫਿਰੇ, ਉਹ ਫੁੱਲੇ ਬਣ ਗਏ। ਪੌਪਕੋਰਨ। ਉਸਤਾਦ ਜੀ ਮੈਂ ਨੰਬਰ ਪੁੱਛਿਆ, ਮੇਰੇ ਟੀਕਾ ਲੜੇ ਲੱਖ ਦਾ। ਓਏ ਇੰਨਾ ਮਾੜਾ ਘਰ ਆ ਉਸਤਾਦ ਜੀ। 5-5 ਸਾਲ ਬਾਅਦ ਪਤਾ ਲੱਗਾ ਇਹਨਾਂ ਸਾਰਿਆਂ ਨੂੰ ਕਿ ਅਸੀਂ ਆਪਸ ਚ ਭਰਾ, ਹਾਂ ਇੱਕ ਦੂਜੇ ਨੂੰ ਗਵਾਂਢੀ ਸਮਝਦੇ ਰਹੇ। ਮੈਨੂੰ ਲੈਟ ਹਸਪਤਾਲ 'ਚ ਲੈ ਕੇ ਮੈਂ ਡਾਕਟਰ ਜਵਾਬ ਦਿੱਤਾ ਸੀ, ਮੇਰੇ ਜ਼ਿਹਨ 'ਚ ਨਹੀਂ ਆਣਾ ਮੈਂ ਗੱਲ ਕਿਹੜੀ ਕੀਤੀ ਸੀ। ਇਹਨੇ ਸਵਾਲ ਕਿਆ ਮੰਗਿਆ ਸੀ? ਉਹਨੇ 200 ਧਾਰਾ ਮੰਗਿਆ ਸੀ ਉਤੋਂ। ਨਹੀਂ ਡਾਕਟਰ ਦਾ ਬੜਾ ਬੁਰਾ ਹਾਲ ਕੀਤਾ, ਉੱਥੇ ਪਤਾ ਲੱਗਾ ਕਿ ਮਿੱਠਾ ਪੂਰਾ ਜਾਟਾ ਸ਼ਕੀਰ ਮੰਨ। ਨਹੀਂ, ਕੀ ਬੁਰਾ ਹਾਲ ਕੀਤਾ? ਪਤਾ ਕੀ ਕੀਤਾ ਡਾਕਟਰ? ਮੁੱਕੇ। ਹਾਂਜੀ, ਕੀ ਕੀਤਾ ਡਾਕਟਰ ਦਾ? ਕੀ ਕੀਤਾ? ਰਾਤ ਨੂੰ ਉੱਥੇ ਰਾਤ ਦੇ ਪੰਚਾਇਤ ਸੀਗੀ ਜੀ, ਚੌਰੀ ਸਾਨ ਦੇ। ਠੀਕ ਹੈ, ਟੀਕਾ ਲੜਨ ਤੋਂ ਬਾਅਦ ਹਾਂਜੀ ਟੀਕਾ ਲੜ ਗਿਆ। ਉੱਥੇ ਤੂੰ ਆ ਮੈਂ ਗਿਆ। ਮੰਜੀ ਤੇ ਪਿਆ, ਓਕੇ। ਮੰਜੀ ਤੇ ਪਿਆ, ਮੈਨੂੰ ਤੈਸ਼ ਹੀ ਇੰਨਾ ਆਇਆ, ਗੁੱਸਾ ਹੀ ਇੰਨਾ ਆਇਆ। ਮੈਂ ਗੁੱਸੇ 'ਚ ਉਹਨੂੰ ਕਹਿਤਾ, ਮੈਂ ਕਿਹਾ ਜਾ ਯਾਰ ਤੂੰ ਬਸ ਜਾ ਚੱਲ ਜਾ। ਐਂਡਾ ਗੁੱਸੇ ਦਾ ਲੈ ਜੇਦਾ ਉਹਦੇ ਅੱਲਾ ਮਾਫੀ ਦੇਵੇ, ਉਹ ਨਿੱਕੀ ਹੋਈ ਨਹੀਂ ਮਰ ਜਾਂਦਾ ਉਹਨੂੰ ਫਿਰ। ਕਿਦਾਂ ਹੋਇਆ ਜੋ ਮੈਂ ਨਹੀਂ ਲੈਣਾ ਸੀ। ਜਦੋਂ ਮੈਂ ਹੀ ਦਿਲ ਨੂੰ ਸਮਝਾ ਲਿਆ, ਉਹ ਕਿਦਾਂ ਉਹ ਕਰੀ ਜਾਊਗਾ। ਕਹਿ ਵੀ ਟੀਕਾ ਲੜਾਤਾ, ਹੁਣ ਆਪ ਹੀ ਲੜਨ ਡਿਆ। ਜੀਓ ਮਿੱਠਿਆ ਜੱਟ ਕਹਿ ਦੋ ਆਪਣੇ ਆਪ। ਜਿਵੇਂ ਮਰਜੀ ਜੱਟ ਕਹਿ। ਉਸਤਾਦ ਜੀ ਗੁੱਸੇ ਦਾ ਬੜਾ। ਉਹਦੇ ਇੱਕ ਟੀਕਾ ਲੜਾਤਾ, ਉਤੋਂ ਹੁਣ ਆਪ ਹੀ ਲੜਦੇ ਆ। ਨਹੀਂ ਜ਼ਿੰਦਗੀ 'ਚ ਸਿਰਫ ਸਫਲਤਾ ਉਸ ਬੰਦੇ ਨੂੰ ਮਿਲੀ ਹੈ ਜਿਹਨੇ ਸਬਰ ਮਾਰਿਆ, ਇਹਨੇ ਆਪਣਾ ਸ਼ੁਕਰ ਕੀਤਾ, ਸਬਰ ਵਾਹ ਕੀਤਾ। ਵਾਹ। ਯਾਰ ਇਹ ਕਿਹੜਾ ਸਬਰ ਆ? ਨਾਈ ਨਾ ਸਾਜੀ ਇਹਦੀ ਬਹਿਸ ਆ, ਦਰਜੀ ਨੇ ਇਹਦੀ ਬਹਿਸ ਆ, ਧੋਬੀ ਨੇ ਇਹਦੀ ਬਹਿਸ ਆ, ਹਰ ਬੰਦੇ ਨੇ ਇਹਦੀ ਬਹਿਸ ਆ। ਤਰ ਐਂ ਜਿਹਾ ਕਰਕੇ ਲੱਗਾ ਰਹਿੰਦਾ ਦੁਕਾਨਾਂ ਤੇ ਖਲੋ ਕੇ, ਕਹਿੰਦਾ ਭਾਈ ਫਾੜੇ ਬ੍ਰੇਕ ਆਊਟ ਦਾ ਨਵਾਂ ਸਲਵਾਰ ਕਮੀਜ਼ ਮੈਂ ਲੈ ਕੇ ਆ, ਦਰਜੀ ਦਿੱਤਾ। ਮੈਂ ਕਿਹਾ ਯਾਰ ਬਾਜੂ ਖੁੱਲੇ ਤੰਗ ਕਰਦੇ। ਓਕੇ ਆ ਚੱਲ ਜਾ, ਮੈਨੂੰ ਸਾਰਾ ਪਤਾ। ਉਹਦੀ ਇੱਕ ਲੱਤ ਹੈ ਨਹੀਂ ਮਜ਼ਦੂਰ ਆ, ਨਾਲੇ ਐਂ ਕਰੀ ਉਹਨਾਂ ਨੂੰ ਪਤਾ ਯਾਰ ਭਾਈ ਬੈਠੇ ਕਰ ਦਿਆਂਗਾ, ਸ਼ਾਮ ਤੇਰਾ ਹੋ ਜਾਊਗਾ। ਐਂ ਕਰਕੇ ਮੈਂ ਸ਼ਾਮ ਨੂੰ ਕਮੀਜ਼ ਲੈਣ ਗਿਆ। ਕਮੀਜ਼ ਮੇਰੇ ਛੋਟੇ ਭਾਈ ਨੇ ਬਣਾਵੇ, ਕਮੀਜ਼ ਮੇਰਾ ਵਾ, ਸਿਰਫ ਬਾਜੂ ਤੰਗ ਨਹੀਂ, ਉਹ ਛੋਟੇ ਭਾਈ ਦਾ ਉਹਨੇ। ਮੈਂ ਕਿਹਾ ਕੀਤਾ ਜੇ ਜਿਹੜਾ ਤੂੰ ਨਾਪ ਦੇ ਕੇ ਹੁਣੇ ਕੀਤਾ ਜਿਹੜਾ ਕੋਲ ਕਰ ਲਿਆ। ਮੈਂ ਕਿਹਾ ਠੀਕ ਆ ਭਾਈ। ਤੇ ਉਹ ਤੋਂ ਕਾਊਂਟਰ ਛੱਡ ਕੇ ਮੇਰੇ ਨਾਲ ਆਉਣ ਡਿਆ ਸੀ, ਜਿਵੇਂ ਲੜਨ ਲੱਗਾ। ਕੈਂਚੀ ਕੈਂਚੀ ਬੰਦ ਕਰਕੇ ਉਹਨੇ ਇੰਜ ਫੜ ਲਿਆ। ਮੈਂ ਕਿਹਾ ਕਿੱਧਰ? ਨਹੀਂ ਤੂੰ ਹੁਣ ਪੈਸਾ ਦਾ ਕੀ ਕਰਨਾ? ਮੈਂ ਕਿਹਾ ਲਾਓ। ਉਹਨੇ ਆਪਣਾ ਢੜਾ ਕੀਤਾ। 300 ਮੈਂ ਕਿਹਾ ਫੜ ਤੂੰ। ਮੈਂ ਕਿਹਾ ਲੜਨ ਕਾ ਤੂੰ ਆਉਂਦਾ? ਮੈਂ ਕਿਹਾ ਗੱਲ ਠੀਕ ਹੈ, ਛੋਟਾ ਸੂਟ। ਮੈਂ ਕਿਹਾ ਹੋ ਗਿਆ ਫੇਕ। ਉਹ ਸੂਟ ਖਰਾਬ ਕਰਾ ਲਿਆ ਤੂੰ। ਹਾਂ ਅੱਲਾ ਸ਼ੁਕਰ ਕਰਤਾ ਖਰਾਬ। ਵੇਲਾ ਜ਼ਿੰਦਗੀ ਤੇ ਬਚ ਗਈ। ਸੂਟ ਦਾ ਲੜਕਾ ਤੋਂ ਤੇ ਅੱਲਾ ਕਹਿ ਰਿਹਾ ਕੋਈ ਨਹੀਂ, ਛੋਟਾ ਭਤੀਜਾ ਪਾ ਲੂਗਾ। ਆਹ ਮੈਂ ਕਿਹਾ ਭਤੀਜਾ ਕੋਲੋਂ ਕੈਂਚੀ ਖਾ ਲੈਂਦਾ। ਮੈਂ ਖਾ ਨਹੀਂ ਇੱਥੇ ਬਾਦਰੀ ਨਜ਼ਰ ਆਈ ਬਈ ਜੱਟ ਚੁੰਕਿਆ ਵੀ। ਵਾਹ ਵਾਹ। ਯਾਰ ਮੈਂ ਦੱਸਿਆ ਸੀ ਪਹਿਲੇ, ਯਾਰ ਸਾਡੇ ਮੱਲੇ ਪਠਾਣਾ ਕਰਿਆਨੇ ਵਾਲਾ। ਮੈਂ ਡਬਲ ਰੋਟੀ ਲੈਣ ਗਿਆ, 2 ਡਬਲ ਰੋਟੀ ਦਿੱਤੀਆਂ ਉੱਲੀ ਵਾਲੀਆਂ। ਮੈਂ ਘਰੋਂ ਇੰਜ ਕਰਕੇ ਵਾਪਸ ਮੁੜ ਗਿਆ। ਮੈਂ ਕਿਹਾ ਇਹ ਉੱਲੀ ਵਾਲੀ ਦਿੱਤੀਆਂ। ਤੇ ਕੁੱਟ ਮੈਂ ਉੱਲੀ ਵਾਲੀ ਆ। ਮੈਂ ਤਾਂ ਕਸਮ ਮੈਂ ਕਿਹਾ ਠੀਕ ਆ, ਨਹੀਂ ਚੱਲ ਜਾਣਗੇ, ਵੀ ਨਿਕਲ ਜਾਣੀ। ਮੈਂ ਘਰ ਲਿਆ, ਮੈਂ ਕਿਹਾ 16 ਘਿਓ ਲਾ ਕੇ ਜਿੱਥੋਂ ਉੱਲੀ ਲੱਗੀ ਸੀ ਥੋੜੀ ਥੋੜੀ ਲਾਈਆਂ ਵਾ, ਲਾ ਕੇ ਆਪਾਂ ਥੋੜੇ। ਆਹੋ ਉਹਨੇ ਤਾਂ ਲੜਨਾ ਥੋੜੀ ਸੀਗਾ। ਅਗਲਾ ਉਹ ਹੈ ਕੰਡਾ ਮਾਰਦਾ ਸਿਰ 'ਚ, ਐ ਕਰਕੇ ਆ ਮਾਰਦਾ ਕੰਡਾ। ਮਗਜ ਬਾਹਰ ਆਇਦਾ ਮੇਰਾ। ਮੈਂ ਗਿਆ ਸੀ ਥਾਂ ਸੀਗਾ ਉਹਨੇ ਯਾਰ ਤੇ ਮਾਰ। ਮਿੱਠੇ ਕੈਸੀ ਬਹਾਦਰੀ ਹੈ ਤੇਰੀ ਯਾਰ। ਯਾਰ ਕਿਤੇ ਫਰੀ ਸਾਡੇ ਸਬਜ਼ੀ ਵਾਲਾ ਵਾ, ਉਹ ਮਿਰਚਾਂ ਹੁਣ ਮੈਨੂੰ ਨਹੀਂ ਪਤਾ, ਆ ਹਰੀ ਮਿਰਚ 400 ਰੁਪਏ ਕਿਲੋ ਆ। ਉਹਨੇ 1.5 ਕਿਲੋ ਸਬਜ਼ੀ ਤੋਲੀ, ਭਿੰਡੀਆਂ ਭੁੰਡੀਆਂ ਲਿਆ। ਮੈਂ ਇੰਜ ਕਰਕੇ 4 ਮਿਰਚਾਂ ਆਪ ਪਾ ਲਈਆਂ। ਮੈਂ ਇੰਜ ਮਿਰਚਾਂ ਪਾ ਕੇ ਤੁਰ ਲੰਗਾ, ਇਧਰੋਂ ਮੈਂ ਗੁੱਟ ਫੜਿਆ। ਮਿਰਚ ਰੱਖ ਕਹਿੰਦਾ ਤੂੰ ਜੱਟਾ ਕਿੱਥੇ ਮਿਰਚਾਂ ਰੱਖ। ਮੈਂ ਕਿਹਾ ਉਦੋਂ ਤੂੰ ਮੇਰਾ ਫੈਨ, ਕਹਿੰਦਾ ਫੈਨ ਲੈਦਾ ਰਹਿ ਗਿਆ ਮਿਰਚਾਂ ਰੱਖ। ਮੈਂ ਆਪਣੀ ਜਗ੍ਹਾ ਤੇ ਰੱਖਤੀਆਂ। ਉਹ ਲੜਨ ਦਾ ਕੀ ਫਾਇਦਾ ਸੀ? ਜੱਟਾ ਮਾਰਦੇ ਮੈਨੂੰ ਘਰ ਲਿਆ ਹੁੰਦਾ ਫਾਇਦਾ। ਆਹ ਹੀ ਬਹਾਦਰੀ। ਵਾਕਿਆ ਭਾਈ ਮਿੱਠੇ ਨੂੰ ਸੁਣਾਇਆ ਨਹੀਂ ਵਾਕਿਆ, ਜਿੱਤੇ ਇੱਕ ਬੰਦਾ ਕਹਿੰਦਾ ਭਾਈ ਮੈਂ ਤੇਰਾ ਬੜਾ ਵੱਡਾ ਫੈਨ ਹਾਂ, ਤੇ ਮੈਂ ਕਿਹਾ ਕਿੰਨੇ ਪੈਸੇ? ਆਹੋ ਸੈਂਟਰੀ ਵਾਲਾ। ਸੈਂਟਰੀ ਵਾਲਾ ਮੈਂ ਗਿਆ ਵਾ ਜੋ ਬੋਰ ਕਰਾਉਣਾ ਸੀ, ਮੈਂ ਚੜਿਆ ਓਏ ਉਹ ਪਾਗਲ ਹੋ ਗਿਆ ਵਾ। ਚਾਹਾਂ
ਆਹੋ ਨਹੀਂ ਚਾਹ ਬਣਾਵਾ ਚਾਹ ਉੱਪਰ ਆਇਆ ਸਾਹਮਣੇ ਚਾਹ ਬਣਾਵਾ ਮੈਂ ਕਿਹਾ ਨਹੀਂ ਚਾਹ ਨਹੀਂ ਪੀਣੀ ਯਾਰ ਮੈਂ ਛੋੜਾ ਕੰਮ ਆ ਕੀ ਕੰਮ ਜਾ ਸਾਰੀ ਹਾਜ਼ਰ ਆ ਉਹਨੇ ਵੀ ਪੁੱਛਿਆ ਵਾ ਜਾਨੀ ਸਾਹਿਬ ਆਏ ਉਹਨੇ ਆ ਪੁੱਛਿਆ ਜਰਮਨ ਮੈਨੂੰ ਪਤਾ ਲੱਗਾ ਜਾਨੀ ਸਾਹਿਬ ਦੁਬਈ ਸ਼ਿਫਟ ਹੋ ਗਏ ਆ ਮੈਂ ਕਿਹਾ ਸਾਨੂੰ ਨਹੀਂ ਇੰਨਾ ਪਤਾ ਤੁਹਾਨੂੰ ਕਿੱਦਾਂ ਪਤਾ ਇਹਨਾਂ ਪੁੱਛਿਆ ਯਾਰ ਕਿਹੜਾ ਗੱਲ ਆ ਗੱਲਾਂ ਗੁੱਲਾਂ ਕਰਕੇ ਨਾ ਗੱਲਾਂ ਗੁੱਲਾਂ ਕਰਕੇ ਮੈਂ ਲੈਣੀ ਸੀ ਪਲਾਸਟਿਕ ਦੀ ਟੂਟੀ ਮੈਂ ਕਿਹਾ ਟੂਟੀ ਕਿੰਨੇ ਦੇ ਟੂਟੀ ਚੈੱਕ 150 ਰੁਪਏ ਦੀ ਮੈਂ ਕਿਹਾ ਸਾਡੇ ਵਾਸਤੇ ਤੁਹਾਡੇ ਵਾਸਤੇ ਵੀ 150 ਪੱਕਾ ਵਾ ਇਹ ਕਈ ਹੁੰਦੇ ਆ ਪੱਕਾ ਫੈਨ ਮੈਂ ਕਿਹਾ ਪੱਕਾ ਪਿਆਰ ਬਹੁਤ ਕੋਈ ਨਹੀਂ ਮੈਂ ਕਿਹਾ ਨਾਲੇ ਤੂੰ ਫੈਨ ਆਪਣੀ ਜਗ੍ਹਾ ਕਾਰੋਬਾਰ ਆਪਣੀ ਜਗ੍ਹਾ ਭਾਲ ਮੈਂ ਕਿਹਾ ਮੇਰੇ ਕੋਲ 20 ਘੰਟਾ ਉੱਥੇ ਰੱਖ ਦੇ ਟੂਟੀ ਕਹਿੰਦਾ ਚੱਲ ਫਿਰ ਸਹੀ ਗੱਲ ਉਹ ਟੂਟੀ ਉੱਥੇ ਰੱਖ ਦੇ ਭਾਈ ਚੱਲ ਮੈਂ ਕਿਹਾ ਚਲੋ ਭਾਈ ਚੱਲਦੇ ਹੋ ਕਿਹੜਾ ਨਾ ਤੇ ਜਿਹੜੀ ਉਹ ਚਾਹ ਉੱਤੋਂ ਬਣਾਉਣੀ ਸੀ ਉਹਨੇ ਉਹ ਗੱਲ ਹੀ ਸੀਗੀ ਬਸ ਮੈਂ ਕਿਹਾ ਸ਼ਾਹਰੁਖ ਖਾਨ ਸਾਡੇ ਲਈ ਚਾਹ ਬਣਾਉਣੀ ਸੀ ਨਹੀਂ ਇਹੋ ਜਿਹੇ ਕਰੈਕਟਰ ਸ਼ਾਹਰੁਖ ਖਾਨ ਵੀ ਇਦਾਂ ਕੱਢ ਦੇਵੇ ਦਿਲ ਕਰੇ ਮਿੱਟੀ ਕਰ ਦਿੰਦੇ ਆ ਉਹਨਾਂ ਨੂੰ ਕੋਈ ਭਾਰ ਨਹੀਂ ਹੁੰਦਾ ਮੈਂ ਸਾਡਾ ਦੋਸਤ ਆ ਫਰਹਾਨ ਪਾਪਟ ਵਾਲਾ ਉਹ ਨਾ ਕਰਦਾ ਪੈਂਟਾਂ ਸ਼ਰਟਾਂ ਦਾ ਕੰਮ ਮੈਂ ਉਹਦੀ ਦੁਕਾਨ ਕਿਤੇ ਚਾਹ ਕੋਈ ਦੁਕਾਨ ਤੇ ਚਲਾ ਗਿਆ ਉਹ ਬੜਾ ਖੁਸ਼ ਹੋਇਆ ਕਹਿੰਦਾ ਭਾਈ ਮਿੱਠਾ ਜੀ ਆ ਗਏ ਸਜਾ ਜਾਨੀ ਆਫੀਸ਼ੀਅਲ ਦੇ ਜਾਨੀ ਸਾਹਿਬ ਦੇ ਨਾਲ ਹੁੰਦੇ ਮੇਰਾ ਉਸਤਾਦ ਜੀ ਨੂੰ ਸਲਾਮ ਦਿਓ ਤੇ ਉਹ ਕਿਸੇ ਕੋਲ ਨਾ ਸੇਲਮੈਨ ਨਹੀਂ ਕਰਦਾ ਸੀ ਹਾਂ ਜਿਹੜਾ ਦੁਕਾਨ ਦਾ ਓਨਰ ਉਹ ਸੀ ਤਾਂ ਮੁੰਡਾ ਸੀਗਾ ਉਹਨਾਂ ਨੇ ਦੁਕਾਨ ਦੇ ਓਨਰ ਨੂੰ ਨਾਲ ਲੈ ਕੇ ਆਂਦਾ ਮੈਨੂੰ ਕਹਿੰਦਾ ਤੁਹਾਡੇ ਬੜੇ ਫੈਨ ਆ ਉਹਨਾਂ ਨੂੰ ਕਿਤੇ ਮੈਨੂੰ ਵਿਚਾਰੇ ਨੇ ਐਂਜ਼ਾਈਟੀ ਚ ਕਹਿਤਾ ਜਿਹੜਾ ਹੁਣੇ ਐਂਜ਼ਾਈਟੀ ਹੋਈ ਬੰਦੇ ਨੂੰ ਕਿ ਭਾਜੀ ਆਓ ਜ਼ਰਾ ਤੇ ਹੁਣ ਬਾਅਦ ਅਖਬਾਰ ਪੜਦਾ ਕਹਿੰਦਾ ਸਰ ਇੱਕ ਤਸਵੀਰ ਲੈ ਲਿਓ ਮਿੱਠਾ ਭਾਈ ਹੈ ਜਾਨੀ ਆਫੀਸ਼ੀਅਲ ਤੇ ਹੁੰਦੇ ਕਹਿੰਦਾ ਤਸਵੀਰ ਕਹਿੰਦਾ ਇਹ ਹੈ ਕੌਣ ਆ ਨਾਲੇ ਮੇਰਾ ਤਸਵੀਰ ਅਖਬਾਰ ਰੱਖ ਕੇ ਤਾਂ ਮੇਰਾ ਤਸਵੀਰ ਲੈਣਾ ਕਾਕਾ ਕੀ ਕਰਦਾ ਕੀ ਆ ਕਿੱਥੇ ਹੁੰਦਾ ਅੱਜ ਕੱਲ ਮੈਂ ਉਹਦਾ ਲਿਖਣਾ ਮੈਂ ਕਿਹਾ ਹੁਣ ਤਾਂ ਪਤਾ ਹੀ ਨਹੀਂ ਆਇਆ ਇੰਨਾ ਵੱਡਾ ਬਿਲਡਅਪ ਦੇ ਦੱਸ ਤੇ ਮੈਂ ਕੌਣ ਇਹ ਸ਼ੋਅ ਕਰਦੇ ਕਾਮੇਡੀ ਵਾਲਾ ਅੱਛਾ ਜੁਗਤਾ ਜਗਤਾ ਮਰਾਸੀ ਮਰੂਸੀ ਆ ਮੈਂ ਤਾਂ ਤਾਂ ਇਹ ਮੋਢਾ ਰੱਖੋ ਅੰਦਰ ਮੈਂ ਹੋਰ ਆ ਉੱਥੇ ਬੈਠਾ ਤਾਂ ਬੜੇ ਬੜੇ ਵਾਕਿਆ ਹੁੰਦੇ ਇਸ ਤਰ੍ਹਾਂ। ਮੈਂ ਤੇ ਲੜਾਈ ਦੇ ਹੱਕ 'ਚ ਨਹੀਂ ਹੈ ਲੜੋ ਲੇਕਿਨ ਕਿਸੇ ਗੱਲ ਤੇ ਲੜੋ ਲੜੋ ਕਦੀ ਵੀ ਨਾ ਹਾਂ ਇਹ ਕਹਿ ਨਹੀਂ, ਜਦੋਂ ਤੁਹਾਡੀ ਅਣਖ ਤੇ ਤੁਹਾਡੀ ਇੱਜ਼ਤ ਤੇ ਤੁਹਾਡੀ ਆਬਰੂ ਤੋਂ ਗੱਲ ਆਵੇ ਉਹ ਤੋਂ ਬੁਲਾ ਜੋ ਫਿਰ ਪੁਰ ਕਰਾ ਦਿਓ ਹਾਂ ਮਾਫੀ ਮੰਗ ਲਓ ਨੰਬਰ ਬੰਦ ਉਦੋਂ ਬੁਲਾ ਜਾਓ ਬਸ ਫਿਰ ਪੁਰ ਕਰਾ ਦਿਓ ਬਾਕੀ ਖੈਰ ਸਹੀ ਗੱਲ ਆ। ਦੇਖੋ ਨਾ ਇੱਕ ਮਿਸਾਲ ਆ ਤੁਸੀਂ ਇੱਕ ਬੰਦੇ ਨੇ ਸਿੱਧਾ ਤੁਹਾਨੂੰ ਮਾਂ ਦੀ ਗਾਲ ਹੀ ਕੱਢ ਦਿੱਤੀ ਉੱਥੇ ਦਰਗੁਜ਼ਰ ਕਰ ਜਾਓ ਉੱਥੇ ਭਲਾ ਕੀ ਕਹੋ ਕਿਉਂ ਜੀ ਇਦਾਂ ਹੀ ਆ ਵੀ ਸਾਫ ਗੱਲ ਆ। ਤੁਸੀਂ ਜਿੰਨੇ ਮਰਜ਼ੀ ਸ਼ਰੀਫ ਹੋ ਲੇਕਿਨ ਇੱਕ ਗੱਲ ਪੈ ਗਈ ਇੱਕ ਬੰਦੇ ਨੇ ਮਤਲਬ ਤੁਹਾਡੇ ਤੋਂ ਤੁਰੇ ਜਾਂਦੇ ਨੇ ਬੁੱਢੀ ਨੂੰ ਛੇੜਤਾ ਗੈਰਤ ਦੀ ਗੱਲ ਆ। ਉੱਥੇ ਭਾਜੀ ਉੱਥੇ ਨਹੀਂ ਫਿਰ ਉੱਥੇ ਮਾਫੀ ਬਣ ਤੁਹਾਡੇ ਨਾਲ ਬੱਚੇ ਆ ਹਾਂ। ਇੱਕ ਬੱਚਾ ਤੁਸੀਂ ਅੱਗੇ ਪਾਇਆ ਪਿੱਛੇ ਲੇਡੀਜ਼ ਪਾਈ ਕਿ ਤੁਹਾਡੀ ਬੇਗਮ ਨੂੰ ਛੇੜ ਗਿਆ ਵਾ ਹਾਂ ਤੁਸੀਂ ਇਹ ਦੇਖਣਾ ਉਹਨੂੰ ਬੱਚਾ ਅੱਗੇ ਬੱਚੇ ਤੇ ਬੁਰਾ ਅਸਰ ਪੈਣਾ ਉੱਥੇ ਲੜਾਈ ਕਰਦੇ ਚੰਗੇ ਲੱਗਦੇ ਹਾਂ ਉਹਨੂੰ ਕਹੇ ਭਾਈ ਤੂੰ ਬੇਗਮ ਲਾ ਦਿਓ ਹਾਂ ਤਾਂ ਯਾਰ ਬੇਗਮ ਲਾਓ ਉਹਨੂੰ ਰਕਸ਼ੇ 'ਚ ਬਿਠਾਓ ਬੱਚਾ ਵੀ ਰਕਸ਼ੇ 'ਚ ਬਿਠਾਓ ਤੁਸੀਂ ਕਹ ਤੂੰ ਚੱਲ ਤਬੀਅਤ ਫੇਰ ਉਹਨੂੰ ਫੜੋ ਤੇ ਉਹਨੂੰ ਪਾ ਲਓ ਮਾਫੀ ਮੰਗ ਕੇ ਉਹਨਾਂ ਇਹਨੇ ਫੜਿਆ ਉਹਨੂੰ ਬਾਚੇ ਨੇ ਇੰਜ ਗਿਰੇ ਪਾਉਣ ਤੋਂ ਫੜ ਕੇ ਨਾ ਇੰਜ ਕੀਤਾ ਦੋਵਾਂ ਹੱਥ ਫੜ ਕੇ ਨਾ ਇੰਜ ਇੱਥੋਂ ਇਹਨੇ ਇੰਜ ਫੜ ਕੇ ਨਾ ਇੰਜ ਕਰਕੇ ਤੇ ਫਿਰ ਐ ਉਂਗਲੀ ਖੋਲਤੀ ਗਲਤੀ ਹੋ ਗਈ ਭਾਜੀ ਜੀ ਇੱਕ ਦਿਨ ਨੋਨੀ ਨਹੀਂ ਸੁਣਾ ਲੈ ਮੈਂ ਜਿੱਥੋਂ ਸਦਕਾ ਸੁੱਟਦਾ ਨਾ ਮੇਰੇ ਕੋ ਮੈਂ ਤਾਂ ਉਹਨੂੰ ਭਾਈ ਡੇਲੀ 50 ਰੁਪਏ ਦਾ ਕਿਹਾ ਸਦਕਾ ਸਿੱਟਦਾ ਤੂੰ ਹਾਂਜੀ ਹਾਂਜੀ ਮੈਂ ਆਪਣੀ ਚੀਲ ਪਾਲੀ ਹੋਈ ਹੈ ਦੇਖੋ ਜੀ ਰੋਜ਼ 50 ਰੁਪਏ ਦਾ ਸਾਜੀ ਅੱਛਾ ਜੀ ਮੈਂ ਤਾਂ ਕਿਹਾ 50 ਰੁਪਏ ਰੋਜ਼ ਸਦਕਾ ਸੁੱਟਣਾ ਮੈਨੂੰ ਕੀ ਪਤਾ ਸੀ ਇੱਕ ਦਿਨ ਉਹਨੇ ਵੱਡੀ ਪਲੇਟ ਭਰ ਲਈ ਤੇ ਇੰਜ ਕਰਕੇ ਵਾਰ-ਵੂਰ ਕੇ ਇੰਜ ਕਰਕੇ ਸੁੱਟਣ ਵੀ ਜਾਂਦਾ ਨਹਿਰ 'ਚ ਐ ਸੁੱਟਣ ਗਿਆ ਤਾਂ ਮੈਂ 50 ਰੁਪਏ ਕੱਢ ਕੇ ਨਾ ਉਹਦੇ ਗੋਸ਼ੇ ਤੇ ਰੱਖ ਕੇ ਨਾ ਗੱਡੀ ਕਿੱਕ ਮਾਰਨ ਤੁਰਨ ਲੱਗਾ ਨਾ ਤੂੰ ਪਲੇਟ ਸੁੱਟ ਕੇ ਇਹਨੇ ਵਾਪਸ ਆਉਣੇ ਐ 50 ਰੁਪਏ ਕਹਿੰਦਾ ਹੁਣ ਮੇਰਾ ਦੀ ਗੁੱਟ ਰੇਸ ਪਾ ਲਈ ਮੈਂ ਆ ਕੀ ਦੇਣ ਡਿਆ ਮੈਂ ਕਿਹਾ 50 ਰੁਪਏ ਸਦਕਾ 100 ਦਾ ਸੁੱਟਿਆ ਵਾ 100 ਰੁਪਏ ਦਿਓ ਮੈਂ ਕਿਹਾ ਤੁਹਾਨੂੰ 50 ਦਾ ਕਿਹਾ ਸੀ ਤੇ ਐ ਬਾਦੂ ਟੰਗਣ ਡਿਆ ਓਏ ਆ ਧੀਮੇ ਹੋ ਰਿਹਾ ਸੌ ਕੇ ਹੋ ਰਿਹਾ ਮੈਂ ਕਿਹਾ ਇਹਨੂੰ ਕਦੋਂ ਬੁਲਾਉਣ ਡਿਆ ਤੂੰ 100 ਰੁਪਇਆ ਦੇ ਮੈਂ ਕਿਹਾ ਚੱਲ ਜਾ ਧੀਮੇ ਮੈਂ ਕਿਹਾ ਚੱਲ ਸ਼ੌਕੇ ਤੂੰ ਵੀ ਚੱਲ ਤੇ ਆਪਣਾ ਚੱਲ ਹੋਰ ਚੱਲ ਕੇ ਕੱਢੇ ਕਰਦੇ ਆ ਐਵੇਂ ਪੱਕਾ ਬੰਦੇ ਇਕੱਠੇ ਕਰੀ ਜਾਂਦੇ ਉਹਨੂੰ ਕਹਿ ਰਿਹਾ ਚੱਲੋ ਚਾਹ ਤੁਸੀਂ ਗੱਲ ਮੁੱਕ ਗਈ ਹੈ ਗੱਲ ਨਿਬੜ ਗਈ ਬਸ ਸਹੀ ਹੈ ਫੈਸਲਾ ਹੈ ਲੜਦਾ ਹੈ ਤਾਂ ਜੱਟ ਵਾ ਭਾਈ ਤੂੰ ਬਣਦਾ ਵੋਟ ਬਹੁਤ ਫੜਦੇ ਯਾਰ ਇਹ ਮਾੜੀ ਗੱਲ ਹੈ ਯਾਰ ਗੁੱਟ ਆਹੋ ਯਾਰ ਉਹ ਕਿਸ ਸੜੇ ਹੁੰਦੇ ਵਿਚਾਰੇ ਜੋ ਹਾਲਾਤ ਨੇ ਮਿੰਟੋ ਪਹਿਲੇ ਅਗਲੇ ਬਾਵਾ ਟਕਾ ਭਾਈ 50 ਰੁਪਏ ਉਹਨੂੰ ਬਰਾ ਮਰਾਉਣ ਤੇ ਅੱਛਾ ਤੈਨੂੰ ਬਗੈਰ ਪੁੱਛੋ ਦੱਸਿਓ 50 ਤਾਂ 100 ਤੇ ਕਰਦਾ ਉਹਨੇ ਉਹਨੂੰ ਕਿਤੇ ਗਲਤ ਸੁਣਿਆ ਉਹਨੇ 100 ਦਾ ਇੰਜ ਕਰਕੇ ਵਾਰ ਕੇ ਵੀ ਸੁੱਟਤਾ ਓਏ ਹੋਏ ਹੋਏ ਮੇਰੇ ਤੇ ਸੀਗਾ ਵੀ 50 ਰੁਪਏ ਦੀ ਬਲਾਵਾਂ ਟਲਣਗੀਆਂ ਉਹਨੇ ਕਿੰਨਾ ਹੀ ਝਾੜ ਪੁੰਜਾ ਕਰਤਾ ਮੇਰਾ ਕੋਨ ਨੂੰ ਬੁਲਾ ਦੇਣਾ ਸਾਜੀ 750 ਰੁਪਏ ਦੀ ਸ਼ਰਟ ਪਸੰਦ ਕਰ ਲਈ ਮੁਦੱਸਰ ਨੇ ਤੇ ਨਾਲ ਭਾਈ ਮਿੱਠਾ ਵੀ ਤੇ ਕਹਿੰਦਾ ਭਾਈ ਕਿੰਨੇ ਦੀ ਕਹਿੰਦਾ 750 ਦੀ ਕਹਿੰਦਾ ਯਾਰ ਰਾਤ ਕਰੋ ਕਹਿੰਦਾ ਯਾਰ ਤੁਹਾਡੇ ਨਾਲ ਭਾਈ ਮਿੱਠਾ ਵਾ ਚਲੋ ਤੁਸੀਂ 700 ਰੁਪਏ ਦੇ 50 ਘਟਾ ਦੇ ਤੇ ਦੱਛਾ ਪਿੱਛੇ ਮੂੰਹ ਕਰਕੇ ਕਹਿੰਦਾ ਓਏ ਤੇਰਾ ਮੂੰਹ 50 ਰੁਪਏ ਦਾ ਹੀ ਹੈ ਨਹੀਂ ਫੇਰ ਵੀ ਬੜੀ ਗੱਲ ਆ 50 ਛੱਡਦੇ ਉਹਨੇ ਯਾਰ ਚਲੋ ਜੀ ਲੋ ਜੀ ਵੇਲੋ ਜੀ ਨਹੀਂ ਬਹਾਦਰੀ ਜਿਹੜੀ ਹੈ ਨਾ
ਮੈਂ ਤਾਂ ਦੱਸਾਂਗਾ ਵੀ ਕਿੱਥੇ ਦਿਖਾਉਣੀ ਉੱਥੇ ਤੇ ਉਹ ਤੂੰ ਮੈਨੂੰ ਦੱਸਣਾ ਹੀ ਵੀ ਕਿੱਥੇ ਦਿਖਾਉਣੀ ਆ ਮਤਲਬ ਇਨਸ਼ਾਅੱਲਾ ਅੱਲਾ ਖੈਰ ਕੀਤੀ ਤਾਂ ਲੱਗ ਪਤਾ ਜਾਊਗਾ ਬਹਾਦਰੀ ਦਿਖਾਉਣੀ ਕਿੱਥੇ ਉਹ ਮੈਨੂੰ ਤੂੰ ਜਗ੍ਹਾ ਦੱਸਣੀ ਕਿੱਥੇ ਦਿਖਾਉਣੀ ਬਹਾਦਰੀ ਦਿਮਾਗ ਔਰ ਬਹਾਦਰੀ ਸਹੀ ਜਗ੍ਹਾ ਇਸਤੇਮਾਲ ਕਰੋ ਹਾਂ ਉਹ ਸਹੀ ਜਗ੍ਹਾ ਤੂੰ ਮੈਨੂੰ ਦੱਸਣੀ ਹੈ ਅਸੀਂ ਬੇਤਾਬ ਹੋਏ ਪਏ ਤੇਰੀ ਬਾਤ ਓਕੇ ਓਕੇ ਓਕੇ